हरमंदर साहब गए उस दिन भाई साहब नाल सन और उत्थे जाके जो गुरु के घर में निगाह मारी उतो गुरु रामदास महाराज ने प्रेरणा दे के तोड़िया होए उन्होंने मर्दा ने अपने काम को अंजाम किवें दिता। उन्होंने कौम के कौमी परवानियां नूं याद करिए। बड़ी प्यारी एक कविता है असी गुरुद्वारा साहब पढ़नी से मगर उत्थे रह गई। सुनिए साध संगत यदि एक एक टेक सुनने वाली है। जो हरिमंदर उत्ते अटैक होया उहदे तो बाद गुरु के बहादुर सिंह ने भाई सतवंत सिंह भाई बियान सिंह ने किवें बदला लिया। भाई केर सिंह की प्रेरणा के नाल इउं बेनती की जा रही है। ताया फौज ने जा तख्त अकाल दा बाल बच्चे मारे सिंगां ने यूने साड़ते मारे पुत लाडले सतियां दी कीती बेपती बच्चे बुड्ढे दे आवाज मुंह निकले बच्चे बुड्ढे दे आवाज मुंह निकले। पातशाह जी बाल बख्शो लेना बदला डुले होए खून दा भावें पै जे जिंद वारनी सुनी दसवें। आया फौज ने जा तख्त अकाल दा बाल बच्चे मारे सिंगां ने यूने साड़ते मारे पुत लाडले सतियां दी कीती बेपती बुड्ढे बच्चे दे आवाज मुंह निकले बच्चे बुड्ढे दे आवाज मुंह निकले। पातशाह जी बाल बख्शो लेना बदला डुले होए खून दा भावें पै जे जिंद वारनी सुनी दसवें गुरु यार जोई भेज दिता बार अपना औंदा वेखिया ना शेर सतवंत ने कहंदा भाऊ बेअंत सिया बाज गुरां दा सुनेहा लेके आ गया कूर करे तार ना जे ना वक्त संभालिया आपां किसे ने नहीं माफ करना नाम करिए शहीदां विच दाखल जा सगाओ सारी दुनिया जेड़े मारदे बहादुरां दी मौते मणियां ते मेले लगदे लाके गालना बेअंत सिंह आखिया वीरा गल बुझी दिल दी ओ चलिए गुरु दरबारे नारे लिए पौल खंडे दी हो गोदी गुरारी मिलेगी ताइयों पहला पूरे सिंह सरिए आगे शकिया खंडेला अमरत सूर में बेअंत सिंह ने अखी वेखिया नेत्रां च अग मच गई कीती खड़ी अरदास गुरां सामने पातशाह जी बाल बख्शो लेना बदला डुले हुए खून दा भावें पैरे जिंद वारनी फिर अपड़े दिली दरबारे दोवें वीर मिले हस के इको मिशन इको यार दासा वैरन मकाउणी पंथ दी देन कत्ती जा के दुबर दा आ गया पलंगे तो उठी इंदिरा कीता योग बेआस ले दवांगरा रहा के टेंशन हो गई फोटो फिल्म सटारा नाल आके बीबी चली दफ्तर नूं नाल चल पै बीबी दे चाड़े जिन्ना खाला देश लुट के मार हेठां सी शिकार जदों आ गया योधियां नूं अग लग गई भरिया अग दा कढ के सूर में बेअंत सिंह ने कह के वैगरू चलाई गोली इंद्रा
ਕਰਤਾ ਜੰਜ ਵਾਂਗਰਾ ਚਿਰੀ ਪੰਡਤਾਣੀ ਯੋਦੇ ਰੀਸ਼ ਢੇੜ ਗੱਲ ਨੇ ਧੰਨਵਾਦ ਬਈ ਧੰਨਵਾਦ ਰਾਮਦਾਸ ਗੁਰੂ ਤੇਰਾ ਧੰਨਵਾਦ ਰਾਮਦਾਸ ਗੁਰੂ ਤੇਰਾ ਹੋ ਸ੍ਰੀ ਅਰਦਾਸ ਕਰਦੀ ਸਾਨੂੰ ਫੜ ਲਓ ਸਿੱਖਾਂ ਦੇ ਓ ਵੈਰੀਓ ਸਾਡਾ ਕੰਮ ਪੂਰਾ ਹੋ ਗਿਆ ਇੰਦਰਾ ਹੋ ਗਏ ਇੰਦਰਾ ਮਾਰੀ ਤੋਂ ਅੱਲੇ ਹਾਕਮ ਹੋ ਗਏ ਇੰਦਰਾ ਮਾਰੀ ਤੋਂ ਅੱਲੇ ਹਾਕਮ ਸਿੱਕੇ ਤੇ ਕਰੂਣ ਟੰਗ ਤੇ ਪੇਸ਼ ਹੋਇਆ ਤੇ ਚਲਾ ਕੇ ਗੋਰੀ ਯੋਧੇ ਨੂੰ ਸ਼ਹੀਦ ਕਰਤਾ ਦੋਵੇਂ ਕਰਨੀ ਕਮਾ ਗਏ ਸੀ ਦੋਵੇਂ ਕਰਨੀ ਕਮਾ ਗਏ ਸੀ ਬਈ ਕਮਾਨ ਸਿੱਖ ਕੌਮ ਨੂੰ ਹਰ ਹਿਰਦਾ ਸਰੂਪ ਸਿਆਇਓ ਬਾਸ਼ਕ ਸਤਵੰਤ ਦੇ ਬੇਅੰਤ ਸਿੰਘ ਦਾ ਗੁਰੂ ਕਰਨਾ ਮਰਨ ਮੌਤ ਕੁੱਤਿਆਰੀ ਜਰ ਤੱਕ ਚੰਨ ਸੂਰਜ ਤਾਰੇ ਯੋਧਿਆਂ ਦਾ ਨਾਮ ਰਹੂਗਾ ਸੱਜਣਾ ਔਰ ਸੱਜਣਾ ਵੈਰੀਆਂ ਨੂੰ ਸੋਧ ਖਾਲਸੇ ਏਦਾਂ ਗੱਜਣਾ ਇਹ ਉਹਨਾਂ ਬਹਾਦਰਾਂ ਦੀ ਯਾਦ ਹੈ ਜਿਨ੍ਹਾਂ ਦੀ ਯਾਦ ਕਦੇ ਭੁਲਾਈ ਨਹੀਂ ਜਾ ਸਕਦੀ। ਵਿਦਵਾਨ ਕਹਿੰਦਾ ਅਣਖੀ ਸੂਰਮੇ ਦਿਲ ਦਰਿਆ ਹੁੰਦੇ ਲੱਥੀ ਚੜੀ ਦੀ ਨਹੀਂ ਪਰਵਾਹ ਕਰਦੇ ਉਹ ਘਾਟ ਨੂੰ ਛੱਡ ਫਕੀਰ ਹੁੰਦੇ ਤੇ ਨਹੀਂ ਕਿਸੇ ਦੇ ਨਾਲ ਸਲਾਹ ਕਰਦੇ ਪਿੱਛੋਂ ਦੇਸ਼ ਸੇਵਾ ਵਿੱਚ ਪੈਰ ਪਾਉਂਦੇ ਪਹਿਲਾਂ ਆਪਣਾ ਆਪ ਤਬਾਹ ਕਰਦੇ ਲਾੜੀ ਮੌਤ ਦਾ ਜਿਨ੍ਹਾਂ ਨੂੰ ਇਸ਼ਕ ਲੱਗਾ ਚੜ੍ਹਦੇ ਸੂਲੀਆਂ ਤੇ ਵਾਹ ਕਰਦੇ ਉਹਨਾਂ ਕੌਮ ਦੇ ਕੌਮੀ ਪਰਵਾਨਿਆਂ ਨੂੰ ਅਸੀਂ ਯਾਦ ਕੀਤਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਆਓ ਅਗਲਾ ਪ੍ਰੋਗਰਾਮ ਸਾਡੇ ਸਤਿਕਾਰਯੋਗ ਧਾਮੀ ਸਾਹਿਬ ਉਹਨਾਂ ਕੋਲੋਂ ਸਰਵਣ ਕਰੋ ਉਹ ਤੁਹਾਨੂੰ ਸਰਵਣ ਕਰਵਾਉਣਗੇ। ਮੈਂ ਫਿਰ ਬੇਨਤੀ ਕਰਦਿਆਂ ਜਿੰਨੀਆਂ ਸ਼ਖਸੀਅਤਾਂ ਜਿਹੜੇ ਵੀਰ ਸਾਡੇ ਭਰਾ ਖਲੋਤੇ ਨੇ ਬੇਨਤੀ ਹੈ ਅੱਜ ਥਾਂ ਬਹੁਤ ਹੈ ਤੁਹਾਡੇ ਬੈਠਣ ਵਾਸਤੇ ਤੁਸੀਂ ਵਿਚਾਰ ਬੇਸ਼ਕੀਮਤੀ ਸੁਣਨੇ ਹਨ ਬੈਠ ਕੇ ਆਪਾਂ ਸੁਣੀਏ। ਸਭ ਦਾ ਧੰਨਵਾਦ। ਅੱਜ ਗਿਆਨ ਸਿੰਘ ਸਾਹਿਬ ਜੀ ਹੋਣੇ ਸਾਡੇ ਸਤਿਕਾਰਯੋਗ ਨੇ ਭਾਈ ਜਸਵੀਰ ਸਿੰਘ ਜੀ ਨਿੱਜਰ ਸਾਹਿਬ ਸਭ ਨੂੰ ਜੀ ਆਇਆਂ ਬਹੁਤ ਬਹੁਤ ਧੰਨਵਾਦ। ਤੁਹਾਡਾ ਆਪਣਾ ਜਥਾ ਹੈ ਇਧਰ ਭਾਈ ਰਣਜੀਤ ਸਿੰਘ ਪਿੰਡ ਦੁੱਬਲੀ ਵਾਲੇ ਭਾਈ ਭਗਵੰਤ ਸਿੰਘ ਬਾੜੋਵਾਲ ਬੰਗਿਆਂ ਵਾਲੇ ਤੁਹਾਡਾ ਜਥਾ ਭਾਈ ਮੱਸਾ ਸਿੰਘ ਪਿੰਡ ਵੱਡੇ ਸੁਭਰਾ ਤਹਿਸੀਲ ਪੱਟੀ ਤਰਨਤਾਰਨ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਪ ਜੀ ਨੂੰ ਜੀ ਆਇਆਂ ਨੂੰ ਜੀ ਗੁਰ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੌਮਾਂ ਦਾ ਭਵਿੱਖ ਕਦੋਂ ਉਜਲਾ ਹੁੰਦਾ ਜਦੋਂ ਕੌਮਾਂ ਦੇ ਵਾਰਿਸ ਇੱਕ ਥਾਂ ਕਿਤੇ ਇਕੱਤਰ ਹੋ ਕੇ ਆਪਣੇ ਕੌਮ ਦੇ ਭਵਿੱਖ ਬਾਰੇ ਚਿੰਤਤ ਹੋਣ ਉਹਨਾਂ ਦੇ ਵਿੱਚ ਆਪਣੀ ਕੌਮ ਪ੍ਰਤੀ ਵਫਾਦਾਰੀ ਆਪਣੇ ਗੁਰੂ ਪ੍ਰਤੀ ਸ਼ਰਧਾ ਔਰ ਆਪਣੇ ਨਾਲ ਦੇ ਭਰਾਵਾਂ ਦੇ ਪ੍ਰਤੀ ਸਤਿਕਾਰ ਸਨਮਾਨ ਏਕਤਾ। ਅੱਜ ਮੈਂ ਵਧਾਈ ਦਿੰਦਾ ਸਭ ਤੋਂ ਪਹਿਲਾਂ ਸਮੁੱਚੀਆਂ BC ਦੀਆਂ ਜਿਹੜੀਆਂ ਸਾਡੇ ਲੋਅਰ ਮੇਨਲੈਂਡ ਦੀਆਂ ਸਿੱਖ ਸੁਸਾਇਟੀਆਂ ਨੂੰ ਜਿਨ੍ਹਾਂ ਦਾ ਬਹੁਤ ਹੀ ਵਧੀਆ ਉਪਰਾਲਾ ਅੱਜ ਦਾ ਉਹਨਾਂ ਨੇ ਸਿੱਖ ਸੰਗਤਾਂ ਨੂੰ ਇਕੱਠਿਆਂ ਕੀਤਾ ਔਰ ਕੌਮ ਦੇ ਭਵਿੱਖ ਦੀ ਜੋ ਸਾਡੇ ਨਾਲ ਅੱਜ ਹੋ ਰਿਹਾ ਤੇ ਜੋ ਸਾਡਾ ਫਿਊਚਰ ਹੈ ਉਹਦੇ ਬਾਰੇ ਗੱਲ ਕਰਨ ਦੇ ਲਈ ਅੱਜ ਦੀ ਇਕੱਤਰਤਾ ਨੂੰ ਸੱਦਿਆ। ਸਭ ਤੋਂ ਪਹਿਲਾਂ ਧੰਨਵਾਦ ਪੰਥ ਦਾ ਮਹਾਰਾਜ ਕੀ ਵਿਸ਼ਨੀ ਜਥਾ ਭਾਈ ਮੱਸਾ ਸਿੰਘ ਜੀ ਸਭਰਾਵਾਂ ਵਾਲਿਆਂ ਦਾ ਜਿਨ੍ਹਾਂ ਨੇ ਕੌਮ ਦੀ ਆਜ਼ਾਦੀ ਦੀ ਗੱਲ ਕੌਮ ਦੇ ਸਿਦਕ ਦੀ ਗੱਲ ਕੀਤੀ ਹੈ ਕਿਉਂਕਿ ਅੱਜ ਦਾ ਜਿਹੜਾ ਇਹ ਜਾਂ 2 ਦਿਨ ਪਹਿਲਾਂ ਉਹਨਾਂ ਮਹਾਨ ਕੌਮੀ ਸ਼ਹੀਦਾਂ ਦਾ ਦਿਨ ਸੀ ਜਿਨ੍ਹਾਂ ਨੇ ਕੌਮੀ ਅਣਖ ਦੇ ਲਈ ਕੌਮੀ ਸਦਕ ਦੇ ਲਈ
ਸ਼ਰਧਾ ਦੇ ਨਾਲ ਆਪਣੇ ਸੀਸ ਗੁਰੂ ਨੂੰ ਅਰਪਣ ਕੀਤੇ ਔਰ ਉਹਨਾਂ ਨੇ ਇਸ 20ਵੀਂ ਸਦੀ ਦੇ ਵਿੱਚ ਉਸ 17ਵੀਂ ਸਦੀ ਦੇ ਸਿੰਘਾਂ ਦਾ ਇਤਿਹਾਸ ਦੁਹਰਾਇਆ ਔਰ ਮਾਣਮੱਤਾ ਜਿਹੜਾ ਇਤਿਹਾਸ ਹੈ ਉਸ ਦੀ ਪਰੰਪਰਾ ਨੂੰ ਕਾਇਮ ਰੱਖਿਆ। ਖਾਲਸੇ ਦਾ ਇਤਿਹਾਸ ਗੌਰਵਮਈ ਵਿਰਸਾ। ਜਦੋਂ ਅਸੀਂ ਖਾਲਸੇ ਦੀ ਅਰਦਾਸ ਦੇ ਵਿੱਚ ਜੁੜਦੇ ਹਾਂ, ਸਿੱਖ ਦੀ ਅਰਦਾਸ ਦੇ ਵਿੱਚ ਜੁੜਦੇ ਹਾਂ, ਪਹਿਲਾ ਪ੍ਰਣ ਉਸ ਮੰਗਲਾਚਰਨ ਹੈ ਦਸਾਂ ਪਾਤਸ਼ਾਹੀਆਂ ਦਾ ਸਰੂਪ। ਨਮਸਕਾਰ ਹੈ ਉਸ ਅਕਾਲ ਨੂੰ। ਉਹਨਾਂ ਤੋਂ ਉਪਰੰਤ ਜਿਹੜਾ ਸਾਡੀ ਅਰਦਾਸ ਦਾ ਹਿੱਸਾ ਉਹ ਖਾਲਸੇ ਦੀ ਕਰਨੀ ਹੈ, ਉਹ ਖਾਲਸੇ ਦੀ ਕਮਾਈ ਹੈ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਬੰਦ ਕਟਵਾਇਆ, ਖੋਪਰੀਆਂ ਤਰਵਾਈਆਂ, ਚਰਖੜੀਆਂ ਤੇ ਚੜ੍ਹਿਆ। ਕਿਹੜਾ ਹੈ ਤਸੀਹਾ ਜਿਹੜਾ ਉਹਨਾਂ ਨੇ ਸਹੀ ਨਹੀਂ ਸਿਆ। ਸਾਡੀਆਂ ਉਹਨਾਂ ਮਾਤਾਵਾਂ ਦਾ, ਭੈਣਾਂ ਦਾ ਜਿਹੜਾ ਯੋਗਦਾਨ ਹੈ ਉਹਨਾਂ ਨੇ ਆਪਣੇ ਬੱਚਿਆਂ ਨੂੰ ਨੇਜ਼ਾਂ ਤੇ ਟੰਗਾਇਆ। ਆਪਣਾ ਮਾਣਮੱਤਾ ਇਤਿਹਾਸ ਸਿੱਖ ਇਤਿਹਾਸ ਦੇ ਵਿੱਚ ਲਿਖਿਆ ਤੇ ਸਿੱਖ ਦੇ ਆਪਣੇ ਸ਼ਹੀਦਾਂ ਦੇ ਉੱਤੇ ਕਦੇ ਰੁਦਰ ਪ੍ਰਗਟ ਨਹੀਂ ਕੀਤਾ, ਸਗੋਂ ਗੌਰਵ ਤੇ ਮਾਣ ਪ੍ਰਗਟ ਕੀਤਾ। ਇਸੇ ਲਈ ਸਿੱਖ ਦੀ ਅਰਦਾਸ ਦੇ ਵਿੱਚ ਦਾ ਵਿਕਾਸ ਹੁੰਦਾ ਆਇਆ। ਜਿੱਥੇ ਅਸੀਂ ਪੁਰਾਤਨ ਸ਼ਹੀਦਾਂ ਦਾ ਸਾਡਾ ਇੱਕ ਵੱਡਾ ਸਾਡੇ ਕੋਲ ਇੱਕ ਫਲਸਫਾ ਹੈ, ਇੱਕ ਗੌਰਵਮਈ ਸਾਡੇ ਕੋਲ ਇਤਿਹਾਸ ਹੈ, ਉੱਥੇ 20ਵੀਂ ਸਦੀ ਦੇ ਵਿੱਚ ਵੀ ਉਹਨਾਂ ਕੌਮ ਦੇ ਵਾਰਸਾਂ ਨੇ ਉੱਦਾਂ ਦਾ ਇੱਕ ਨਵਾਂ ਇਤਿਹਾਸ ਸਿਰਜਿਆ। ਕੌਮ ਦੀ ਜਦੋਂ ਅਸੀਂ ਪਾਤਸ਼ਾਹੀ ਦੀ ਗੱਲ ਕਰਦੇ ਹਾਂ ਤੇ ਪੰਜਾਬ ਦੇ ਨਾਲ ਖਾਲਸੇ ਦਾ ਸੰਬੰਧ ਜੁੜਦਾ। ਜਿਸ ਦਿਨ ਦੀਨ ਦੁਨੀਆ ਦੇ ਵਾਲੀ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਆਪਣਾ ਸਿੰਘ ਨਾਲ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੋਰਿਆਓ, ਪੰਜਾਬ ਦੀ ਜ਼ਰਖੇਜ਼ ਜ਼ਮੀਨ ਦੇ ਉੱਤੇ ਬੀਜਿਆ ਔਰ ਉਸ ਸਿਧਾਂਤ ਦੇ ਨਾਲ ਜੁੜੇ ਸਿੱਖ ਅਖਵਾਏ। ਉਹਨਾਂ ਸਿੱਖਾਂ ਤੋਂ ਫਿਰ ਗੁਰਮੁਖ ਤੇ ਗੁਰਮੁਖ ਤੋਂ ਖਾਲਸਾ। ਸਿੱਖ ਸੰਗਤ ਜਿਹੜੀ ਸਾਡੀ ਇਹ ਸੰਸਥਾਵਾਂ ਗੁਰਮਤਿ ਸਰਬੱਤ ਖਾਲਸਾ, ਉਹ ਅਸੀਂ ਇਤਿਹਾਸ ਦੇ ਵਿੱਚ ਐਸਟੈਬਲਿਸ਼ ਕੀਤੀਆਂ। ਗੁਰੂ ਪ੍ਰਤੀ ਸ਼ਰਧਾ, ਆਪਣੇ ਸਿੰਘਾਂ ਦਾ ਸਤਿਕਾਰ ਜਿਹੜਾ ਹੈ ਉਹਨਾਂ ਨੇ ਕਾਇਮ ਰੱਖਿਆ ਔਰ ਉਸ ਬੇਸ ਦੇ ਉੱਤੇ ਉਹਨਾਂ ਨੇ ਇੱਕ ਅਜਿਹਾ ਕਸ਼ਟਾਂ ਭਰਿਆ ਸਫ਼ਰ ਤੈਅ ਕੀਤਾ ਜਿਹਦੇ ਬਾਰੇ ਵਿੱਚ ਬਾਬਾ ਬੁੱਲੇ ਸ਼ਾਹ ਕਹਿੰਦਾ, ਭੂਰੀਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਇਹ ਸਾਡਾ ਵਿਰਸਾ, ਇਹ ਸਾਡਾ ਇਤਿਹਾਸ ਹੈ। ਜਿਸ ਦਿਨ ਖਾਲਸੇ ਨੇ ਆਪਣਾ ਸਫ਼ਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਆਰੰਭਿਆ, ਉਸ ਦੇ ਰਸਤੇ ਦੇ ਵਿੱਚ ਚਮਕੌਰ ਦੇ ਮੈਦਾਨ, ਸਰਹੰਦ ਦੀਆਂ ਦੀਵਾਰਾਂ, ਕਦੇ ਖਾਲਸੇ ਦੇ ਬੰਦ ਕੱਟਿਆ ਗਿਆ, ਕਦੇ ਖਾਲਸੇ ਨੂੰ ਚਰਖੜੀ ਤੇ ਚਾੜਿਆ ਗਿਆ, ਕਦੇ ਖਾਲਸੇ ਦੀ ਖੋਪਰੀ ਰੰਬੀਆਂ ਨਾਲ ਲੱਥੀ ਤੇ ਕਦੇ ਅਸੀਂ ਉਹ ਘੱਲੂਘਾਰੇ ਵੀ ਦੇਖੇ ਜਿਨ੍ਹਾਂ ਦੇ ਵਿੱਚ ਸਾਡੀ ਅੱਧੀ ਕੌਮ ਸ਼ਹੀਦ ਹੋ ਗਈ, ਜਿਸ ਨੂੰ ਅਸੀਂ ਵੱਡਾ ਘੱਲੂਘਾਰਾ ਕਹਿੰਦੇ ਹਾਂ। ਭਾਈ ਕਾਹਨ ਸਿੰਘ ਨਾਭਾ, ਭਾਈ ਰਤਨ ਸਿੰਘ ਭੰਗੂ ਦਾ ਪ੍ਰਾਚੀਨ ਪੰਥ ਪ੍ਰਕਾਸ਼, ਉਹ ਇਸ ਚੀਜ਼ ਦੀ ਅਗਵਾਈ ਕਰਦਾ। ਇੱਕ ਦਿਨ ਦੇ ਵਿੱਚ ਸਾਡੀ ਅੱਧੀ ਕੌਮ ਹੀ ਮਾਰੀ ਗਈ, ਪਰ ਜਿਹੜਾ ਗੁਰੂ ਨੇ ਉਹਨਾਂ ਨੂੰ ਬਖਸ਼ਿਸ਼ ਕੀਤੀ, ਅਜੇ ਵੀ ਕੌਮ ਦੇ ਵਾਰਸਾਂ ਦੇ ਇਹ ਸਨ, ਤਤ ਖਾਲਸਾ ਰਹਿ ਗਇਓ ਸਪੋਟ ਗਵਾਏ। ਹਮ ਰਾਖਤ ਪਾਤਸ਼ਾਹੀ ਦਾਵਾ, ਉਹ ਬਚਨ ਇਨ ਗਰੀਬ ਸਿੱਖਨ ਕੋ ਦਿਓ ਪਾਤਸ਼ਾਹੀ, ਜੇ ਯਾਦ ਰੱਖੇ ਹਮਰੀ ਗੁਰਿਆਈ। ਉਸ ਨੂੰ ਸੱਚ ਸਾਬਤ ਕਰਨ ਦੇ ਲਈ ਤਕਰੀਬਨ 60-65 ਸਾਲ ਦਾ ਸਮਾਂ 1710 ਤੋਂ ਲੈ ਕੇ 1762-1780 ਤੱਕ ਖਾਲਸੇ ਰਾਜ ਦੀ ਸਿਰਜਣਾ ਤੱਕ ਸਾਡੇ ਉਹਨਾਂ ਬਜ਼ੁਰਗਾਂ ਨੇ ਆਪਣੇ ਘਰ ਘੋੜਿਆਂ ਦੀਆਂ ਕਾਠੀਆਂ ਨੂੰ ਬਣਾਇਆ
ਇੱਕ ਜਨਰੇਸ਼ਨ ਨੂੰ ਉਹਨਾਂ ਨੇ ਕਾਨੂੰਵਾਨ ਦੇ ਸ਼ੰਭਾਂ ਦੇ ਵਿੱਚ, ਪਹਾੜਾਂ ਦੇ ਵਿੱਚ, ਬੀਆਬਾਨਾਂ ਦੇ ਵਿੱਚ, ਉਜਾੜਾਂ ਦੇ ਵਿੱਚ ਕਈ ਦਿਨ ਕੜਾਕੇ ਭੁੱਖੇ ਰਹਿ ਕੇ ਉਹਨਾਂ ਨੇ ਉਸ ਆਪਣੀ ਡਿਟਰਮੀਨੇਸ਼ਨ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ, ਉਸ ਨੂੰ ਸੰਸਾਰ ਦੇ ਸਾਹਮਣੇ ਸੱਚ ਸਾਬਤ ਕਰਕੇ ਰੱਖ ਦਿੱਤਾ। ਜਿਸ ਦਿਨ ਉਹਨਾਂ ਨੇ ਮਿਸਲਾਂ ਦੇ ਰੂਪ ਦੇ ਵਿੱਚ ਪੰਜਾਬ ਦੀ ਸਰਦਾਰੀ ਸੰਭਾਲੀ, ਉਸ ਤੋਂ ਉਪਰੰਤ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਅਜਿਹਾ ਸਿੱਖ ਰਾਜ ਸੰਸਾਰ ਦੇ ਸਾਹਮਣੇ ਰੱਖਿਆ ਜਿਹੜਾ ਸਰਬ ਸਾਂਝੀ ਵਾਰਤਾ ਦਾ ਰਾਜ ਸੀ, ਜਿਹੜਾ ਸਿੱਖ ਰਾਜ ਸੀ, ਖਾਲਸੇ ਦਾ ਰਾਜ ਸੀ। ਖਾਲਸੇ ਦਾ ਜਿਹੜਾ ਸੰਕਲਪ ਹੈ ਉਸ ਦੀਆਂ ਕਦਰਾਂ ਤੇ ਕੀਮਤਾਂ ਦੇ ਉੱਤੇ ਆਧਾਰਿਤ ਸੀ। ਦੇਗੋ ਤੇਗੋ ਫਤਿਹ, ਨੁਸਰਤ ਵੇਦ ਰੰਗ, ਜਾਪਤ ਨਾਨਕ ਗੁਰੂ ਗੋਬਿੰਦ ਸਿੰਘ। ਉਹ ਜਿਹੜਾ ਹਲੇਮੀ ਦਾ ਰਾਜ ਸੀ, ਜਿਹਦੀ ਗੱਲ ਕਦੇ ਪੰਚਮ ਪਾਤਸ਼ਾਹ ਨੇ ਕੀਤੀ, ਹੁਣ ਹੁਕਮ ਹੋਆ ਮਿਹਰਬਾਨ ਦਾ, ਤੈ ਕੋਈ ਨਾ ਕਿਸੇ ਰੰਝਾਣ ਦਾ, ਸਭੇ ਸਖਾਲੀ ਬੋਠੀਆਂ ਇਹੋ ਹੋਆ ਹਲੇਮੀ ਰਾਜ ਜੀ। ਉਹ ਹਲੇਮੀ ਰਾਜ ਸੀ। ਕੁਝ ਸਾਡੇ ਸਿੱਖ ਸਰਦਾਰਾਂ ਦੀ ਨਲਾਇਕੀ, ਕੁਝ ਡੋਗਰਿਆਂ ਦੀ ਗਦਾਰੀ, ਕੁਝ ਸਾਡੀ ਜਿਹੜੀ ਸਵਾਰਥ, ਸਿੱਖ ਸਰਦਾਰਾਂ ਦੇ ਵਿੱਚ ਸਵਾਰਥ ਆਇਆ, ਉਹਦੇ ਨਾਲ ਖਾਲਸਾ ਜੋ ਸਾਡਾ ਰਾਜ ਜਾਂਦਾ ਲੱਗਾ। ਅਸੀਂ ਮੁੜ ਕੇ ਉਹੋ ਜਿਹੀ ਕਿਰਦਾਰ ਵਾਲੀ ਲੀਡਰਸ਼ਿਪ ਕੌਮ ਦੇ ਵਿੱਚ ਨਹੀਂ ਪੈਦਾ ਕਰ ਸਕੇ ਜਿਹੜੀ ਉਹਨਾਂ ਨੂੰ ਕਦੇ ਸਮਾਂ ਮਿਲਿਆ ਤਾਂ ਉਹ ਆਪਣਾ ਰਾਜ ਲੈ ਸਕਦੇ। ਉਸ ਸਮੇਂ ਤੱਕ ਖਾਲਸਾ ਪੰਥ ਭਾਵੇਂ ਸ਼ੇਰਾਂ ਦੀ ਕੌਮ ਹੈ, ਭਾਵੇਂ ਸਿੱਖੀ ਸਦਕ ਨਾਲ ਜੂਝਣ ਵਾਲੇ ਜਾਂਬਾਜ਼ ਯੋਧਿਆਂ ਦਾ ਕਾਫਲਾ, ਪਰ ਕੌਮਾਂ ਦੀ ਜਿਹੜੀ ਯੋਗ ਲੀਡਰਸ਼ਿਪ ਹੈ ਉਹ ਕੌਮਾਂ ਨੂੰ ਰਾਜ ਭਾਗ ਦੇ ਮਾਲਕ ਬਣਾਉਂਦੀ ਹੈ। ਉਸ ਤੋਂ ਉਪਰੰਤ ਇੱਕ 20ਵੀਂ ਸਦੀ ਦਾ ਜਿਹੜਾ ਮੈਂ ਇਹਨੂੰ ਕਰਾਮਾਤ ਕਹਿੰਦਾ, ਉਹ ਸੀ ਸੰਤ ਜਰਨੈਲ ਸਿੰਘ ਦੀ ਖਾਲਸਾ ਪੰਥ ਦੇ ਵਿੱਚ ਆਮਦ। ਉਹਨਾਂ ਨੇ ਉਹਨਾਂ ਨੌਜਵਾਨਾਂ ਨੂੰ, ਖਲਕਤ ਨੂੰ, ਲੋਕਾਈ ਨੂੰ ਇਹ ਅਹਿਸਾਸ ਕਰਾਇਆ, ਖਾਲਸਾ ਜੀ ਅਸੀਂ ਗੁਲਾਮ ਹਾਂ, ਗੁਲਾਮੀ ਦੀਆਂ ਜੰਜੀਰਾਂ ਦੇ ਵਿੱਚ ਜਕੜੇ ਹੋਏ ਆ, ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ। ਇਹ ਜਿਹੜਾ ਸਬਕ ਸੀ ਕੌਮ ਦੇ ਉਹਨਾਂ ਮਨ ਚੱਲੇ ਗੱਭਰੂਆਂ ਨੂੰ ਸਿਖਾਇਆ। ਔਰ ਇੱਕ ਉਹ ਕਾਫਲਾ ਲੈ ਕੇ ਤੁਰੇ ਔਰ 10 ਸਾਲ ਤੱਕ ਕੌਮ ਨੇ ਇੱਕ ਅਜਿਹਾ ਸਿੱਖ ਸੰਘਰਸ਼ ਲੜਿਆ ਜਿਹਦੀ ਮਿਸਾਲ ਆਪਣੀ ਆਪ ਹੈ। ਕਈ ਵਾਰੀ ਕਹਿ ਦਿੰਦੇ ਬੰਦੇ ਅਸੀਂ ਉਹਨਾਂ ਕੁਰਬਾਨੀਆਂ ਵਿੱਚੋਂ ਕੀ ਖੱਟਿਆ। ਖਾਲਸਾ ਜੀ ਇਹ ਠੀਕ ਹੈ, ਸਾਡੀ ਯੋਗ ਲੀਡਰਸ਼ਿਪ ਸਾਨੂੰ ਰਾਜ ਭਾਗ ਦੇ ਮਾਲਕ ਨਹੀਂ ਬਣਾ ਸਕੀ, ਪਰ ਜਿਹੜੇ ਉਹ ਗੁਰੂ ਦਾ ਕਾਫਲੇ ਦੇ ਵਿੱਚ ਉਹ ਸ਼ਹੀਦ ਸਿੰਘ, ਉਹ ਆਪਣੇ ਗੁਰੂ ਦੀ ਓਟ ਦੇ ਆਸਰਾ ਲੈ ਕੇ ਕੌਮ ਲਈ ਜੂਝਣ ਲਈ ਤੁਰੇ। ਇਦੋਂ ਪਰੇ ਕੁਝ ਨਹੀਂ ਹੋ ਸਕਦਾ। ਉਹਨਾਂ ਨੇ ਕੌਮ ਦੇ ਲਈ ਜੂਝਦਿਆਂ ਆਪਣੀਆਂ ਕੁਰਬਾਨੀਆਂ ਦਿੱਤੀਆਂ। ਇੱਕ ਸ਼ਾਨਦਾਰ ਖਾਲਸੇ ਦਾ ਜਿਹੜਾ ਇਤਿਹਾਸ ਹੈ ਉਹ ਫਿਰ ਸਿਰਜਿਆ। ਸੋ ਅੱਜ ਦੀ ਇਕੱਤਰਤਾ ਦੇ ਵਿੱਚ ਮੈਂ ਥੋੜੀ ਜਿਹੀ ਬੈਕਗਰਾਉਂਡ ਦਿੱਤੀ ਹੈ ਸਿੱਖ ਇਤਿਹਾਸ ਦੀ, ਜਿਹੜੀ ਜ਼ਰੂਰੀ ਮੈਂ ਸਮਝਦਾ ਸੀ। ਜਿਹੜਾ ਸਾਡਾ ਅਗਲਾ ਅੱਜ ਦਾ ਪ੍ਰੋਗਰਾਮ ਹੈ, ਮੈਂ ਉਹਦੀ ਰੂਪਰੇਖਾ ਆਪ ਜੀ ਦੇ ਸਾਹਮਣੇ ਰੱਖਾਂਗਾ। ਸਭ ਤੋਂ ਪਹਿਲਾਂ 10 ਮਿੰਟ ਦੀ ਵੀਡੀਓ ਹੈ, ਉਹ ਹੈ ਭਾਈ ਦਲਜੀਤ ਸਿੰਘ ਹੋਣਾ ਦੀ, ਜਿਨ੍ਹਾਂ ਨੂੰ ਅਸੀਂ ਭਾਈ ਦਲਜੀਤ ਸਿੰਘ ਬਿੱਟੂ ਦੇ ਨਾਂ ਨਾਲ ਜਾਣਦੇ ਹਾਂ। ਔਰ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਲੰਬਾ ਸਮਾਂ ਉਹ ਅੰਡਰਗਰਾਉਂਡ ਵੀ ਰਹੇ ਔਰ ਉਹਨਾਂ ਨੇ ਉਸ ਸੰਘਰਸ਼ ਦੇ ਵਿੱਚ ਇੱਕ ਵੱਡਾ ਅਹਿਮ ਯੋਗਦਾਨ ਹੈ ਉਹਨਾਂ ਦਾ। ਅੱਜ ਵੀ ਕੌਮ ਪ੍ਰਤੀ ਦ੍ਰਿੜਤਾ ਉਹਨਾਂ ਦੀ, ਉਹਨਾਂ ਦਾ ਨਿਸ਼ਚਾ। ਇੱਕ ਵਾਰੀ ਮੈਨੂੰ ਉਹਨਾਂ ਨਾਲ ਮੁਲਾਕਾਤ ਕਰਨ ਦਾ ਸਮਾਂ ਮਿਲਿਆ, 5 ਸਾਲ ਦੀ ਗੱਲ ਹੈ। ਉਹ ਅਜੇ ਵੀ, ਨਹੀਂ ਤਾਂ ਮੈਂ ਆਪ ਕਈ ਵਾਰ ਦੇਖਦਾ ਬੰਦੇ ਦਾ ਮਨੋਬਲ ਡੋਲ ਜਾਂਦਾ, ਪਰ ਅਜੇ ਵੀ ਉਹ ਚੜ੍ਹਦੀ ਕਲਾ ਦੇ ਵਿੱਚ ਵਿਚਰਨ ਵਾਲੇ ਸਿੰਘ ਨੇ, ਅਜੇ ਵੀ ਗੁਰੂ ਦੇ ਭਾਣੇ ਵਿੱਚ ਅਡੋਲ ਰਹਿਣ ਵਾਲੇ ਸਿੰਘ ਨੇ। ਸੋ ਉਹਨਾਂ ਦੀ ਜਿਹੜੀ ਵੀਡੀਓ ਆ ਉਹ ਅਸੀਂ ਆਪ ਜੀ ਨੂੰ ਦਿਖਾ ਲਾਂਗੇ 10 ਮਿੰਟ ਦੇ ਲਈ। ਤੇ ਉਹਨਾਂ ਤੋਂ ਉਪਰੰਤ ਜਿਹੜੀ ਅੱਜ ਪੰਜਾਬ ਦੇ ਵਿੱਚ ਆਪਾਂ ਹਲਚਲ ਦੇਖਦੇ ਹਾਂ,
ਵਾਰਸ ਜਥੇਬੰਦੀ ਔਰ ਉਹਨਾਂ ਦੇ ਜਿਹੜੇ ਨੁਮਾਇੰਦੇ ਨੇ, ਉਹਨਾਂ ਦੇ ਭਾਈ ਅਮਰਤਪਾਲ ਸਿੰਘ ਜੀ, ਜਿਹੜੀ ਹਲਚਲ ਜਿਹੜੀ ਉਹਨਾਂ ਨੇ ਅੱਜ ਉਹ ਲਹਿਰ ਨੂੰ ਫਿਰ ਦੁਬਾਰਾ ਚੁੱਕਿਆ, ਜਿਹੜੇ ਨਸ਼ਿਆਂ 'ਚ ਗੁਲਤਾਨ ਹੋ ਚੁੱਕੇ ਨੌਜਵਾਨਾਂ ਨੂੰ ਬੰਗਾਰਿਆ। ਖਾਲਸਾ ਜੀ ਸਾਡਾ ਵਿਰਸਾ ਨਹੀਂ, ਸਾਡਾ ਜਿਹੜਾ ਵਿਰਸਾ ਸ਼ਹੀਦਾਂ ਦਾ, ਸਾਡਾ ਵਿਰਸਾ ਮਹਾਨ ਗੁਰਬਾਣੀ ਦਾ ਫਲਸਫਾ ਹੈ ਔਰ ਉਸ ਗੁਰਬਾਣੀ ਦੇ ਫਲਸਫੇ ਦੇ ਉੱਤੇ ਆਧਾਰਿਤ ਉਹਨਾਂ ਸ਼ਹੀਦਾਂ ਦੀਆਂ ਦਿੱਤੀਆਂ ਕੁਰਬਾਨੀਆਂ ਕੌਮੀ ਦਾ ਗੌਰਵਮਈ ਇਤਿਹਾਸ ਹੈ। ਉਸ ਨੂੰ ਉਹਨਾਂ ਨੇ ਲੈ ਕੇ ਅੰਮ੍ਰਿਤ ਸੰਚਾਰ ਦੀ ਇੱਕ ਲਹਿਰ ਸ਼ੁਰੂ ਕੀਤੀ। ਅੰਮ੍ਰਿਤ ਸੰਚਾਰ ਦੀ ਲਹਿਰ ਦੇ ਨਾਲ ਨਾਲ ਆਪਣਾ ਜਿਹੜਾ ਉਹਨਾਂ ਦਾ ਕੌਮੀ ਫਰਜ਼ ਹੈ ਉਹ ਵੀ ਉਹਨਾਂ ਨੇ ਕਿਹਾ, ਸਾਡਾ ਨਿਸ਼ਾਨਾ ਜਿਹੜਾ ਕੌਮ ਦੀ ਆਜ਼ਾਦੀ ਹੈ, ਸਾਡਾ ਨਿਸ਼ਾਨਾ ਅਸੀਂ ਖਾਲਿਸਤਾਨ ਹੈ, ਜਿਹੜਾ ਸਾਡਾ ਨਿਸ਼ਾਨਾ ਹੈ ਅਸੀਂ ਖਾਲਸੇ ਬਣ ਕੇ ਆਜ਼ਾਦ ਹੋ ਕੇ ਇੱਕ ਆਪਣਾ ਸੋਵਰਨ ਸਟੇਟਸ ਜਿਹੜੀ ਆ ਸੱਜਣੀ ਗੁਰੂ ਪੰਥ ਹੈ। ਔਰ ਗੁਰੂ ਪੰਥ ਦੇ ਵਿੱਚ ਜਿਹੜੀ ਮੈਂ ਸਮਝਦਾ ਅੱਜ ਦੀ ਸਾਡੀ ਲੋੜ ਆ, ਉਹ ਸਾਡੇ ਚਾਹੀਦੀ ਕੌਮੀ ਏਕਤਾ, ਗੁਰੂ ਦੇ ਵਿੱਚ ਸਾਡਾ ਵਿਸ਼ਵਾਸ, ਆਪਣੇ ਨਿਸ਼ਾਨੇ ਤੇ ਦ੍ਰਿੜਤਾ, ਆਪਣੇ ਸਿਧਾਂਤ ਨਾਲ ਕੰਪਰੋਮਾਈਜ਼ ਨਹੀਂ। ਤਰੀਕਾ ਸਾਡਾ ਵੱਖਰਾ ਹੋ ਸਕਦਾ, ਉਹਦੇ ਲਈ ਸਾਨੂੰ ਸੁਚੇਤਤਾ, ਏਕਤਾ ਔਰ ਆਪਣੇ ਇਸ ਨਿਸ਼ਾਨੇ ਪ੍ਰਤੀ ਦ੍ਰਿੜਤਾ ਤੇ ਗੁਰੂ ਪ੍ਰਤੀ ਸ਼ਰਧਾ, ਓਟ ਆਸਰਾ ਸਤਿਗੁਰੂ ਦਾ, ਕਲਗੀਆਂ ਵਾਲੇ ਦਾ, ਤੇ ਇਹ ਜਿਹੜਾ ਕੇਸਰੀ ਕਾਫਲਾ ਇਸ ਨੂੰ ਆਪਾਂ ਅੱਗੇ ਲੈ ਕੇ ਜਾਣਾ। ਇੱਕ ਵਾਰੀ ਫਿਰ ਮੈਂ ਸਾਰੇ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਜਿੰਨੀਆਂ ਸਾਡੀਆਂ ਲੋਅਰ ਮੇਲੈਂਡ ਦੀਆਂ ਸੁਸਾਇਟੀਆਂ ਸਾਰਿਆਂ ਦੇ ਨੁਮਾਇੰਦੇ ਬੈਠੇ ਹੋਏ ਨੇ, ਸਰਦਾਰ ਹਰਦੀਪ ਸਿੰਘ ਜੀ ਨਿੱਜਰ, ਇਹਨਾਂ ਦੀ ਸਮੁੱਚੀ ਟੀਮ ਬੈਠੀ ਹੈ, ਗੁਰੂ ਨਾਨਕ ਸਿੱਖ ਡਾਲਟਾ ਸਰੀ ਤੇ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦੇ ਸੱਜੇ ਪ੍ਰਧਾਨ ਸਾਹਿਬ ਬੈਠੇ ਨੇ, ਬੋਰਡ ਆਫ ਡਾਇਰੈਕਟਰ ਬੈਠੇ ਨੇ, ਮਾਨਯੋਗ ਜਥੇਦਾਰ ਜੀ ਬੈਠੇ ਨੇ, ਸਤਿੰਦਰਪਾਲ ਸਿੰਘ ਜੀ, ਸਾਰੇ ਇਕੱਤਰ ਆ। ਨਿਊ ਵੈਸਟ ਸਰਦਾਰ ਹਰਭਜਨ ਸਿੰਘ ਜੀ ਅਟਵਾਲ ਅਤੇ ਇਸੇ ਤਰ੍ਹਾਂ ਹੀ ਇਹਨਾਂ ਦੀ ਸਮੁੱਚੀ ਟੀਮ ਔਰ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਐਵਰਸਫੋਰਡ ਵਾਲੇ, ਉਹ ਵੀ ਸਾਰੇ ਸਿੰਘ ਆਏ ਹੋਏ ਨੇ। ਸਾਰੇ ਸਿੰਘਾਂ ਦਾ ਤਹਿ ਦਿਲੋਂ ਧੰਨਵਾਦ। ਇਹੋ ਜਿਹੇ ਫੰਕਸ਼ਨ ਸਾਨੂੰ ਫੇਰ ਵੀ ਕਰਨੇ ਚਾਹੀਦੇ ਆ ਤਾਂ ਕਿ ਜਿਹੜੀ ਉਹ ਚੇਤਨਤਾ ਆ, ਰਾਜਸੀ ਚੇਤਨਤਾ ਸਾਡੇ ਦੇ ਵਿੱਚੋਂ, ਉਹਨੂੰ ਅਸੀਂ ਕਾਇਮ ਰੱਖਣਾ। ਸੋ ਆਓ ਹੁਣ ਇੱਕ ਮੈਂ ਭੁੱਲ ਚੱਲਿਆ ਸੀ, ਸਾਡੇ ਬੜੇ ਸਤਿਕਾਰਯੋਗ ਮਾਨਯੋਗ ਗਿਆਨੀ ਜੀ ਗਿਆਨੀ ਨਰਿੰਦਰ ਸਿੰਘ ਜੀ, ਉਹ ਵੀ ਬੈਠੇ ਹੋਏ ਨੇ, ਉਹਨਾਂ ਦੇ ਵੀ ਧੰਨਵਾਦ ਹੈ ਜੀ। ਤੇ ਸਾਰੇ ਸਿੰਘਾਂ ਦਾ ਜਿੰਨੇ ਵੀ ਇੱਥੇ ਆ ਕੇ ਬੈਠੇ ਨੇ, ਮੈਂ ਗਾਂ ਤੇ ਵੀ ਇੰਟਰੋਡਕਸ਼ਨ ਸਾਰਿਆਂ ਦੀ ਕਰਾਈ ਜਾਣੀ ਹੈ ਜਦੋਂ ਆਪਾਂ ਸਟੇਜ ਚੱਲੀ ਜਾਣੀ ਹੈ। ਸੋ ਆਓ ਆਪਾਂ ਹੁਣ ਖਾਲਸਾ ਦਰਬਾਰ ਵਾਲੇ ਵੀ ਜਿੰਨੇ ਸਿੰਘ ਗਿੱਲ ਸਾਹਿਬ ਮੈਂ ਦੇਖ ਲਿਆ ਬੈਠੇ ਹੋਣ, ਸਾਰੇ ਇਹ ਜਿੰਨੇ ਵੀ ਮੁੱਢਲੇ ਇਹਨਾਂ ਦੇ ਮੈਂਬਰ ਖਾਲਸਾ ਦਰਬਾਰ ਦੇ, ਸਾਰਿਆਂ ਨੂੰ ਜੀ ਆਇਆਂ ਨੂੰ ਜੀ। ਤੇ ਹੁਣ ਆਪਾਂ ਵੀਡੀਓ ਦੇਖਦੇ ਹਾਂ, ਉਹਦੇ ਦੇ ਨਾਲ ਅਦਾਰਾ ਪੰਜਾਬ ਗਾਰਡੀਅਨ, ਇਹਨਾਂ ਦੇ ਸਾਰੇ ਪ੍ਰਬੰਧਕ, ਇਹ ਵੀ ਸਾਰੇ ਸੱਜਣ ਬੈਠੇ ਨੇ, ਇਹ ਵੀ ਉਪਰਾਲੇ ਕਰਦੇ ਰਹਿੰਦੇ ਨੇ ਇਸ ਪਾਸੇ, ਕਿਉਂਕਿ ਇਹਨਾਂ ਕੋਲ ਮੀਡੀਆ ਦਾ ਇਸ ਵੇਲੇ ਜੋਗਿਆ, ਇਹਨਾਂ ਦੇ ਕੋਲ ਪੇਪਰ ਹੈ, ਅਖਬਾਰ ਹੈ, ਅਦਾਰਾ, ਤੇ ਜਿਹੜੀਆਂ ਸੁਸਾਇਟੀਆਂ ਨੇ ਉਹ ਸਾਡੇ ਧਾਰਮਿਕ ਅਦਾਰੇ ਨੇ। ਅਸੀਂ ਮੀਰੀ ਪੀਰੀ ਦੇ ਸਿਧਾਂਤ ਦੇ ਜਿਹੜੇ ਹੈਗੇ ਆ ਉਹ ਸਾਡੇ ਤੇ ਲੱਗਦਾ, ਉਹਦੇ ਅਨੁਯਾਈ ਆ। ਛੇਵੇਂ ਪਾਤਸ਼ਾਹ ਨੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਕੇ ਮੀਰੀ ਤੇ ਪੀਰੀ ਨੂੰ ਜੋੜਿਆ। ਸੋ ਸਾਰੀਆਂ ਸੁਸਾਇਟੀਆਂ ਦਾ ਤਹਿ ਦਿਲੋਂ ਧੰਨਵਾਦ ਔਰ ਉਹਦੇ ਨਾਲ ਸਾਰੇ ਵੀਰਾਂ ਦਾ ਧੰਨਵਾਦ। ਸੋ ਇੱਕ ਵਾਰੀ ਫਿਰ ਸਾਰਿਆਂ ਦਾ ਧੰਨਵਾਦ। ਸੋ ਆਓ ਹੁਣ ਆਪਾਂ ਭਾਈ ਦਲਜੀਤ ਸਿੰਘ ਹੋਣਾ ਦੀ ਵੀਡੀਓ ਦੇਖੀਏ, ਤਕਰੀਬਨ ਆਉਣ ਵਾਲੇ 10 ਮਿੰਟ ਦੇ ਲਈ। ਉਹ ਤੋਂ ਉਪਰੰਤ ਆਪਾਂ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਦੀ ਵੀਡੀਓ ਦੇਖਾਂਗੇ। ਫਿਰ ਸਾਡੇ ਜਿਹੜੇ ਅਗਲੇ ਬੁਲਾਰੇ ਨੇ ਭਾਈ ਮਨਿੰਦਰ ਸਿੰਘ, ਉਹ ਆਪ ਜੀ ਨਾਲ ਵਿਚਾਰ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਪੰਜਾਬ ਦੇ ਸਾਹਮਣੇ ਵੀ ਇਕਨੋਮਿਕਸ ਦੇ, ਐਜੂਕੇਸ਼ਨ ਦੇ, ਇਨਵਾਇਰਨਮੈਂਟ ਦੇ, ਕਲਚਰ ਦੇ, ਲੈਂਗੁਏਜ ਦੇ, ਸਸਟੇਨੇਬਿਲਿਟੀ ਦੇ, ਫਿਊਚਰ ਦੇ ਕੁਐਸਚਨ ਹੈ ਬਹੁਤ ਵੱਡੇ, ਤੇ ਸਾਡੇ ਸਾਹਮਣੇ ਅੱਖਾਂ ਵਿੱਚ ਝਾਕ ਰਹੇ ਨੇ। ਤੇ ਇਹਨਾਂ ਸਾਰਿਆਂ ਨੂੰ ਸਾਨੂੰ ਸਨਮੁਖ ਹੋਣਾ ਬਣਦਾ ਹੈ।
ਤੇ ਜਦੋਂ ਐਡੇ ਚੈਲੰਜਸ ਹੋਣ ਤੇ ਸਮੇਂ ਵੀ ਇੰਨੇ ਇੰਪੋਰਟੈਂਟ ਹੋਣ ਕਿ ਜਿੱਥੇ ਹੋ ਵੀ ਬਹੁਤ ਕੁਝ ਸਕਦਾ ਹੈ। ਤੇ ਉੱਥੇ ਸਾਡੀ ਟੇਕ ਤਾਂ ਗੁਰੂ ਸ਼ਬਦ ਹੈ, ਗੁਰਬਾਣੀ, ਕਿਉਂਕਿ ਤੁਰ ਕੇ ਬਾਣੀ ਹੋਰ ਜੋ ਕੁਛ ਵੀ ਹੈ ਉਹ ਮਨੁੱਖ ਨੇ ਬਣਾਇਆ ਹੈ, ਸਿਰਜਿਆ। ਤੇ ਗੁਰਬਾਣੀ ਤੋਂ ਬਾਅਦ ਸਾਡੀ ਹਿਸਟਰੀ ਹੈ, ਤਾਂ ਸਾਡੀ ਹਿਸਟਰੀ ਵੀ ਜੋ ਰੀਅਲ ਹਿਸਟਰੀ ਸਿੱਖਾਂ ਦੀ ਉਹੀ ਹੈ ਜੋ ਗੁਰਬਾਣੀ 'ਚ ਭਿੱਜੇ ਹੋਏ ਰੂਹਾਂ ਨੇ ਜਾਂ ਉਹਨੂੰ ਜਿਉਣ ਵਾਲੀ ਰੂਹਾਂ ਨੇ ਬਣਾਇਆ, ਉਹੀ ਟਰਾਂਸਲੇਟ ਹੋਈ ਹੈ ਲਾਈਫ 'ਚ ਵਿੱਚ। ਅਸੀਂ ਇਹਨਾਂ ਤੋਂ ਹੀ ਸੇਧ ਲੈਣੀ, ਕਿਉਂਕਿ ਇਹ ਇਟਰਨਲ ਆ, ਇਹ ਸਦਾ ਨਹੀਂ। ਤੇ ਅਸੀਂ ਸਿੱਖਾਂ ਨੇ ਗੁਰੂ ਅਨੁਸਾਰ ਸਿੱਖਾਂ ਦਾ ਜੀਵਨ ਜਿਉਣਾ ਹੈ, ਨਾਮ ਜਪਣਾ ਤੇ ਜਪਾਉਣਾ ਹੈ। ਤੇ ਨਾਮ ਜਪਣ ਜਪਾਉਣ ਲਈ ਇੱਕ ਆਦਰਸ਼ ਸਮਾਜ ਚਾਹੀਦਾ, ਜਿਹਨੂੰ ਗੁਰਮਤਿ ਵਿੱਚ ਬੇਗਮਪੁਰਾ ਦੱਸਿਆ ਗਿਆ। ਉਹ ਹੀ ਹੈ ਸਮਾਜ ਸਿਰਜਣਾ। ਇਹ ਸਾਡਾ, ਇਹ ਵੀ ਗੁਰੂ ਨੇ ਫਰਜ਼ ਆਇਦ ਕੀਤਾ। ਤੇ ਉਹ ਸਮਾਜ ਤਾਂ ਹੀ ਟਿਕ ਸਕਦਾ ਹੈ ਜੇ ਕੋਈ ਰਾਜ ਉਹ ਜਿਹਾ ਹੋਵੇਗਾ ਜਿਹੜਾ ਉਹਨੂੰ ਸਪੋਰਟ ਕਰਦਾ ਹੋਵੇ। ਉਸ ਨੂੰ ਅਸੀਂ ਹਲੇਮੀ ਰਾਜ ਕਹਿੰਦੇ ਹਾਂ ਜਾਂ ਇੱਕ ਆਦਰਸ਼ ਰਾਜ ਕਹਿੰਦੇ ਹਾਂ, ਜਿਹੜਾ ਸਰਬਤ ਦੇ ਭਲੇ ਵਾਲਾ ਰਾਜ ਹੋਵੇ, ਜਸਟ ਰਾਜ ਹੋਵੇ, ਸਾਰਿਆਂ ਨੂੰ ਇੱਕੋ ਜਿਹਾ ਹੋਵੇ। ਤੇ ਇਹੋ ਜਿਹਾ ਰਾਜ ਉਦੋਂ ਹੀ ਹੁੰਦਾ ਜਦੋਂ ਖਾਲਸੇ ਜੀ ਦਾ ਬੋਲਬਾਲਾ, ਤੇ ਉਹਦੇ ਲਈ ਅਸੀਂ ਸਦਾ ਜਦੋਜਹਿਦ ਕਰਨਾ ਹੈ। ਗੁਰੂ ਨੇ ਸਾਨੂੰ 10ਵੇਂ ਜਾਮੇ 'ਚ ਖਾਲਸੇ ਵੱਲੋਂ ਪ੍ਰਗਟ ਕੀਤਾ ਤੇ ਖਾਲਸੇ ਨੂੰ ਵਡਿਆਈਆਂ ਦਿੱਤੀਆਂ, ਬਹੁਤ ਸੋਵਰੈਨਿਟੀ ਦਿੱਤੀ, ਉਹਨੂੰ ਪਾਤਸ਼ਾਹੀ ਦਿੱਤੀ। ਉਹ ਕਿਸੇ ਤਖਤੇ ਦੀ ਨਹੀਂ, ਉਹ ਖੁਦ ਖੁਦਾ। ਤੇ ਉਹਨੇ ਜਿੱਥੇ ਵੀ ਉਹ ਹੈ, ਇੱਥੇ ਆ ਕਿੱਥੇ ਵੀ, ਉਹਨੇ ਉਸੇ ਤਰ੍ਹਾਂ ਹੀ ਜਿਉਣਾ ਹੈ। ਉਹ ਆਪ ਵੀ ਸੋਵਰਨ ਹੈ, ਗੁਰੂ ਦੇ ਜਿਹੜੇ ਇੰਸਟੀਟਿਊਸ਼ਨ ਹੈ, ਗੁਰੂ ਘਰ, ਉਹ ਵੀ ਸੋਵਰਨ, ਉਸੇ ਤਰ੍ਹਾਂ ਹੀ ਐਕਟ ਕਰਨਾ। ਤੇ ਜਿੱਥੇ ਵੀ ਇਸ ਚੀਜ਼ ਦਾ ਵਿਰੋਧ ਹੁੰਦਾ ਆ, ਲਾਈਫ ਵਿੱਚ ਭੰਗ ਪੈਂਦਾ ਆ, ਧਰਮ 'ਚ ਵਿਗਾੜ ਪਾਏ ਜਾਂਦੇ ਆ, ਜਾਂ ਜ਼ੋਰ ਜ਼ਬਰ ਹੁੰਦਾ ਹੈ, ਜਾਂ ਧੱਕਾ, ਐਕਸਪਲੋਇਟੇਸ਼ਨ, ਐਕਸਪ੍ਰੈਸ਼ਨ ਹੁੰਦਾ ਆ, ਉੱਥੇ ਖਾਲਸੇ ਦਾ ਫਰਜ਼ ਬਣਦਾ ਕਿ ਉਹਨੇ ਫਿਰ ਜੋ ਗੁਰੂ ਨੇ ਸਾਨੂੰ ਸਿਧਾਂਤ ਦਿੱਤਾ, ਮੇਰੀ ਪ੍ਰਿਆ ਸੰਤ ਸਿਪਾਹੀਆ, ਉਹਦੇ ਅਨੁਸਾਰ ਸ਼ਸਤਰ ਚੱਕਣਾ ਹੈ ਤੇ ਉਹ ਸਭ ਕੁਛ ਕਰੈਕਟ ਕਰਨਾ ਹੈ ਸ਼ਸਤਰ ਦੇ ਨਾਲ, ਆਮ ਸ਼ਸਤਰ ਦੇ ਨਾਲ। ਤੇ ਉਹ ਜਿਹਾ ਰਾਜ ਜਿਹੜਾ ਹਲੇਮੀ ਰਾਜ ਆ, ਜਿਸ ਰਾਜ ਦੁਆਰਾ ਲੈ ਕੇ ਆਉਣਾ, ਜੋ ਸਾਡਾ ਖਾਲਿਸਤਾਨ ਦਾ ਸੰਘਰਸ਼, ਹੁਣ ਦਾ ਸੰਘਰਸ਼ ਜੋ ਅਸੀਂ ਲੜ ਰਹੇ ਹਾਂ, ਲੜਿਆ, ਉਹ ਵੀ ਇਹਦੀ ਕੰਟੀਨਿਊਸ਼ਨ ਹੈ। ਇਹ ਕੋਈ ਹੁਣ ਦੇ ਸਮਿਆਂ ਦੀ ਕ੍ਰੀਏਸ਼ਨ ਨਹੀਂ ਹੈ। ਇਹ ਪਹਿਲਾ ਪਾਤਸ਼ਾਹ ਤੋਂ ਲੱਗ ਕੇ 6ਵੇਂ ਪਾਤਸ਼ਾਹ, 10ਵੇਂ ਪਾਤਸ਼ਾਹ ਦੇ ਖਾਲਸੇ ਦੀ ਸਾਜਨਾ, ਤੇ ਉਸ ਤੋਂ ਬਾਅਦ ਸਿੱਖ ਹਿਸਟਰੀ, ਮਿਸਲ ਪੀਰੀਅਡ ਤੇ ਸਿੱਖ ਰਾਜ ਦੀ ਲਗਾਤਾਰ ਕੰਟੀਨਿਊਟੀ ਹੈ। ਤੇ ਉਸ ਤੋਂ ਬਾਅਦ ਅੰਗਰੇਜ਼ਾਂ ਵਿਰੁੱਧ ਤੇ ਹੁਣ ਕਿ ਅਸੀਂ ਸਰਬਤ ਦੇ ਭਲੇ ਲਈ, ਖਾਲਸੇ ਦੇ ਬੋਲਬਾਲੇ ਲਈ ਤੇ ਹਲੇਮੀ ਰਾਜ ਲਈ ਸੰਘਰਸ਼ ਕੀਤਾ ਹੈ ਤੇ ਕਰਦੇ ਰਹਾਂਗੇ। ਇਹੀ ਸਾਡਾ ਬਿਰਧ ਆ, ਫਰਜ਼ ਆ, ਤੇ ਅਸੀਂ ਕਰਨਾ ਹੈ। ਤੇ ਹੋਣ ਵਾਲੇ ਤਖਤ ਦੇ ਖਿਲਾਫ ਵੀ ਸਾਡਾ ਇਹੀ ਸੰਘਰਸ਼ ਹੈ, ਕਿਉਂਕਿ ਉਹਨੇ 84 ਵੇਲੇ ਬਿਲਕੁਲ ਸਪਸ਼ਟ ਰੂਪ ਤੇ ਗੁਰੂ ਗ੍ਰੰਥ ਤੇ ਗੁਰੂ ਪੰਥ ਤੇ ਹਮਲਾ ਕੀਤਾ। ਤੇ ਸਾਨੂੰ ਸਾਡੇ ਸਭ ਤੋਂ ਵੱਡੇ ਪਿਛਲੀ ਸਦੀ ਦੇ ਸ਼ਹੀਦ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਨੇ ਸੁੱਤੇ ਹੀ ਹੋਏ ਕੌਮ ਨੂੰ, ਪੰਥ ਨੂੰ ਜਗਾਇਆ। ਸ਼ਹੀਦਾਂ ਨੇ ਦੁਆਰਾ ਫੇਰੇ ਪਾਏ। ਭਾਈ ਸਾਹਿਬ ਭਾਈ ਦਲਜੀਤ ਸਿੰਘ ਜੀ, ਜਿਨ੍ਹਾਂ ਨੂੰ ਆਪਾਂ ਦਲਜੀਤ ਸਿੰਘ ਬਿੱਟੂ ਦੇ ਨਾਂ ਨਾਲ ਜਾਣਦੇ ਹਾਂ, ਉਹਨਾਂ ਨੇ ਸਾਡੇ ਅੱਜ ਦਾ ਜੋ ਹੈ ਉਸ ਦਾ ਐਨਾਲਿਸਿਸ ਕੀਤਾ ਹੈ। ਜਿਹੜਾ ਸਾਡਾ ਸਿੱਖੀ ਦਾ ਕਨਸੈਪਟ ਹੈ, ਗੁਰੂ ਸਾਹਿਬ ਨੇ ਸਾਨੂੰ ਦਿੱਤਾ, ਉਹਦਾ ਵੀ ਆਪਾ ਚੀਨਣਾ, ਸੈਲਫ ਐਨਾਲਿਸਿਸ ਹੈ ਸਿੱਖ ਦਾ, ਕਿ ਅੱਜ ਸਾਡੇ 'ਚ ਕੀ ਹੋ ਰਿਹਾ, ਉਸ ਨੂੰ ਸੁਧਾਰ ਕੇ ਗਾਂਹ ਤੁਰਨਾ। ਕਿਉਂਕਿ ਗੁਲਾਮੀ ਚਾਹੇ ਇਨਸਾਨ ਦੀ ਹੋਵੇ ਜਾਂ ਕੌਮਾਂ ਦੀ ਹੋਵੇ, ਮਾਰਟਨ ਲੂਥਰ ਕਿੰਗ ਜੂਨੀਅਰ ਨੇ ਕਿਹਾ ਸੀ
ਕਹਿੰਦਾ ਗੁਲਾਮੀ ਇਨਸਾਨ ਜਾਂ ਕੌਮ ਦੀ ਸ਼ਖਸੀਅਤ ਦਾ ਸਤਿਆਨਾਸ਼ ਕਰ ਦਿੰਦੀ ਹੈ। ਔਰ ਹੁਣ ਜੋ ਅਗਲਾ ਹੈ ਸਾਡਾ ਪ੍ਰੋਗਰਾਮ ਉਹ ਹੈ ਕਿ ਇੱਕ ਹੋਰ ਵੀਡੀਓ ਪੰਜਾਬ ਦੇ ਵਾਰਿਸ ਭਾਈ ਅਮਰਤਪਾਲ ਸਿੰਘ ਜੀ, ਜਿਹਦਾ ਨਾਮ ਮੈਂ ਪਹਿਲਾਂ ਜ਼ਿਕਰ ਕੀਤਾ ਸੀ, ਜਿਨ੍ਹਾਂ ਦੇ ਕਰਕੇ ਸਾਡਾ ਮੇਨ ਸਾਡਾ ਫੰਕਸ਼ਨ ਹੈ, ਸਾਡੇ ਕੀ ਨੋਟ ਬੁਲਾਰੇ ਨੇ ਡਾਕਟਰ ਅਮਰਜੀਤ ਸਿੰਘ ਜੀ ਵਾਸ਼ਿੰਗਟਨ ਤੋਂ। ਉਹਨਾਂ ਦਾ ਮੈਂ ਥੋੜ੍ਹਾ ਜਿਹਾ ਜ਼ਿਕਰ ਕਰ ਦਿਆਂ ਕਿਉਂਕਿ ਉਹਨਾਂ ਨੇ ਆਪ ਜੀ ਦੇ ਨਾਲ ਬੜੇ ਭਰਪੂਰ ਵਿਚਾਰ ਸਾਂਝੇ ਕਰਨੇ ਨੇ। ਤਕਰੀਬਨ ਅੱਜ ਤੋਂ 30-32 ਸਾਲ ਪਿੱਛੇ ਚੱਲ ਰਹੀ ਹੈ, 1991 ਜਾਂ 92 ਦੀ ਗੱਲ ਹੈ। ਇਸੇ ਤਰ੍ਹਾਂ ਸੁਸਾਇਟੀਆਂ ਦਾ ਇੱਕ ਫੰਕਸ਼ਨ ਸੀ, ਸਕਾਟ ਰੋਡ ਦੇ ਉੱਤੇ ਕੋਹੇਨੂਰ ਰੈਸਟੋਰੈਂਟ ਹੁੰਦਾ ਸੀ, ਉਹਦੇ ਵਿੱਚ ਸਾਰੇ ਸਿੰਘ ਸੀਗੇ, ਛੋਟਾ ਹਾਲ ਸੀਗਾ ਉਹਨਾਂ ਦਾ। ਪਹਿਲੀ ਵਾਰੀ ਡਾਕਟਰ ਸਾਹਿਬ ਨੂੰ ਮੈਂ ਉੱਥੇ ਮਿਲਿਆ, ਉੱਥੇ ਇਹਨਾਂ ਨੂੰ ਮੈਂ ਬੋਲਦਿਆਂ ਦੇਖਿਆ। ਇਹਨਾਂ ਦੀ ਸਿੱਖ ਇਤਿਹਾਸ ਪ੍ਰਤੀ ਡੂੰਘਾਈ ਨਾਲ ਡੂੰਘੀ ਜਾਣਕਾਰੀ ਔਰ ਗੁਰਬਾਣੀ ਦੇ ਫਲਸਫੇ ਦਾ ਬਿਆਨ ਔਰ ਉਹਦੇ ਨਾਲ ਇੱਕ ਤਕੜੇ ਪੰਥਕ ਬੁਲਾਰੇ ਹੋਣ ਦਾ ਜਿਹੜਾ ਮਾਣ ਆ ਇਹਨਾਂ ਨੂੰ ਪ੍ਰਾਪਤ ਹੈ। ਡਾਕਟਰ ਸਾਹਿਬ, ਤੁਹਾਨੂੰ ਸਮੁੱਚੀਆਂ ਸਿੱਖ ਸੰਗਤਾਂ ਵੱਲੋਂ, ਸੁਸਾਇਟੀਆਂ ਵੱਲੋਂ ਜੀ ਆਇਆਂ ਨੂੰ ਜੀ। ਔਰ ਬਹੁਤ ਲੰਬੇ ਸਮੇਂ ਬਾਅਦ ਤੁਹਾਡੀ ਆਮਦ ਹੈ ਔਰ ਮੈਂ ਸਮਝਦਾ ਤੁਹਾਡੀ ਆਮਦ ਸਾਡੀ ਕੌਮ ਦੇ ਲਈ ਇੱਕ ਖੁਸ਼ ਮਰੀਦ ਜਿਹੜਾ ਮੌਕਾ ਹੈ, ਇੱਕ ਅਵਸਰ ਹੈ। ਫਿਰ ਵੀ ਬੈਠ ਕੇ ਗੁਰੂ ਦੀਆਂ ਬਾਤਾਂ ਪਾਇਆ ਕਰਾਂਗੇ, ਕੌਮ ਦੀਆਂ ਬਾਤਾਂ ਪਾਇਆ ਕਰਾਂਗੇ, ਤਾਂ ਕਿ ਆਪਾਂ ਕੌਮ ਦੇ ਭਵਿੱਖ ਨੂੰ, ਕੌਮ ਦੇ ਉਸ ਗੱਡੀ ਜਿਹੜੀ ਦੀ ਤੋਂ ਲੈ ਚੁੱਕੀ ਹੈ, ਤੁਹਾਡੇ ਨਾਲ ਅਸੀਂ ਜਿੰਨਾ ਸਾਡਾ ਸਫ਼ਰ ਰਿਹਾ ਤਕਰੀਬਨ ਪਿਛਲੇ 30 ਸਾਲਾਂ ਦਾ, ਉਹਦੇ ਵਿੱਚ ਉਹ ਤੋਂ ਵੀ ਵੱਧ ਜਿਹੜਾ, ਕਿਉਂਕਿ ਹੁਣ ਤੁਹਾਡਾ ਆਉਣ ਜਾਣ ਵੀ ਬਣ ਗਿਆ, ਆਪਾਂ ਇਹਨੂੰ ਗਾਂਹ ਵੀ ਰੱਖਾਂਗੇ, ਗਾਂਹ ਵੀ ਸੈਮੀਨਾਰ ਰੱਖਾਂਗੇ, ਇੱਦਾਂ ਦੀਆਂ ਇਕੱਤਰਤਾਵਾਂ ਰੱਖਾਂਗੇ ਤਾਂ ਕਿ ਜਿਹੜੀ ਆਪਣੇ ਕੁਛ ਪੰਥ ਦਾ, ਗੁਰੂ ਪੰਥ ਦਾ ਜਿਹੜਾ ਰਾਜ ਹੈ ਜਾਂ ਉਹਦਾ ਭਵਿੱਖ ਹੈ, ਉਸ ਨੂੰ ਆਪਾਂ ਸੁਧਾਰਨਾ। ਸੋ ਹੁਣ ਆਪਾਂ ਵੀਡੀਓ ਦੇਖਾਂਗੇ, ਭਾਈ ਅਮਰਤਪਾਲ ਸਿੰਘ ਜੀ ਦੇ ਵਿਚਾਰ ਸਰਵਣ ਕਰਦੇ ਹਾਂ, ਉਹਨਾਂ ਤੋਂ ਉਪਰੰਤ ਫਿਰ ਮੈਂ ਆਪ ਜੀ ਦੇ ਨਾਲ ਇੱਦਾਂ ਹੀ ਕੰਟੀਨਿਊਟਲੀ ਵਿਚਾਰਾਂ ਦੀ ਸਾਂਝ ਪਾਉਂਦਾ ਰਹਾਂਗਾ। ਜਿੰਨੀਆਂ ਵੀ ਸਾਡੀਆਂ ਸਾਰੀਆਂ ਸੁਸਾਇਟੀਆਂ ਦਾ, ਸਾਰੇ ਪ੍ਰਬੰਧਕਾਂ ਦਾ, ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅੱਜ DC ਸਿੱਖ ਗੁਰਦੁਆਰਾ ਕੌਂਸਲ ਵੱਲੋਂ ਜਿਹੜਾ ਪ੍ਰੋਗਰਾਮ ਉਲੀਕਿਆ ਗਿਆ ਹੈ, ਮੈਨੂੰ ਪ੍ਰਬੰਧਕਾਂ ਵੱਲੋਂ ਹੁਕਮ ਹੋਇਆ ਸੀ ਕਿ ਤੁਸੀਂ ਇਹ 'ਚ 5 ਮਿੰਟ ਦਾ ਸੰਬੋਧਨ ਕਰਨਾ ਹੈ। ਵਿਸ਼ਾ ਸਿੱਖਾਂ ਦਾ ਪ੍ਰੈਜ਼ੈਂਟ ਤੇ ਫਿਊਚਰ, ਜਿਹੜਾ ਵਰਤਮਾਨ ਤੇ ਭਵਿੱਖ ਹੈ, ਉਹ ਰੱਖਿਆ ਗਿਆ। ਦੇਖੋ, ਜਿਹੜਾ ਸਿੱਖਾਂ ਦਾ ਵਰਤਮਾਨ ਹੈ, ਇਹਨੂੰ ਜਾਣਨ ਤੋਂ ਪਹਿਲਾਂ ਆਪਾਂ ਸਿੱਖਾਂ ਦੇ ਅਤੀਤ ਵੱਲ ਜੇ ਝਾਤੀ ਮਾਰੀਏ, ਪਿਛਲੇ 150 ਸਾਲ ਤੋਂ ਸਿੱਖ ਜਿਹੜੇ ਨੇ ਉਹ ਗੁਲਾਮੀ ਵਾਲਾ ਜੀਵਨ ਅਸੀਂ ਬਤੀਤ ਕਰ ਰਹੇ ਹਾਂ। 1849 ਦੇ ਵਿੱਚ ਜਦੋਂ ਸਾਡਾ ਰਾਜ ਭਾਗ ਗਿਆ, ਉਸ ਤੋਂ ਬਾਅਦ 'ਚ ਅਸੀਂ ਇੱਕ ਐਸੀ ਭਟਕਣਾ ਦੇ ਵਿੱਚ ਹਾਂ ਜਿਹੜੀ ਸਾਨੂੰ ਕਦੀ ਕਿਤੇ ਲੈ ਕੇ ਜਾ ਰਹੀ। 47 ਦੇ ਵਿੱਚ ਬੇਸ਼ੱਕ ਜਿਹੜੀ ਪਾਵਰ ਹੈ ਉਹ ਗੋਰਿਆਂ ਦੇ ਹੱਥੋਂ ਨਿਕਲ ਕੇ ਹਿੰਦੂ ਦੇ ਹੱਥ 'ਚ ਆ ਗਈ, ਪਰ ਸਿੱਖਾਂ ਦੀ ਜਿਹੜੀ ਦਸ਼ਾ ਹੈ ਉਹ ਪਹਿਲਾਂ ਨਾਲੋਂ ਵੀ ਮਾੜੀ ਹੋ ਚੁੱਕੀ ਹੈ। 47 ਤੋਂ ਬਾਅਦ ਜੋ ਕੁਝ ਵਾਪਰਿਆ ਉਹਦਾ ਨਤੀਜਾ ਹੈ ਕਿ ਅਸੀਂ ਅੱਜ ਇਹੋ ਜਿਹਾ ਸੈਮੀਨਾਰ ਕਰ ਰਹੇ ਹਾਂ ਜਿਹਦੇ 'ਚ ਅਸੀਂ ਵਰਤਮਾਨ ਬਾਰੇ ਗੱਲ ਕਰੀਏ ਤੇ ਭਵਿੱਖ ਬਾਰੇ ਚਿੰਤਾ ਕਰੀਏ। ਜਿਹੜੀਆਂ ਆਜ਼ਾਦ ਕੌਮਾਂ ਨੇ ਉਹਨਾਂ ਨੂੰ ਅਜਿਹੇ ਸੈਮੀਨਾਰ ਨਹੀਂ ਕਰਨੇ ਪੈਂਦੇ, ਕਿਉਂਕਿ ਉਹਨਾਂ ਦਾ ਵਰਤਮਾਨ ਜਿਹੜਾ ਆਜ਼ਾਦੀ 'ਚ ਬਤੀਤ ਹੋ ਰਿਹਾ ਹੁੰਦਾ ਤੇ ਭਵਿੱਖ ਉਹਨਾਂ ਦਾ ਸਿਕਿਉਰ ਹੁੰਦਾ। ਸਭ ਵਿਚਾਰ ਸਰਵਣ ਕਰਦੇ ਹਾਂ ਭਾਈ ਮਨਿੰਦਰ ਸਿੰਘ ਹੋਣਾ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਗੱਜ ਕੇ ਗੁਰ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਰਤਮਾਨ ਤੇ ਭਵਿੱਖ ਦੀ ਜੇ ਆਪਾਂ ਗੱਲ ਕਰਨੀ ਹੈ, ਉਹਦੇ ਵਿੱਚ ਜਿਹੜਾ ਸਾਡਾ ਇਤਿਹਾਸ ਹੈ, ਇੱਕ ਸਮੇਂ ਮੁਤਾਬਕ
ਭਵਿੱਖ ਤੇ ਜਿਹੜਾ ਮੌਜੂਦਾ ਸਮਾਂ ਚੱਲਦਾ, ਵਰਤਮਾਨ ਚੱਲਦਾ ਹੈ, ਉਹਦੇ ਵਿੱਚ ਸਿਰਫ ਇਤਿਹਾਸ ਤੇ ਗੁਰਮਤ ਜਿਹੜੀ ਹੈ ਉਹ ਸਿੱਖਾਂ ਨੂੰ ਸੇਧ ਦੇ ਸਕਦੀ ਹੈ। ਜਿੱਦਾਂ ਭਾਈ ਦਲਜੀਤ ਸਿੰਘ ਨੇ ਗੱਲ ਕੀਤੀ ਸੀਗੀ, ਜਿਹੜੀ ਇੱਕ ਦੁਨਿਆਵੀ ਪੱਧਰ ਤੇ ਜੋ ਕੁਝ ਬਣਾਇਆ ਹੈ ਉਹ ਬੰਦਿਆਂ ਨੇ ਬਣਾਇਆ ਹੈ, ਤੇ ਸਿਰਫ ਜਿਹੜੀ ਗੁਰਮਤ ਹੈ ਜਾਂ ਗੁਰਬਾਣੀ ਆ ਉਹੀ ਤੁਰੋਂ ਆਈ ਹੈ। ਇਹਦਾ ਮਤਲਬ ਇਹ ਵੀ ਹੋਇਆ ਕਿ ਜੇ ਅਸੀਂ ਵਰਤਮਾਨ ਦੀ ਗੱਲ ਕਰਨੀ ਹੈ ਜਾਂ ਭਵਿੱਖ ਦੀ ਗੱਲ ਕਰਨੀ ਹੈ, ਤੇ ਉਹਦਾ ਜਿਹੜਾ ਧੁਰਾ ਆ, ਉਹਦਾ ਬੇਸ ਆ, ਫਾਊਂਡੇਸ਼ਨ ਹੈ, ਉਹ ਸਿਰਫ ਗੁਰਬਾਣੀ ਤੇ ਗੁਰਮਤੀ ਹੋ ਸਕਦੀ ਹੈ। ਬਾਕੀ ਸਾਰੀਆਂ ਗੱਲਾਂ ਜਿਹੜੀਆਂ ਆ ਉਹਨਾਂ ਤੇ ਜਿੰਨੇ ਵੀ ਤੁਸੀਂ ਸੈਮੀਨਾਰ ਕਰ ਸਕਦੇ ਆ, ਜਿੰਨੀਆਂ ਵੀ ਗੱਲਾਂ ਕਰ ਸਕਦੇ ਹੋ, ਇੱਕ ਕੰਟੀਨਿਊਅਸ ਇੰਪਰੂਵਮੈਂਟ ਪ੍ਰੋਸੈਸ ਹੀ ਹੋ ਸਕਦਾ। ਕਹਿਣ ਦਾ ਮਤਲਬ ਜੇ ਆਪਾਂ ਭਵਿੱਖ ਦੀ ਜਾਂ ਵਰਤਮਾਨ ਦੀ ਗੱਲ ਕਰਨੀ ਆ, ਉਹਦੇ ਵਿੱਚ ਇੰਨੇ ਟੌਪਿਕਸ ਨੇ, ਐਕੈਡਮੀਆ ਦੇ ਆ, ਗੁਰਦੁਆਰਾ ਪ੍ਰਬੰਧ ਸਿਸਟਮਸ ਦੇ ਆ, ਉਹਦੇ ਵਿੱਚ ਇਹ ਵੀ ਹੈ ਕਿ ਕਲਚਰਲ ਸੱਭਿਆਚਾਰਕ ਗੱਲਾਂ ਨੇ, ਬੋਲੀ ਦੀਆਂ ਗੱਲਾਂ ਨੇ, ਉਹਦੇ ਵਿੱਚ ਤੁਸੀਂ ਮੀਡੀਆ ਤੇ ਕਮਿਊਨੀਕੇਸ਼ਨ ਦਾ ਯੁੱਗ ਦੇ ਵਿੱਚ ਤੁਸੀਂ ਗੱਲ ਕਰ ਸਕਦੇ ਆ ਕਿ ਸੋਸ਼ਲ ਮੀਡੀਆ ਅੱਜ ਕੀ ਪ੍ਰਭਾਵ ਪਾ ਰਿਹਾ ਹੈ, ਭਾਵੇਂ ਉਹ ਸਾਡੇ ਮੈਂਟਲ ਹੈਲਥ ਦੇ ਉੱਤੇ ਕਿ ਬੰਦੇ ਕਿੰਨਾ ਉਹਦੇ ਨਾਲ ਜੁੜ ਗਏ ਆ, ਤੇ ਦੂਜੇ ਪਾਸਿਓਂ ਇਹ ਵੀ ਹੈ ਕਿ ਕਿੰਨੀ ਗਲਤ ਇਨਫੋਰਮੇਸ਼ਨ ਉੱਤੇ ਕਿੰਨੀ ਛੇਤੀ ਫੈਲਾਈ ਜਾਂਦੀ ਹੈ। ਇਹ ਸਾਰਾ ਕੁਝ ਜਿਹੜਾ ਆ ਇਹ ਵਰਤਮਾਨ ਦੇ ਵਿੱਚ ਚੱਲ ਰਿਹਾ ਹੈ, ਤੇ ਇਹਨੂੰ ਸਾਂਭਣ ਲਈ ਜਾਂ ਇਹਨੂੰ ਕੰਟਰੋਲ ਕਰਨ ਲਈ ਅਸੀਂ ਆਪਣਾ ਜਿਹੜਾ ਭਵਿੱਖ ਉਹ ਸਿਰਜਣ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਸਿਰਫ 3 ਬੇਨਤੀਆਂ ਆਪ ਜੀ ਦੇ ਨਾਲ ਵਿੱਚ ਕਰਨੀਆਂ, ਤੇ ਉਹ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ, ਤੇ ਆਪਣੀ ਜਿਹੜੀਆਂ ਬੇਨਤੀਆਂ ਤੁਹਾਡੇ ਅੱਗੇ ਰੱਖੂੰਗਾ। ਪੈਨ ਅਫਰੀਕਨ ਮੂਵਮੈਂਟ 1960s ਦੇ ਵਿੱਚ ਜਦੋਂ ਉੱਥੇ ਦੇ ਰਹਿਣ ਵਾਲੇ ਜਿਹੜੇ ਵਾਸੀ ਸੀਗੇ ਅਫਰੀਕਨ ਕਾਲੇ ਸੀ, ਉਹਨਾਂ ਨੇ ਜਦੋਂ ਗੋਰਿਆਂ ਨੂੰ ਉੱਥੋਂ ਕੱਢਣਾ ਸੀਗਾ, ਤੇ ਗੋਰਿਆਂ ਨੇ ਜਿਹੜਾ ਉੱਥੇ ਕੋਲੋਨਾਈਜੇਸ਼ਨ ਦੇ ਰਾਹੀਂ, ਬਸਤੀਵਾਦੀ ਰਾਹੀਂ ਉਹਨਾਂ ਨੂੰ ਉੱਥੇ ਸਪਰੈਸ ਤੇ ਅਪਰੈਸ ਕੀਤਾ ਸੀਗਾ। ਕਈ 100 ਸਾਲ ਤੋਂ ਉਹਨਾਂ ਨੂੰ ਤੇ ਉਹਨਾਂ ਦੀ ਧਰਤੀ ਤੇ ਜ਼ਮੀਨ ਨੂੰ ਤੇ ਮਿਨਰਲ ਰਿਸੋਰਸਸ ਨੂੰ ਤੇ ਉਹਨਾਂ ਨੇ ਬਰਬਾਦ ਕਰ ਦਿੱਤਾ। ਤੇ ਉਹਨਾਂ ਦਾ ਇੱਕ ਪੈਨ ਅਫਰੀਕਨ ਰੈਵੋਲੂਸ਼ਨਰੀ ਸੀਗਾ ਅਮੀਲਕਾਰ ਕਬਰਾਲ, ਉਹਨੇ ਇੱਕ ਗੱਲ ਕੀਤੀ ਸੀਗੀ ਤੇ ਬੜੀ ਮੈਨੂੰ ਚੰਗੀ ਲੱਗੀ ਕਿ ਐਜ਼ ਐਨ ਉਹਦੀ ਸੋਚ ਵਿਚਾਰ ਦੇ ਵਿੱਚੋਂ, ਭਾਵੇਂ ਬੰਦੇ ਦੇ ਪਿਛੋਕੜ ਜੋ ਮਰਜ਼ੀ ਹੋਵੇ, ਪਰ ਸੋਚ ਵਿਚਾਰ ਵਿੱਚੋਂ ਉਹਨੇ ਆਪਣੇ ਲੋਕਾਂ ਨੂੰ ਸੰਬੋਧਨ ਕੀਤਾ, ਤੇ ਉਹਨੇ ਇਹ ਗੱਲ ਕਹੀ ਸੀਗੀ ਕਿ ਸਾਡਾ ਹਰ ਇੱਕ ਕਦਮ, ਸਾਡਾ ਹਰ ਇੱਕ ਬੋਲ ਇਹੋ ਜਿਹਾ ਹੋਵੇ ਕਿ ਅਸੀਂ ਸਿਰਫ ਆਪਣੇ ਇਤਿਹਾਸ ਨੂੰ, ਆਪਣੇ ਅੱਜ ਦੇ ਮੌਜੂਦਾ ਬੱਚਿਆਂ ਨੂੰ ਤੇ ਆਪਣੇ ਭਵਿੱਖ ਨੂੰ ਅਸੀਂ ਜਵਾਬਦੇਹ ਹੋਵਾਂਗੇ, ਤੇ ਹੋਰ ਕਿਸੇ ਨੂੰ ਅਸੀਂ ਜਵਾਬ ਨਹੀਂ ਦੇਣਾ। ਤੇ ਸਿੱਖਾਂ ਦੇ ਲਈ ਵੀ ਅੱਜ ਦੇ ਸਮੇਂ ਦੇ ਵਿੱਚ ਇਹ ਗੱਲ ਪਛਾਣਨੀ ਬਹੁਤ ਜ਼ਰੂਰੀ ਹੈ ਕਿ ਸਾਡੀ ਜਿਹੜੀ ਬਿਹੇਵੀਅਰ ਆ, ਐਕਟਿਵਿਜ਼ਮ ਆ, ਜਾਂ ਜਿੱਥੇ ਅਸੀਂ ਨਾਤੇ ਬਣਾਏ ਆ, ਉਹ ਅਸੀਂ ਕਿਸ ਬੇਸਿਸ ਤੇ ਬਣਾ ਰਹੇ ਹਾਂ। ਭਾਵੇਂ ਉਹ ਪੋਲੀਟੀਕਲ ਹੋਣ ਕੈਨੇਡਾ ਦੇ ਵਿੱਚ, ਭਾਵੇਂ ਉਹ ਇੰਡੀਆ ਦੇ ਵਿੱਚ ਹੋਣ, ਪੰਜਾਬ ਦੇ ਵਿੱਚ ਹੋਣ, ਪੰਥਕ ਹੋਣ, ਸਾਡਾ ਜਿਹੜਾ ਨਾਤਾ ਆ ਉਹ ਕਿੱਥੋਂ ਸ਼ੁਰੂ ਹੁੰਦਾ ਹੈ। ਤੇ ਇੱਥੋਂ ਹੀ ਮੇਰੀ ਜਿਹੜੀ ਆਪ ਜੀ ਨਾਲ ਪਹਿਲੀ ਬੇਨਤੀ ਆ, ਇੱਥੋਂ ਸ਼ੁਰੂ ਹੁੰਦੀ ਹੈ ਕਿ ਮੁੱਢਲਾ ਨਾਤਾ। ਸਰਦਾਰ ਕਪੂਰ ਸਿੰਘ ਨੇ ਇੱਕ ਲੇਖ ਦੇ ਵਿੱਚ The Theopolitical Analysis of the Golden Temple ਦੇ ਵਿੱਚ ਇੱਕ ਚੀਜ਼ ਲਿਖੀ ਸੀਗੀ, ਡਬਲ ਸੋਵਰਨਟੀ ਦੇ ਆਲੇ ਦੁਆਲੇ ਉਹ ਗੱਲ ਚੱਲਦੀ ਹੈ। ਉਹਦਾ ਇੱਕ ਨਿਚੋੜ ਦੇ ਵਿੱਚ, ਸੰਖੇਪ ਦੇ ਵਿੱਚ ਤੁਹਾਡੇ ਨਾਲ ਗੱਲ ਸਾਂਝੀ ਕਰਦਾ ਹੈ। ਤੇ ਉਹਨਾਂ ਨੇ ਇੱਕ ਗੱਲ ਸਪਸ਼ਟ ਕਰ ਦਿੱਤੀ ਸੀ ਕਿ ਸਿੱਖ ਦਾ ਜਿਹੜਾ ਮੁੱਢਲਾ ਨਾਤਾ ਹੈ ਉਹ ਸਿਰਫ ਗੁਰੂ ਗ੍ਰੰਥ ਤੇ ਗੁਰੂ ਪੰਥ ਨਾਲ ਹੋ ਸਕਦਾ, ਉਹ ਕਿਤੇ ਨਹੀਂ ਹੋ ਸਕਦਾ ਮੁੱਢਲਾ ਨਾਤਾ। ਤੇ ਜੇ ਮੁੱਢਲਾ ਨਾਤਾ ਹੋਰ ਕਿਤੇ ਵੀ ਆ, ਕਿਤੇ ਸਟੇਟ ਦੇ ਨਾਲ ਆ, ਸਰਕਾਰ ਦੇ ਨਾਲ ਆ, ਕੋਈ ਪੋਲੀਟੀਕਲ ਪਾਰਟੀ ਦੇ ਨਾਲ ਆ, ਜੇ ਕਿਤੇ ਵੀ ਹੋਵੇ, ਉਹ ਜਿਹੜਾ ਸਿੱਖ ਆ ਇੱਕ ਤਰ੍ਹਾਂ ਅਧੂਰਾ ਹੈ। ਉਹਦੇ ਵਿੱਚ ਅਸੀਂ ਇੱਕ ਛੋਟੀ ਆਧਾਰ ਵੀ ਦੇਖਣੀ ਹੈ। 1984 ਦੇ ਵਿੱਚ ਜਦੋਂ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ, ਉਦੋਂ ਜਿਹੜੇ ਸਿੱਖ ਰੂਪ ਦੇ ਵਿੱਚ ਫੌਜੀ ਅੰਦਰ ਗਏ, ਉਹਨਾਂ ਨੂੰ ਪੰਥ ਨੇ ਇੱਕ ਡਿਫਾਈਨ ਕਰ ਦਿੱਤਾ ਇੱਕ ਟਰਮ ਦੇ ਨਾਲ, ਗਦਾਰ। ਜਿਹੜਾ ਖਾਲਸਾ ਪੰਥ ਹੈ ਕਿ ਉਹ ਗਦਾਰ ਸੀਗੇ, ਜਿਨ੍ਹਾਂ ਨੇ ਦਸਤਾਰਾਂ ਦੇ ਨਾਲ ਜੌਬ ਨੂੰ ਕੋਈ ਮੁੱਢਲਾ ਨਾਤਾ ਸੀ ਸਟੇਟ ਦੇ ਨਾਲ ਜਾਂ ਆਰਮੀ ਦੇ ਨਾਲ, ਉਹਨੇ ਸਵੀਕਾਰ ਕਰਕੇ ਉਹਨਾਂ ਨੇ ਦਰਬਾਰ ਸਾਹਿਬ ਵਿੱਚ ਹਮਲੇ ਦੇ ਰੂਪ ਵਿੱਚ ਪੈਰ ਪਾਇਆ। ਉਹਨਾਂ ਨੂੰ ਇੱਕ ਗਦਾਰ ਦਾ ਕਿਰਦਾਰ ਦੇ ਕੇ ਅਸੀਂ ਡਿਫਾਈਨ ਕਰ ਦਿੱਤਾ। ਉਸੇ ਵਰਦੀ ਦੇ ਜਿਹੜੇ ਫੌਜੀ ਸੀਗੇ, ਜਿਹੜੇ ਸਿੱਖ ਸੀਗੇ, ਜਿਨ੍ਹਾਂ ਨੇ ਧਰਮ ਪਛਾਣਿਆ, ਜਿਨ੍ਹਾਂ ਨੇ ਉਥੋਂ ਸਾਰਾ ਕੁਝ ਛੱਡ ਕੇ ਜਾਂ ਤਾਂ ਦਰਬਾਰ ਸਾਹਿਬ ਵੱਲ ਨੂੰ ਵੱਧ ਗਏ ਜਾਂ ਉਹਨਾਂ ਨੂੰ ਅਰੈਸਟ ਕਰ ਦਿੱਤਾ ਗਿਆ ਜਾਂ ਉਹ ਸ਼ਹੀਦ ਹੋ ਗਏ, ਉਹਨਾਂ ਨੂੰ ਵੀ ਅਸੀਂ ਇੱਕ ਦਰਜਾ ਦਿੱਤਾ, ਉਸੇ ਧਰਮੀ ਫੌਜੀ।
ਜਿਨ੍ਹਾਂ ਨੇ ਧਰਮ ਨੂੰ ਮੁੱਖ ਰੱਖਿਆ, ਜਿਨ੍ਹਾਂ ਨੇ ਮੁੱਢਲਾ ਨਾਤਾ ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਨਿਭਾਇਆ। ਇਹ ਜਿਹੜਾ ਨਾਤਾ ਆ, ਇਹਦੇ ਵਿੱਚ ਸਾਨੂੰ ਦੇਖਣ ਦੀ ਲੋੜ ਹੈ ਕਿ ਅਸੀਂ ਇਸ ਪੋਜੀਸ਼ਨ ਦੇ ਵਿੱਚ ਇੱਧਰ ਨੂੰ ਕਿੱਦਾਂ ਵਧਣਾ ਹੈ ਤੇ ਜਿਸ ਭਵਿੱਖ ਸਾਜਣਾ ਹੈ। ਇਹ ਨਾਤਾ ਜਿਹੜਾ ਹੈ, ਇਹ ਤੋਂ ਸਭ ਕੁਝ ਸ਼ੁਰੂ ਹੁੰਦਾ ਹੈ। ਤੇ ਜਿਹੜੀਆਂ ਗੱਲਾਂ ਆ ਕਿ ਵਰਤਮਾਨ ਨੂੰ ਕਿੱਦਾਂ ਸਾਂਭਣਾ ਹੈ ਤੇ ਭਵਿੱਖ ਕਿੱਦਾਂ ਸਿਰਜਣਾ ਹੈ, ਉਹ ਫਿਰ ਇਹੋ ਜਿਹੇ ਇਤਿਹਾਸ ਦੇ ਵਿੱਚ ਵੀ ਸਾਨੂੰ ਪਤਾ ਲੱਗਦਾ ਹੈ ਕਿ ਜਦੋਂ ਸਮਾਂ ਆਉਂਦਾ ਹੈ ਕਿ ਸਿੱਖ ਉਸ ਸਮੇਂ ਦੇ ਵਿੱਚ ਕਿੱਦਾਂ ਬਿਹੇਵ ਕਰਨਗੇ। ਤਿੰਨ ਛੋਟੀਆਂ ਜਿਹੀਆਂ ਐਗਜ਼ਾਮਪਲਸ ਆ ਸਿੱਖ ਇਤਿਹਾਸ ਦੇ ਵਿੱਚੋਂ। ਇੱਕ ਡਾਕਟਰ ਸੇਵਕ ਸਿੰਘ ਨੇ ਗੱਲ ਸੁਣਾਈ ਸੀਗੀ, ਪ੍ਰੋਫੈਸਰ ਪੂਰਨ ਸਿੰਘ ਦੀ ਲਿਖੀ ਹੋਈ ਹੈ। ਉਹ ਇਹ ਸੀਗੀ ਕਿ ਇੱਕ ਸਮਾਂ ਸੀ, ਸਿੱਖਾਂ ਦੀ ਇੱਕ ਸਾਖੀ ਸੀ। ਇੱਕ ਸਮਾਂ ਸੀ ਜਦੋਂ ਦੀਵਾਲੀ ਦੇ ਰੂਪ ਦੇ ਵਿੱਚ ਸਿੱਖਾਂ ਨੇ ਇਕੱਠਾ ਹੋਣਾ ਸੀ ਤੇ ਉਸ ਸਮੇਂ ਦੇ ਵਿੱਚ ਉਹ ਇਕੱਠ ਦੇ ਵਿੱਚ ਜਦੋਂ ਸਭ ਕੁਝ ਹੋ ਗਿਆ ਕਿ ਇੱਥੇ ਮਿਲੋਗੇ, ਅੰਮ੍ਰਿਤਸਰ ਆਉਣਗੀ ਸੰਗਤ, ਕਈ ਜਿਹੜੇ ਸਰਕਾਰ ਦੇ ਨਾਲ ਉਸ ਸਮੇਂ ਕੰਮ ਕਰ ਰਹੇ ਸੀ, ਉਹਨਾਂ ਨੇ ਆਪ ਹੀ ਪਤਾ ਕਰ ਲਿਆ ਕਿ ਜਦੋਂ ਸਿੱਖ ਇੱਥੇ ਇਕੱਠੇ ਹੋਣਾ ਹੈ, ਸਾਰੇ ਦੇ ਇਕੱਠਿਆਂ ਦਾ ਇੱਥੇ ਕਤਲੇਆਮ ਕਰ ਦੇਣਾ। ਉਹ ਸਮਾਂ ਸੀ ਜਦੋਂ ਜੰਗਲਾਂ ਦੇ ਵਿੱਚ ਸੀ ਸਿੱਖ, ਤੇ ਕਈਆਂ ਨੇ ਸੂਹ ਦੇ ਦਿੱਤੀ ਸਿੱਖਾਂ ਨੂੰ ਕਿ ਤੁਸੀਂ ਨਾ ਆਇਓ। ਸਿੱਖ ਆਪ ਥਾਂ ਥਾਂ ਜਾ ਕੇ ਦੱਸਣਾ ਪਏ ਕਿ ਨਹੀਂ ਜਾਣਾ, ਹੁਣ ਨਹੀਂ ਜਾਣਾ, ਉੱਥੇ ਕਤਲੇਆਮ ਹੋਊਗਾ। ਤੇ ਪ੍ਰੋਫੈਸਰ ਪੂਰਨ ਸਿੰਘ ਆਪਣੀ ਸਾਖੀ 'ਚ ਦੱਸਦੇ ਆ ਕਿ ਇੱਕ ਮਾਈ ਜਿਹੜੀ ਆ, ਬੀਬੀ ਆ, ਛੋਟੇ ਜਿਹੇ ਬੱਚੇ ਨੂੰ ਨਾਲ ਲੈ ਕੇ ਅੰਮ੍ਰਿਤਸਰ ਨੂੰ ਜਾ ਰਹੀ ਹੈ ਤੇ ਇੱਕ ਸਿੰਘ ਨੇ ਜਾ ਕੇ ਉਹ ਮਾਈ ਨੂੰ ਕਿਹਾ ਕਿ ਮਾਈ ਅੱਗੇ ਨਹੀਂ ਜਾਣਾ, ਅੱਗੇ ਖਤਰਾ ਆ, ਸ਼ਹੀਦ ਕਰ ਦੇਣਗੇ, ਕਤਲੇਆਮ ਹੋਊਗਾ। ਉਹ ਮਾਈ ਬੀਬੀ ਫਿਰ ਵੀ ਤੁਰੀ ਗਈ। ਉਹਨੇ 2-3 ਵਾਰੀ ਕੋਸ਼ਿਸ਼ ਕੀਤੀ। ਅਖੀਰ ਦੇ ਵਿੱਚ ਉਸ ਸਿੰਘ ਨੇ ਉਸ ਬੀਬੀ ਨੂੰ ਕਿਹਾ ਕਿ ਗਾਂ ਜਾ ਰਹੀ ਆ, ਇਸ ਬੱਚੇ ਤੇ ਤਾਂ ਤਰਸ ਖਾ ਲੈ। ਤੇ ਉਹ ਬੀਬੀ ਨੇ ਉਹਨੂੰ ਜਵਾਬ ਦਿੱਤਾ, ਤਰਸ ਖਾ ਰਹੀ ਆ ਤਾਂ ਹੀ ਤੇ ਲਿਜਾ ਰਹੀ ਆ। ਇੱਕ ਅੰਡਰਸਟੈਂਡਿੰਗ ਉੱਥੋਂ ਬਣਦੀ ਹੈ। ਦੂਜੀ ਜਿਹੜੀ ਐਗਜ਼ਾਮਪਲ ਹੈ ਇਸੇ ਲਾਈਨ ਦੇ ਵਿੱਚ, ਉਹ ਬਾਜ ਸਿੰਘ ਦੀ ਹੈ। ਜਦੋਂ ਬਾਜ ਸਿੰਘ ਨੂੰ ਪੇਸ਼ ਕੀਤਾ ਗਿਆ ਸੀ ਦਿੱਲੀ ਦੇ ਵਿੱਚ, ਤੇ ਉਦੋਂ ਇਹ ਗੱਲ ਚੱਲ ਰਹੀ ਸੀ ਕਿ ਇਹ ਉਹ ਬੰਦਾ ਆ ਕਿ ਇਹਨੇ ਬੜਾ ਭਾਰੀ ਨੁਕਸਾਨ ਕੀਤਾ ਹੈ ਮੁਗਲ ਸੁਲਤਾਨਤ ਦਾ, ਤੇ ਉਹਨੇ ਆਪ ਵੀ ਲਲਕਾਰ ਰਿਹਾ ਸੀਗਾ ਕਿ ਇੱਕ ਵਾਰੀ ਜਿਹੜੇ ਹੱਥਿਆ ਖੋਲ ਦਿਓ, ਆਪ ਹੀ ਪਤਾ ਲੱਗ ਜੂਗਾ। ਉਹਨਾਂ ਨੇ ਕਹਿ ਦਿੱਤਾ ਕਿ ਖੋਲ ਦੇਦਾ। ਇੱਕ ਹੱਥ ਖੋਲਿਆ ਬਾਜ ਸਿੰਘ ਦਾ ਕਿ ਢੇਰੀਆਂ ਲਾਸ਼ਾਂ ਦੀ ਲਾਤੀਆਂ। ਜਦੋਂ ਸੰਗਲਾਂ ਨਾਲ ਬੰਦਾ ਬਚਿਆ ਹੈ, ਕੋਈ ਭੀਖ ਮੰਗਣ ਵਾਲੀ ਗੱਲ ਨਹੀਂ ਸੀਗੀ, ਕੋਈ ਰਹਿਮ ਦੀ ਗੱਲ ਨਹੀਂ ਸੀਗੀ। ਉੱਥੇ ਡਿਫਾਈਨੈਂਸ ਦੀ ਗੱਲ ਤੇ ਸੋਵਰਨਟੀ ਪਾਤਸ਼ਾਹੀ ਦਾਅਵੇ ਦੀ ਗੱਲ ਚੱਲ ਰਹੀ ਹੈ। ਉਸ ਬੀਬੀ ਦੀ ਵੀ ਜਿਹੜੀ ਬੱਚੇ ਤੇ ਕਹਿ ਰਹੀ ਹੈ ਕਿ ਮੈਂ ਤਰਸ ਖਾ ਰਹੀ ਹਾਂ ਤਾਂ ਹੀ ਮੈਂ ਲਿਜਾ ਰਹੀ ਹਾਂ, ਬਾਜ ਸਿੰਘ ਦੀ ਵੀ। ਤੇ ਇਸ ਰੂਪ ਦੇ ਵਿੱਚ ਤੀਜੀ ਜਿਹੜੀ ਉਦਾਹਰਨ ਇਹਦੇ ਵਿੱਚ ਹੀ ਆਉਂਦੀ ਹੈ, ਉਹ ਬਾਬਾ ਬਗੇਲ ਸਿੰਘ ਦੀ ਹੈ। ਬਾਬਾ ਜਦੋਂ ਬਗੇਲ ਸਿੰਘ, ਸਾਰੇ ਸਿੰਘ ਸੁੱਤੇ ਸੀਗੇ ਤੇ ਇੱਕ ਸਿੱਖ, 5 ਸਿੰਘ, 10 ਸਿੰਘ ਜਿਹੜੇ ਉਹ ਜਾਗਦੇ ਹੁੰਦੇ ਸੀ ਦੇਖਣ ਲਈ ਕਿ ਕੋਈ ਆ ਨਾ ਜਾਵੇ। ਉਹ ਜਦੋਂ ਦੇਖ ਰਹੇ ਸੀਗੇ, ਉਹਨੇ ਦੇਖਿਆ ਕਿ ਮੁਗਲ ਜਿਹੜੇ ਆ ਉਹ ਆ ਰਹੇ, ਤੇ ਉਹਦੇ ਮਨ ਦੇ ਵਿੱਚ ਇੱਕ ਖਿਆਲ ਆਇਆ ਕਿ ਜੇ ਤਾਂ ਮੈਂ ਹੁਣ ਭੱਜ ਕੇ ਉਹਨਾਂ ਨੂੰ ਜਗਾਇਆ ਸਿੰਘਾਂ ਨੂੰ, ਉਹ ਇਹ ਨਾ ਸੋਚਣ ਕਿ ਮੈਂ ਡਰ ਕੇ ਆਇਆ, ਕਿ ਜਿਹੜਾ ਚਾਅ ਆ ਧਰਮ ਯੁੱਧ ਦਾ ਉਹਦੇ ਵਿੱਚ ਵੀ ਇੰਨਾ ਹੈ। ਕਹਿੰਦਾ ਇਹਨਾਂ ਨੇ ਇਹ ਸੋਚਣਾ ਕਿ ਹੋ ਸਕਦਾ ਡਰ ਕੇ ਆ ਗਿਆ। ਕਹਿੰਦਾ ਕਿ ਇਹਨੇ ਪੰਥ ਪ੍ਰਕਾਸ਼ ਦਰਜ ਹੈ ਕਿ ਬਗੇਲ ਸਿੰਘ ਨੇ ਲਲਕਾਰਾ ਮਾਰਿਆ ਕਿ ਜੇ ਆ ਰਹੇ ਹੋ ਮੇਰੇ ਨਾਲ ਆ ਜਾਓ, ਤੁਹਾਨੂੰ ਮੈਂ ਗੱਲ ਸੁਣਾਵਾਂ। ਉਹ ਵੀ ਗੱਲ ਜਿਹੜੀ ਹੈ ਕਿ ਇੱਧਰ ਨੂੰ ਆ ਜਾਓ, ਤੁਹਾਨੂੰ ਮੈਂ ਦੱਸਦਾ। ਤੇ ਉਹਦੇ ਮਨ 'ਚ ਇਹ ਸੀਗਾ ਕਿ ਮੈਂ ਲਲਕਾਰ ਦੂੰਗਾ, ਕਿ ਜਿਹੜੀ ਤਲਵਾਰ ਦਾ ਲੋਹਾ ਹੈ ਖੜਕੂਗਾ, ਸਿੰਘ ਆਪੇ ਜਾਗੂਗੇ, ਆਪੇ ਆ ਜੂਗੇ। ਪਰ ਉਹਦੇ ਮਨ 'ਚ ਸੀਗਾ ਕਿ ਮੌਤ ਜਿਹੜੀ ਹੈ, ਮੌਤ ਦੇ ਡਰ ਜਾਂ ਭੈ ਦੇ ਵਿੱਚ ਉਹਨੂੰ ਜਾਂ ਇੱਕ ਡਾਊਟ ਹੋਵੇ ਗੁਰੂ ਸਾਹਿਬ ਦੇ ਉੱਤੇ, ਉਹ ਉਹਨੇ ਮੁੱਖ ਨਹੀਂ ਰੱਖੀ, ਉਹ ਅੱਗੇ ਤੁਰਿਆ। ਇਹ ਤਿੰਨੇ ਹੀ ਐਗਜ਼ਾਮਪਲਸ ਜਿਹੜੇ ਆ, ਇੱਕ ਮੌਤ ਦੇ ਨਾਲ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਨਾਲ ਇੱਕ ਰਿਸ਼ਤੇ ਦੀ ਗੱਲ ਹੈ। ਜਦੋਂ ਇਹ ਅਸੀਂ ਸਮਝ ਲਿਆ ਕਿ ਇਹ ਜਿਹੜੀ ਜੀਵਨ ਹੈ, ਜਦੋਂ ਮੋੜ ਕੇ ਗੁਰਬਾਣੀ ਦੇ ਵਿੱਚ ਜਾਂ ਇਤਿਹਾਸ ਦੇ ਵਿੱਚ ਸਾਨੂੰ ਐਗਜ਼ਾਮਪਲਸ ਮਿਲਦੇ ਆ, ਪਰ ਮੋੜ ਕੇ ਸਾਨੂੰ ਇਹ ਦੱਸਿਆ ਜਾਂਦਾ ਕਿ ਸੰਸਾਰ ਇੱਕ ਸੁਪਨੇ ਵਰਗਾ ਹੈ, ਜਾਗਣਾ ਤਾਂ ਹੈਗਾ ਹੀ ਇੱਥੋਂ। ਇਹ ਸਾਡੇ ਲਈ ਇੱਕ ਬਹੁਤ ਵੱਡੀ ਗੱਲ ਹੈ ਕਿ ਜਦੋਂ ਕਿਸੇ ਨੇ ਇਹ ਨਿਸ਼ਚੈ ਆਪਣੇ ਹਿਰਦੇ ਦੇ ਵਿੱਚ ਗੱਲ ਵਸਾ ਲਈ ਹੈ ਕਿ ਮੌਤ ਹੈ, ਮੌਤ ਲੈ ਕੇ ਮੈਨੂੰ ਗੁਰੂ ਸਾਹਿਬ ਤੋਂ ਲੈ ਕੇ ਜਾਊਗੀ,
ਫਿਰ ਉਹ ਜਿਹੜੇ ਆ ਉਹ ਇੱਧਰ ਨੂੰ ਤੁਰਨ ਦੇ ਵਿੱਚ ਉਹਨਾਂ ਨੂੰ ਬੜਾ ਕੋਈ ਟਾਈਮ ਨਹੀਂ ਲੱਗਦਾ। ਤੇ ਇਹ ਗੱਲ ਕਰਨੀ ਜ਼ਰੂਰੀ ਤਾਂ ਮੈਂ ਸਮਝੀ ਕਿ ਜੇ ਅਸੀਂ ਜਿੱਦਾਂ ਮੈਂ ਕਿ ਵਰਤਮਾਨ ਤੇ ਭਵਿੱਖ ਦੀ ਗੱਲ ਕਰਨੀ ਹੈ ਤੇ ਉਹਦਾ ਕੋਈ ਬੇਸਿਸ ਹੋਵੇ। ਜੇ ਅਸੀਂ ਵਰਤਮਾਨ ਤੇ ਭਵਿੱਖ ਦੀ ਇਦਾਂ ਗੱਲ ਕਰਨੀ ਹੈ ਕਿ ਬਚਾਅ ਰੱਖਣਾ ਹੈ, ਫਿਰ ਸਿੱਖਾਂ ਦੀ ਗੱਲ ਨਹੀਂ ਹੈਗੀ। ਜੇ ਇਹ ਆ ਕਿ ਅਸੀਂ ਬਾਹਰਲੇ ਦੇਸ਼ਾਂ 'ਚ ਵਸੇ, ਅਸੀਂ ਇੱਥੇ ਆਪਣੇ ਆਪ ਨੂੰ ਗੁੱਡ ਮਾਡਲ ਸਿਟੀਜ਼ਨਸ ਕੈਨੇਡੀਅਨਸ ਕਿੱਦਾਂ ਬਣਾਉਣਾ ਹੈ, ਉਹ ਕੋਈ ਚੰਗੀ ਗੱਲ ਨਹੀਂ ਹੈ। ਉਹ ਜਿਹੜੀ ਗੱਲ ਆ ਉਹ ਸਿੱਖਾਂ ਦੀ ਭਵਿੱਖ ਦੀ ਤੇ ਵਰਤਮਾਨ ਦੀ ਜਿਹੜੀ ਗੱਲ ਹੈ ਉਹ ਨਹੀਂ ਹੈਗੀ। ਉਹ ਇੱਕ ਸੇਫਟੀ ਨੈਟ ਹੈ ਕਿ ਇੱਥੇ ਅਸੀਂ ਆਪਣਾ ਬਚਾਅ ਕਿੱਦਾਂ ਰੱਖ ਸਕਦੇ ਹਾਂ। ਉਹਦੇ ਲਈ ਫਿਰ ਸੰਘਰਸ਼ ਲੜਨਾ ਹੈ, ਉਹ ਸੰਘਰਸ਼ ਨਹੀਂ ਲੜਨਾ ਸਹੀ ਰੂਪ ਦੇ ਵਿੱਚ। ਉਹ ਇੱਕ ਦਾਇਰੇ ਦੇ ਵਿੱਚ ਅਸੀਂ ਫਸ ਜਾਣਾ ਹੈ ਜਿਹੜਾ ਇੱਕ ਬੇਸਿਕਲੀ ਇੱਕ ਹਿਊਮਨ ਰਾਈਟਸ ਦਾ ਜਿਹੜਾ ਡਿਸਕੋਰਸ ਹੈ ਕਿ ਉਹਨਾਂ ਨੇ ਸਾਨੂੰ ਮਾਰਿਆ, ਸਾਨੂੰ ਇਨਸਾਫ ਦੀ ਲੋੜ ਹੈ। ਤੇ ਉਹ ਜਿਹੜੇ ਇਨਸਾਫ ਦੀ ਗੱਲ ਹੈ ਕਿ ਸਾਡੇ ਬੰਦੇ ਛੱਡੋ, ਜਿਹੜੇ ਬੰਦੇ ਅੰਦਰ ਬੈਠੇ ਆ ਉਹਨਾਂ ਨੇ ਤਾਂ ਕਦੇ ਕਿਹਾ ਨਹੀਂ ਕਿ ਸਾਨੂੰ ਛੱਡੋ। ਬੰਦੇ ਇੱਥੇ ਇਹ ਗੱਲ ਮੁੜ ਕੇ ਕਰਦੇ ਆ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਚਾਹੁੰਦੇ ਹਾਂ, ਸਾਰੇ ਚਾਹੁੰਦੇ ਹਾਂ, ਅਸੀਂ ਵੀ ਬੱਚੇ ਹਾਂ, ਸਾਰੇ ਬੰਦੇ ਚਾਹੁੰਦੇ ਹਾਂ, ਪਰ ਕਿਸ ਕਾਸਟ ਦੇ ਉੱਤੇ? ਭਾਈ ਗੁਰਦੀਪ ਸਿੰਘ ਕਰਨਾਟਕਾ ਦੇ ਵਿੱਚ ਜਿਹੜੇ ਜੇਲ੍ਹ ਸੀਗੇ, ਇੱਥੇ ਕਈ ਸਿੰਘ ਹੈਗੇ ਆ, ਇੱਕ ਇੱਥੇ ਵੀ ਇੱਕ ਉਹ ਸਿੰਘ ਹੈਗਾ ਜਿਹਦੇ ਘਰੋਂ ਚਿੱਠੀਆਂ ਵੀ ਪਈਆਂ ਤੇ ਜਿੱਥੇ ਉਹਨਾਂ ਨੇ ਆਪਣੀ ਗੱਲ ਦੱਸੀ ਕਿ ਉਹਦੇ ਨਾਲ ਕੀ ਹੋਇਆ। ਭਾਈ ਗੁਰਦੀਪ ਸਿੰਘ ਨੇ ਦਿੱਲੀ ਦੇ ਵਿੱਚ ਪੇਸ਼ੀ ਸੀਗੀ। ਇਹ ਸਿੰਘ ਜਿਹੜਾ ਬੜੀ ਛੋਟੀ ਉਮਰ ਤੋਂ ਜੇਲ੍ਹ ਦੇ ਵਿੱਚ ਹੈ, ਕਈ ਦਹਾਕੇ ਹੋ ਗਏ ਉੱਥੇ ਜੇਲ੍ਹਾਂ 'ਚ ਬੈਠੇ। ਭਾਈ ਗੁਰਦੀਪ ਸਿੰਘ ਦੇ ਪਿਤਾ ਜੀ ਉੱਥੇ ਆਏ, ਬਜ਼ੁਰਗ ਸੀਗੇ ਦਿੱਲੀ ਦੇ ਵਿੱਚ, ਉਹ ਪੇਸ਼ੀ ਤੇ। ਉੱਥੇ ਉਹ ਪੇਸ਼ੀ ਦੇ ਵਿੱਚ ਜਿਹੜੀ ਉੱਥੇ ਇੰਟੈਲੀਜੈਂਸ ਹੈ ਉਹਨੇ ਗੁਰਦੀਪ ਸਿੰਘ ਦੇ ਪਿਤਾ ਜੀ ਨੂੰ ਇੱਕ ਪੇਪਰਾਂ ਦੇ ਉੱਤੇ ਸਾਈਨ ਕਰਾਉਣ ਦੀ ਕੋਸ਼ਿਸ਼ ਕੀਤੀ। ਬੇਸਿਕਲੀ ਇਹ ਹੈ ਕਿ ਆਪਣੇ ਪੁੱਤ ਨੂੰ ਜਾ ਕੇ ਕਹਿ ਦੇ ਕਿ ਆ ਸਾਰਾ ਕੁਝ ਮੰਨ ਲਵੇ, ਇੱਥੇ ਅਸੀਂ ਛੱਡ ਦਿੰਦੇ ਹਾਂ। ਇੱਕ ਓਪਰਚੁਨਿਟੀ ਸੀਗੀ, ਕਈ ਬੰਦੇ ਕੋਸ਼ਿਸ਼ ਵੀ ਕਰ ਰਹੇ ਸੀ ਕਿਸੇ ਰਾਹੀਂ ਜਿਹੜੇ ਆ ਬੰਦੀ ਸਿੰਘ ਰਹਾਉਣ। ਪੇਪਰਾਂ ਤੇ ਇਹ ਲਿਖਿਆ ਸੀਗਾ ਕਿ ਜਿਹੜਾ ਸੰਘਰਸ਼ ਹੈ ਗਲਤ ਸੀਗਾ, ਜੋ ਮੈਂ ਕੀਤਾ ਉਹ ਗਲਤ ਸੀਗਾ, ਮੰਨ ਲਓ ਤੇ ਤੁਹਾਨੂੰ ਛੱਡ ਦਿੰਦੇ ਹਾਂ। ਗੁਰਦੀਪ ਸਿੰਘ ਕਰਨਾਟਕ ਨੇ ਬਾਪੂ ਜੀ ਤੋਂ ਪੇਪਰ ਲਾ ਕੇ ਪੇਪਰ ਪਾੜ ਦਿੱਤੇ ਤੇ ਮੁੜ ਕੇ ਜੇਲ੍ਹਾਂ ਹੀ ਠੀਕ ਹੈ। ਉਹ ਕਾਸਟ ਜਿਹੜਾ ਹੈ ਉਹ ਕੀ ਹੈ? ਤੇ ਅਸੀਂ ਆਪਾਂ ਗੱਲ ਕਰ ਰਹੇ ਹਾਂ ਕਿ ਇਹ ਜਿਹੜਾ ਵਰਤਮਾਨ ਤੇ ਭਵਿੱਖ, ਤੇ ਵਰਤਮਾਨ ਜੇ ਸਾਂਭੋਗੇ ਤੇ ਭਵਿੱਖ ਤੈਅ ਹੁੰਦਾ ਹੈ। ਤੇ ਜੇ ਗੁਰਦੀਪ ਸਿੰਘ ਕਰਨਾਟਕਾ ਨੇ ਵਰਤਮਾਨ ਸਾਂਭਿਆ, ਉਸ ਬੇਸਿਸ ਤੇ ਸਿੱਖਾਂ ਦਾ ਭਵਿੱਖ ਅੱਗੇ ਤੈਅ ਹੋਊਗਾ। ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ 700 ਸਿੱਖ ਜਿਹੜੇ ਉਹਨਾਂ ਨੇ ਸੰਗਲਾਂ ਨਾਲ ਬਣ ਕੇ ਉੱਥੇ ਅੱਧ ਨੰਗੇ ਭੁੱਖੇ ਉੱਥੇ ਉਹਨੇ ਖੜੇ ਕੀਤੇ ਸੀ। 100 ਸਿੰਘ ਇੱਕ ਦਿਨ ਦਾ ਵੱਡਿਆ, ਤੁਹਾਨੂੰ ਸਾਰਿਆਂ ਨੂੰ ਉਸ ਇਤਿਹਾਸ ਦਾ ਪਤਾ ਹੈ। ਮੈਂ ਉਸ ਇਤਿਹਾਸ ਨੂੰ ਏਦਾਂ ਦੇਖਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਵਰਤਮਾਨ ਸਾਂਭਿਆ, ਭਵਿੱਖ ਸਿਰਜਿਆ। ਉਹਨਾਂ ਨੂੰ ਦੇਖ ਕੇ ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਜਿਹੜੇ ਉਸ ਸਮੇਂ ਦੇ ਵਿੱਚ ਉਹਨਾਂ ਦੀਆਂ ਸ਼ਹੀਦੀਆਂ ਹੋਈਆਂ, ਉਹਨਾਂ ਨੂੰ ਦੇਖ ਕੇ ਸਿੱਖ ਇੱਕ ਜੰਗ ਦੇ ਵਿੱਚ ਉਹ ਨਿੱਤਰ ਕੇ ਆਉਂਦੇ ਸੀਗੇ। ਇੱਕ ਸ਼ਹੀਦੀ ਦਾ ਚਾਅ ਪੈਦਾ ਹੋਇਆ। ਹਰੇਕ ਸਮੇਂ ਦੇ ਵਿੱਚ ਉਸ ਜਿਹੜੀ ਪੀੜ੍ਹੀ ਹੈ ਉਹਨੇ ਉਹ ਪੀੜ੍ਹੀ ਸਾਂਭੀ, ਤੇ ਜਿੱਦਾਂ ਉਹਨਾਂ ਨੇ ਸਾਂਭੀ ਉਹ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਇਤਿਹਾਸ ਦੇ ਵਿੱਚ ਉਹਨਾਂ ਨੇ ਕਿੱਦਾਂ ਸਾਂਭੀ। ਤੇ ਉਹ ਸਾਂਭਣ ਦੀ ਗੱਲ ਜਿਹੜੀ ਆ ਉਹਦੇ ਵਿੱਚੋਂ ਹੀ ਜਿਹੜਾ ਭਵਿੱਖ ਹੈ ਉਹ ਸਿਰਜਿਆ ਜਾਂਦਾ ਹੈ। ਜੇ ਅੱਜ ਅਸੀਂ ਕਹਿੰਦੇ ਆ ਕਿ ਬਾਬਾ ਬੰਦਾ ਸਿੰਘ ਵਿੱਚ 700 ਤੇ 700 ਹੀ ਸ਼ਹੀਦ ਹੋ ਗਏ, ਜੇ 700 ਮੁੱਕਰ ਕੇ ਉੱਥੇ ਉਹਦੇ ਮੋਹਰੇ ਉਹ 700 ਦੇ 700 ਨੇ ਇਸਲਾਮ ਕਬੂਲ ਕਰ ਦਿੰਦੇ, ਫਿਰ ਕੀ ਹੁੰਦਾ? ਭਵਿੱਖ ਤੁਹਾਡਾ ਇੱਕ ਹੋਰ ਪਾਸੇ ਨੂੰ ਸਿਰਜਿਆ ਜਾਣਾ ਸੀ। ਅੱਜ ਦੇ ਸਮੇਂ ਦੇ ਵਿੱਚ ਜਿਹੜੀ ਗੱਲ ਹੈ ਕਿ ਜੇ ਉਸ ਟਾਈਮ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਦੇ ਹੱਥ ਪੈਰ ਵੱਢੇ ਗਏ, ਅੱਖਾਂ ਕੱਢੀਆਂ ਗਈਆਂ, ਛੋਟੇ ਬੱਚੇ ਦਾ ਕਲੇਜਾ ਕੱਢਿਆ ਗਿਆ, ਫਿਰ ਵੀ ਉਹਨਾਂ ਨੇ ਹੱਸਦਿਆਂ ਨੇ ਸ਼ਹਾਦਤ ਕਬੂਲ ਕੀਤੀ, ਉਹਨਾਂ ਨੂੰ ਸੇਧ ਕਿੱਥੋਂ ਮਿਲੀ? ਜਿਹਨੇ ਸਰਹੰਦ ਦਾ ਇੱਟ ਨਾਲ ਇੱਟ ਖੜਕਾਈ ਆ, ਹੋ ਸਕਦਾ ਸਾਹਿਬਜ਼ਾਦਿਆਂ ਤੋਂ ਮਿਲੀ। ਸਾਹਿਬਜ਼ਾਦੇ ਨੂੰ ਕਿੱਥੋਂ ਮਿਲੀ? ਦਾਦਾ ਗੁਰੂ ਤੇਗ ਬਹਾਦਰ ਤੋਂ ਮਿਲੀ ਹੋਣੀ ਹੈ। ਗੁਰੂ ਤੇਗ ਬਹਾਦਰ ਦੀ ਗੱਲ ਨਹੀਂ, ਪਰ ਗੁਰੂ ਅਰਜਨ ਪਾਤਸ਼ਾਹ ਉਹਨਾਂ ਦੇ ਦਾਦਾ ਜੀ। ਗੱਲ ਇੱਥੇ ਆਣ ਕੇ ਮੁੱਕਦੀ ਹੈ ਜਿਸ ਦਿਨ ਗੁਰੂ ਨਾਨਕ ਸਾਹਿਬ ਨੇ ਇੱਕ ਓਮਕਾਰ ਦਾ ਨਾਰਾ ਲਾ ਦਿੱਤਾ, ਸਿੱਖਾਂ ਦੀ ਉਸ ਦਿਨ ਤੋਂ ਬਗਾਵਤ ਸ਼ੁਰੂ ਹੋ ਗਈ। ਕਿਉਂਕਿ ਇੱਕ
ਓਮਕਾਰ ਦਾ ਸਿਰਫ ਇਹ ਨਹੀਂ ਸੀਗਾ ਕਿ ਉਹ ਸਿੱਖਾਂ ਦਾ ਇੱਕ ਓਮਕਾਰ ਸ਼ੁਰੂਆਤ ਹੋਈ ਹੈ, ਨਹੀਂ, ਉਹ ਇੱਕ ਚੈਲੰਜ ਹੋ ਗਿਆ ਦੁਨੀਆ ਦੇ। ਬ੍ਰਾਹਮਣਵਾਦੀ ਸੰਸਾਰ ਲਈ ਬਹੁਤ ਵੱਡਾ ਚੈਲੰਜ ਪੈਦਾ ਹੋ ਗਿਆ ਉਸ ਧਰਤੀ ਦੇ ਉੱਤੇ। ਜਾਤ ਪਾਤ ਲਈ ਬਹੁਤ ਵੱਡਾ ਚੈਲੰਜ ਪੈਦਾ ਹੋ ਗਿਆ। ਬੀਬੀਆਂ ਨਾਲ ਫਰਕ ਕਰਨਾ, ਜੈਂਡਰ ਵਾਇਲੈਂਸ ਤੇ ਬਹੁਤ ਵੱਡਾ ਇੱਕ ਚੈਲੰਜ ਹੋ ਗਿਆ। ਉਸ ਦਿਨ ਤੋਂ ਇੱਕ ਬਗਾਵਤ ਦਾ ਰੂਪ ਜਿਹੜਾ ਹੈ ਇਸ ਕੌਮ ਨੇ ਉਸ ਤੋਂ ਲੈ ਕੇ ਤੁਰੀ ਹੈ। ਜੇ ਅਸੀਂ ਉਸ ਨੂੰ ਦੇਖੋਗੇ ਕਿ ਗੁਰੂ ਸਾਹਿਬ ਨੇ ਜਦੋਂ ਨਾਰਾ ਲਾਇਆ, ਉਹ ਨਾਰਾ ਲਾਉਣਾ ਕੋਈ ਸੌਖੀ ਗੱਲ ਨਹੀਂ ਸੀ। ਗੁਰੂ ਸਾਹਿਬ ਨੂੰ ਜਨਾਬ ਨੂੰ ਨਾ ਕਰਨੀ ਕੋਈ ਸੌਖੀ ਗੱਲ ਨਹੀਂ ਸੀ। ਜਦੋਂ ਤੁਸੀਂ ਉਸ ਸਟੇਜ ਦੇ ਵਿੱਚ ਰਹਿ ਰਹੇ ਆ, ਅੱਜ ਅਸੀਂ ਕੋਈ ਨਾ ਕੋਈ ਸਟੇਜ ਦੇ ਖਿਲਾਫ ਕੁਝ ਕਰਦੇ ਆ, ਇਮੀਡੀਏਟਲੀ ਬੰਦਿਆਂ ਦੇ ਵਿੱਚ 100 ਗੱਲਾਂ ਮਨ ਦੇ ਵਿੱਚ ਆਉਂਦੀਆਂ ਕਿ ਸਾਡਾ ਕਰੀਅਰ ਆ, ਸਾਡਾ ਘਰ ਆ, ਸਾਡੇ ਬੱਚੇ ਆ, ਸਾਡਾ ਫਿਊਚਰ ਆ। ਉਹ ਸੋਚ ਰਹੇ ਆ, ਪਰ ਜੋ ਗੁਰੂ ਸਾਹਿਬ ਕਰ ਰਹੇ ਆ, ਉਹਨਾਂ ਨੇ ਉਹ ਸਾਨੂੰ ਇੱਕ ਭਵਿੱਖ ਸਿਰਜਣ ਦਾ ਰਾਹ ਦਿਖਾ ਦਿੱਤਾ ਕਿ ਵਰਤਮਾਨ ਸਾਂਭੋ। ਵਰਤਮਾਨ ਦੇ ਵਿੱਚ ਜੇ ਤੁਸੀਂ ਸ਼ਹੀਦ ਵੀ ਹੋ ਜਾਂਦੇ ਆ, ਉਹ ਜਿਹੜੀ ਸ਼ਹਾਦਤ ਆ, ਉਹਨਾਂ ਨੇ ਤੁਹਾਡਾ ਅੱਗੇ ਭਵਿੱਖ ਜਿਹੜਾ ਉਹ ਸੁਨਹਿਰਾ ਬਣਾਉਣਾ। ਜੇ ਉਸ ਸਮੇਂ ਦੇ ਵਿੱਚ ਸਿੱਖ ਡੋਲ ਜਾਵੇ, ਉਹ ਜਿਹੜਾ ਭਵਿੱਖ ਆ ਉਹਦਾ ਫਿਰ ਕੀ ਬਣੂਗਾ। ਤੇ ਮੈਂ ਗੱਲ ਹੁਣ ਅੱਜ ਦੇ ਸਮੇਂ ਤੇ ਲਿਆਉਣਾ। ਅੱਜ ਦੇ ਸਮੇਂ ਦੇ ਵਿੱਚ ਸਿੱਖ ਜਿਹੜੇ ਆ from a political analysis perspective ਹੀ ਲਾ ਲਓ, ਸਾਡੀ ਆਸ ਬਾਹਰਲੇ ਸਟੇਟਾਂ ਦੇ ਵਿੱਚ ਬੰਦਿਆਂ ਦੇ ਉੱਤੇ ਹੈ। Sikhs technically have never been more powerful in Canada. ਸਿੱਖਾਂ ਦੀ ਜਿਹੜੀ ਇੱਕ ਪਾਵਰ ਹੈ political basis ਤੇ, ਇੱਕ political ਉਹਨਾਂ ਦੇ ਕੋਲ acumen ਹੈ, so called 20-25 ਤੁਹਾਡੇ ਕੋਲ MPs ਹੈ, but we've never been Canada ਦੇ ਵਿੱਚ more demonized than today either. 1980s ਦੇ ਵਿੱਚ ਤੇ 90s ਦੇ ਵਿੱਚ ਉਸ ਦਹਾਕੇ ਦੇ ਵਿੱਚ ਜਦੋਂ ਸੰਘਰਸ਼ ਪੂਰੇ ਜ਼ੋਰ ਤੇ ਚੱਲ ਰਿਹਾ ਸੀਗਾ, ਇੰਨੀ ਜਿਹੜੀ ਅਟੈਂਪਟਸ ਤੇ ਕੋਸ਼ਿਸ਼ਾਂ ਹਿੰਦੁਸਤਾਨ ਦੀ ਸਰਕਾਰ ਦੀਆਂ ਨਹੀਂ ਸੀਗੀਆਂ ਜਿਹਦਾ ਅੱਜ ਉਹ ਪੋਲੀਟੀਕਲ ਜਿਹੜੀ ਸਫੀਅਰ ਦੇ ਵਿੱਚ, ਮੀਡੀਆ ਯੁੱਗ ਦੇ ਵਿੱਚ ਤੇ ਆਲਸੋ ਜਿਹੜੀ ਉਹਨਾਂ ਦੀ ਇੰਟੈਲੀਜੈਂਸ ਐਨਾਲਿਸਿਸ ਕੈਨੇਡਾ ਦੇ ਨਾਲ ਰਿਲੇਸ਼ਨਸ਼ਿਪਸ ਬਣਾ ਕੇ ਤੇ ਡੀਲਾਂ ਸਾਈਨ ਕਰਕੇ ਉਹ ਚੱਲ ਰਹੀਆਂ। 2018 ਦੇ ਵਿੱਚ ਜਦੋਂ ਪ੍ਰਾਈਮ ਮਿਨਿਸਟਰ ਟਰੂਡੋ ਆਪਣੀ ਫੇਰੀ ਤੇ ਗਏ ਸੀਗੇ, ਇਮੀਡੀਏਟਲੀ ਦੇਅਰ ਆਫਟਰ ਜਿਹੜੀ ਇੰਟੈਲੀਜੈਂਸ ਸਾਈਨਿੰਗਸ ਹੋਈਆਂ, ਹਾਲੇ ਤੱਕ ਆਈ ਡੋਨਟ ਥਿੰਕ ਸਾਡੀ ਬਹੁਤ ਗਿਣਤੀ ਜਿਹੜੀ ਕਮਿਊਨਿਟੀ ਹੈ ਉਹਨੂੰ ਪਤਾ ਹੀ ਨਹੀਂ। ਉਸ ਤੋਂ ਬਾਅਦ ਜਿਹੜੀ 2018 ਦੇ ਵਿੱਚ ਖਾਲਿਸਤਾਨ ਟੈਰਰ ਰਿਪੋਰਟ ਜਿਹੜੀ ਸੀ ਕਿ ਇੱਕ ਐਨੂਅਲ ਰਿਪੋਰਟ ਜਿਹੜਾ ਹੈ ਇੱਥੇ ਦੀ ਡਿਫੈਂਸ ਮਿਨਿਸਟਰੀ ਜਿਹੜੀ ਕੱਢਦੀ ਹੈ ਤੇ ਫੋਰਨ ਅਫੇਅਰਸ ਦੇ ਆਫਿਸ ਵੀ ਉਹਦੇ ਨਾਲ ਜੁੜੇ ਹੁੰਦੇ ਆ, ਜਦੋਂ ਉਹਨਾਂ ਨੇ ਉਹ ਰਿਪੋਰਟ ਕੱਢੀ ਉਹਦੇ ਵਿੱਚ ਖਾਲਿਸਤਾਨੀ ਸਿੱਖ ਐਕਸਟ੍ਰੀਮਿਜ਼ਮ ਲਿਖਿਆ ਸੀਗਾ ਦਸੰਬਰ 2018 ਦੇ ਵਿੱਚ। ਜਦੋਂ ਉਹ ਗੱਲਬਾਤ ਸ਼ੁਰੂ ਹੋਈ ਕਿ ਉਹ ਅਸੀਂ ਕੱਢਣਾ ਕਿੱਦਾਂ ਹੈ, ਮੀਟਿੰਗਸ ਵੈਂਕੂਵਰ ਤੋਂ ਟੋਰਾਂਟੋ ਤੱਕ ਹੋਈਆਂ ਸਿੱਖਾਂ ਦੀਆਂ, ਤੇ ਇੱਕ ਲੌਬੀਇਸਟ ਐਫਰਟ ਜਿਹੜਾ ਉਹ ਚੱਲ ਰਿਹਾ ਸੀਗਾ ਕਿ ਨੇ ਉਹਨੂੰ ਮਨਾ ਲਓ, ਮੀਟਿੰਗਾਂ ਕਰ ਲਓ। ਮੀਟਿੰਗਾਂ ਹੋਈਆਂ। ਅਪ੍ਰੈਲ ਦੇ ਵਿੱਚ ਐਕਚੁਅਲੀ ਇਸੇ ਜਗ੍ਹਾ ਤੇ ਅਪ੍ਰੈਲ 2019 ਦੇ ਵਿੱਚ ਨਗਰ ਕੀਰਤਨ ਜਿਹੜਾ ਅਸਲੀ ਅਸੀਂ ਤੋਂ 3 ਦਿਨ ਪਹਿਲਾਂ ਕਈ ਜਿਹੜੇ ਨੌਜਵਾਨ ਸੀਗੇ 10 ਵਰਗੇ ਉਹ ਬੜੇ ਅੱਕੇ ਹੋਏ ਸੀ। ਅਸੀਂ ਇੱਕ ਸਟੇਟਮੈਂਟ ਜਾਰੀ ਕਰ ਦਿੱਤਾ ਕਿ ਜੇ ਜਿਹੜੀ ਕੈਨੇਡਾ ਦੀ ਜਿਹੜੀ ਲਿਬਰਲ ਸਰਕਾਰ ਹੈ ਉਹ ਇਹ ਜਿਹੜਾ ਮੁੱਦਾ ਹੈ ਇਹਨੂੰ ਇਮੀਡੀਏਟਲੀ ਸਿੱਖ ਤੇ ਐਕਸਟ੍ਰੀਮਿਜ਼ਮ ਰਿਪੋਰਟ ਚੋਂ ਨਹੀਂ ਕੱਢਦੀ ਤੇ ਅਸੀਂ ਜਿੰਨੇ ਵੀ ਗੁਰਦੁਆਰੇ ਆ ਕੈਨੇਡਾ ਦੇ ਵਿੱਚ, ਜਿੰਨੇ ਵੀ ਨਗਰ ਕੀਰਤਨ ਹੈ, ਅਸੀਂ ਉੱਥੇ ਜਾ ਕੇ ਇਹਨਾਂ ਦਾ ਜਿਹੜਾ ਬੋਲਣਾ ਆ ਜਾਂ ਕੋਈ ਵੀ ਹੈ ਉਹ ਸਾਰਾ ਕੁਝ ਬੰਦ ਕਰਨ ਦੀ ਅਸੀਂ ਉਹਦੇ ਵਿੱਚ ਪਿੱਛੇ ਪੈ ਜਾਣਾ। ਇੰਨੀ ਜਿਹੜੀ ਗੱਲ ਹੈ 36 ਘੰਟਿਆਂ ਦੇ ਵਿੱਚ ਉਹ ਜਿਹੜੀ ਡਿਸੀਜਨ ਹੈ ਉਹ ਰਿਵਰਸ ਹੋਈ। ਕਮਿਊਨਿਟੀ ਦੀ ਪਾਵਰ ਬੰਦਿਆਂ ਦੇ ਵਿੱਚ ਨਹੀਂ ਹੈਗੀ, ਇਹ ਮੰਨ ਕੇ ਇੱਥੋਂ ਤੁਰਨਾ ਚਾਹੀਦਾ। ਕਮਿਊਨਿਟੀ ਦੀ ਪਾਵਰ, ਸੰਗਤ ਦੀ ਪਾਵਰ ਸੰਗਤ ਦੇ ਵਿੱਚ ਹੀ ਹੈ। ਜਦੋਂ ਉਹਨਾਂ ਨੂੰ ਪਤਾ ਹੈ ਕਿ ਇੱਕ ਡੋਮੀਨੈਂਟ ਐਫਰਟ ਚੱਲ ਰਹੀ ਹੈ, ਸਰਕਾਰਾਂ ਵੀ ਥੱਲੇ ਨੂੰ ਉਹਦੇ ਨੀਵੀਂ ਪਾ ਦਿੰਦੀਆਂ ਨੇ। ਜਦੋਂ ਅਸੀਂ ਕਹਿੰਦੇ ਕਿ ਜਗਮੀਤ ਸਿੰਘ ਕਰੂਗਾ, ਹਰਜੀਤ ਸਿੰਘ ਸੱਜਣ ਕਰੂਗਾ, ਫਲਾਣਾ ਬੰਦਾ ਕਰੂਗਾ, ਸਾਰਿਆਂ ਦੇ ਹੱਥ ਬੰਨੇ ਸੀਗੇ। ਅੱਧੇ ਨੇ ਤੇ ਬੋਲਣ ਤੋਂ ਵੀ ਇਨਕਾਰ ਕਰ ਦਿੱਤਾ, ਅੱਧੇ ਨੇ ਤੇ ਮਿਲਣ ਤੋਂ ਵੀ ਇਨਕਾਰ ਕਰ ਦਿੱਤਾ। ਸੋ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਪੋਲੀਟੀਕਲ ਸਿਸਟਮ ਦੇ ਵਿੱਚ, ਇੱਕ ਸਵਾਲ ਉਹ ਵੀ ਹੈ ਕਿ ਜੇ ਅਸੀਂ ਵਰਤਮਾਨ ਤੇ ਭਵਿੱਖ ਦੀ ਗੱਲ ਕਰਨੀ ਹੈ ਤੇ ਅਸੀਂ ਬੱਚਿਆਂ ਦੀ ਤਿਆਰੀ ਕਰ ਰਹੇ ਹਾਂ, ਕਿਸ ਪਾਸਿਓਂ ਤਿਆਰੀ ਕਰ ਰਹੇ ਹਾਂ। ਉਹਨਾਂ ਦੀ ਲੋੜ ਹੈਗੀ ਹੈ, ਹੋ ਸਕਦਾ ਹੈ ਕਿ ਉਹਨਾਂ ਪਰਸਨਲ ਲੋੜ ਹੋਵੇ ਉਹਨਾਂ ਦੀ। ਮਿਊਨਿਸਿਪਲ ਪੋਲਿਟਿਕਸ ਤੋਂ ਲੈ ਕੇ ਫੈਡਰਲ ਪੋਲਿਟਿਕਸ ਤੱਕ ਆਈ ਨੈਵਰ ਸੀਨ ਕਿ ਸਾਡੀ ਕਮਿਊਨਿਟੀ ਕਿੰਨੀ ਜੁੜੀ ਹੋਈ ਹੈ ਬੰਦਿਆਂ ਦੇ ਨਾਲ ਕਿ ਬੰਦਾ ਜਿਤਾ ਦੋ ਪਤਾ ਨਹੀਂ ਕੀ ਹੋ ਜਾਣਾ। ਤੇ ਯੂਜੂਅਲੀ 5-7 ਹੁੰਦੇ ਆ ਜਿਹੜਾ ਉਹਦਾ ਲਾਭ ਲੈਣ ਵਾਲੇ, ਜਿਹਨਾਂ ਨੇ ਕੁਝ ਕਰਾਉਣਾ ਹੁੰਦਾ ਉਹਨਾਂ ਦੇ ਕੋਲ, ਬਾਕੀ ਇਹਨਾਂ ਨੂੰ ਕੁਝ ਨਹੀਂ ਮਿਲਦਾ ਉਹਦੇ ਵਿੱਚ।
ਪੰਥ ਵਜੋਂ, ਤੇ ਆਪਾਂ ਪੰਥ ਦੀ ਗੱਲ ਕਰ ਰਹੇ ਹਾਂ। ਇਹ ਜਿਹੜੀ ਸਟੇਟਮੈਂਟਸ ਹੈ ਮੈਨੂੰ ਲੱਗਦਾ ਕਿ ਬੜੇ ਔਖੇ ਲੱਗਣੇ ਆ, ਪਰ ਇਹ ਜਿਹੜਾ ਇੱਕ ਸੱਚ ਆ, until you address it, ਅਸੀਂ ਉਹਦੇ ਆਲੇ ਦੁਆਲੇ ਹੀ ਘੁੰਮੀ ਜਾਂਦੇ ਹਾਂ ਕਿ ਅਸੀਂ ਇੱਥੇ ਭਵਿੱਖ ਦੀ ਤੇ ਵਰਤਮਾਨ ਦੀ ਗੱਲ ਕਰਨਾ ਹੈ ਸਿੱਖਾਂ ਦੀ, ਤੇ ਇਹ ਇਸ਼ੂਜ਼ ਨੂੰ ਐਡਰੈਸ ਕਰਨ ਤੋਂ ਬਿਨਾਂ ਸਾਡੇ ਕੋਲ ਕੋਈ ਚਾਰਾ ਨਹੀਂ ਹੈਗਾ। ਸਾਡੇ ਵਿੱਚ ਇਹ ਗੱਲਾਂ ਜਿਹੜੀਆਂ ਆ ਉਹ ਮੁੜ ਕੇ ਜਿਹੜੀਆਂ ਆਉਂਦੀਆਂ ਆ, ਉਹ ਸਾਨੂੰ ਉਹ ਵੀ ਸਮਝਣ ਦੀ ਲੋੜ ਹੈ ਕਿ ਜਿਹੜਾ ਆ ਸਮਾਂ ਹੈ, ਅਸੀਂ ਕਦੀ ਕਹਿੰਦੇ ਆ ਕਿ ਸਮਾਂ ਜਿਹੜਾ ਹੈ ਉਹ ਸਮਾਂ ਠੀਕ ਨਹੀਂ ਹੈਗਾ। ਸਾਧ ਸੰਗਤ ਜੀ, ਸਮਾਂ ਕਦੀ ਵੀ ਨਹੀਂ ਠੀਕ ਹੋ ਸਕਦਾ। ਗੁਰਬਾਣੀ ਮੁਤਾਬਕ, ਗੁਰਮੁਖ ਮੁਤਾਬਕ ਇਹ ਤਾਂ ਕੱਲ ਹੋ ਗਿਆ। ਇੱਥੇ ਜੋ ਹੋ ਰਿਹਾ ਹੈ ਇਹ ਲਗਾਤਾਰ ਹੋਰ ਗਲਤ ਹੋ ਰਿਹਾ ਹੈ। ਸਮਾਂ ਕੋਈ ਚੀਜ਼ ਨਹੀਂ ਹੁੰਦਾ, ਸਮੇਂ ਦੇ ਮੁਤਾਬਕ ਅਸੀਂ ਉਸ ਕਰਨਾ ਹੈ। ਤੁਹਾਡੇ ਕੋਲ ਕਿਹੜੇ ਹਥਿਆਰ ਨੇ? ਹਥਿਆਰ ਦਾ ਮਤਲਬ ਇਹ ਹੈ, ਹਥਿਆਰ ਵੀ ਹੋ ਸਕਦੇ ਆ। ਹਥਿਆਰ ਤੁਹਾਡੀ ਆਵਾਜ਼ ਵੀ ਹੋ ਸਕਦੀ ਹੈ, ਤੁਹਾਡਾ ਸਰੀਰ ਵੀ ਹੋ ਸਕਦਾ ਹੈ, ਤੁਹਾਡੇ ਰਿਸੋਰਸਸ ਵੀ ਹੋ ਸਕਦੇ ਆ, ਤੁਹਾਡੀ ਕਲਮ ਵੀ ਹੋ ਸਕਦੀ ਹੈ। ਇਹ ਸਾਰੇ ਹਥਿਆਰ ਨੇ। ਦੁਨਿਆਵੀ ਪੜ੍ਹਾਈ ਜਿਹੜੀ ਹੈ, ਪੜ੍ਹੇ ਲਿਖੇ ਤਾਂ ਅਸੀਂ ਵੀ ਇੱਥੇ ਨਹੀਂ ਹਾਂ। ਜੇ ਅਸੀਂ ਕੋਈ ਮਾਸਟਰਸ ਡਿਗਰੀ ਕੀਤੀ ਹੈ ਜਾਂ ਕਿਸੇ ਨੇ ਕੋਈ PhD ਕੀਤੀ ਹੈ, ਮੈਂ ਪੰਥ ਵਜੋਂ ਗੱਲ ਕਰ ਰਿਹਾ, ਬੇਨਤੀ ਕਰ ਰਿਹਾ ਹਾਂ। ਮਹਾਰਾਜ ਦੇ ਬਚਨੇ ਸੋ ਪੜਿਆ ਸੋ ਪੰਡਤ ਬਿਨਾ ਜਿਨੀ ਕਮਾਣਾ ਨਾਮ ਦੀ ਕਮਾਈ ਜਿਹੜੀ ਆ ਉਹ ਮੁੱਖ ਹੈ। ਨਾਮ ਦੀ ਕਮਾਈ ਜਿਹੜੀ ਆ ਉਹ ਦੁਨਿਆਵੀ ਪੜ੍ਹਾਈ ਨੂੰ ਇੱਕ ਸਾਧਨ ਦੇ ਤੌਰ ਤੇ ਹਥਿਆਰ ਦੇ ਨਾਲ ਵੱਧ ਸਕਦਾ ਹੁੰਦਾ। ਜੇ ਨਾਮ ਦੀ ਕਮਾਈ ਨਾ ਹੋਵੇ ਤੇ ਜਿੰਨੀਆਂ ਮਰਜ਼ੀਆਂ ਡਾਕਟਰੇਟਾਂ ਹੋਣ, ਜਿੰਨੇ ਮਰਜ਼ੀ ਉਹ ਪੋਲੀਟੀਕਲ ਐਨਾਲਿਸਿਸ ਹੋਵੇ, ਉਹ ਪੰਥ ਦੇ ਬੰਦਾ ਕੰਮ ਨਹੀਂ ਆ ਸਕਦਾ, ਕਿਉਂਕਿ ਉਹ ਧੁਰਾ ਜਿਹੜਾ ਆ ਉਹ ਹੋਰ ਕਿਤੇ ਨਾਤਾ ਜੁੜਿਆ ਹੈ ਪੰਥ ਦੇ ਨਾਲ। ਸੋ ਜਿੱਦਾਂ ਜਿੱਦਾਂ ਬੱਚਿਆਂ ਦੀ ਡਿਵੈਲਪਮੈਂਟ ਹੋ ਰਹੀ ਹੈ, ਸਮਾਂ ਜਿਹੜਾ ਆ ਉਹਦੇ ਆਲੇ ਦੁਆਲੇ ਅਸੀਂ ਨਹੀਂ ਤੁਰਨਾ। ਖਾਲਸੇ ਨੇ ਸਮਾਂ ਤੈਅ ਕੀਤਾ ਹੈ, ਸਮੇਂ ਦੀ ਉਡੀਕ ਕਦੀ ਨਹੀਂ ਕੀਤੀ। ਬਾਬਾ ਬੋਤਾ ਸਿੰਘ ਗਰਜਾ ਸਿੰਘ ਨੇ ਸਮੇਂ ਦੀ ਉਡੀਕ ਨਹੀਂ ਕੀਤੀ, ਸਮਾਂ ਤੈਅ ਕੀਤਾ। ਸੁੱਖਾ ਸਿੰਘ ਮਤਾਬ ਸਿੰਘ ਨੇ ਵੀ ਸਮਾਂ ਤੈਅ ਕੀਤਾ। ਮੌਜੂਦਾ ਸੰਘਰਸ਼ ਦੇ ਵਿੱਚ ਜਿਹਨਾਂ ਦੀ ਹੁਣ ਗੱਲ ਹੋ ਕੇ ਹਟੀ ਹੈ, ਭਾਈ ਬੇਅੰਤ ਸਿੰਘ, ਸਤਵੰਤ ਸਿੰਘ, ਭਾਈ ਕੈਰ ਸਿੰਘ ਨੇ ਸਮਾਂ ਤੈਅ ਕੀਤਾ। ਸੁੱਖੇ ਜਿੰਦੇ ਨੇ ਵੀ ਸਮਾਂ ਤੈਅ ਕੀਤਾ। ਇਹ ਸਮੇਂ ਜਿਹੜੇ ਆ ਤੈਅ ਹੁੰਦੇ ਆ, ਇਹਨਾਂ ਦੀ ਉਡੀਕ ਨਹੀਂ ਪਈ। ਸਤਿਗੁਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਵੀ ਆਏ ਸੀਗੇ ਦੱਸਣ ਲਈ ਕਿ ਜਿਹੜਾ ਸਮਾਂ ਆ ਇਹ ਚੋਂ ਕੇਸਾਂ ਦੀ ਲੋੜ ਨਹੀਂ ਹੈਗੀ, ਤੇ ਉਹਦੇ ਵਿੱਚ ਵੀ ਮਹਾਰਾਜ ਨੇ ਉਹਨਾਂ ਨੂੰ ਜਵਾਬ ਦਿੱਤਾ। ਸ੍ਰੀ ਗੁਰੂ ਭਾਣੇ ਸਮਾਂ ਕਿਆ ਕਹੇ, ਸਮਾਂ ਕੀ ਕਹਿੰਦਾ ਹੈ? ਸੋ ਰਬ ਸੋ ਸਾ ਸੋ ਜਲ ਹੈ, ਵਾਯੂ ਬਣੀ ਕੁਸੁਦਾ ਉਹੀ ਦੋਸ਼ ਸਮੇਂ ਕੋ ਕਿਆ ਕਹੋਗੇ। ਦੋਸ਼ ਨੂੰ ਕਿਉਂ ਸਮਾਂ ਦੇ ਰਹੇ हैं? ਇਹ ਜਿਹੜੀ ਗੱਲ ਹੈ ਇਹ ਸਮੇਂ ਦੀ ਗੱਲ ਨਹੀਂ। ਮਹਾਰਾਜ ਨੇ ਦੱਸਿਆ ਕਿ ਇਹ ਬੰਦੇ ਤੇ, ਮਨੁੱਖ ਤੇ ਉਹਦੀ ਤਿਆਰੀ ਕਿੰਨੀ ਹੈ, ਉਹਦੀ ਪ੍ਰੀਪੇਅਰਡਨੈਸ ਕਿੰਨੀ ਹੈ। ਸਾਡੇ ਲਈ ਇਹ ਹੈ ਕਿ ਅਸੀਂ ਸਮੇਂ ਨੂੰ ਇੱਕ ਚੀਜ਼ ਬਣਾ ਦਿੰਦੇ ਹਾਂ ਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਸਮਾਂ ਹਲੇ ਚੰਗਾ ਨਹੀਂ ਹੈਗਾ, ਅਸੀਂ ਗੱਲ ਨੂੰ ਟਾਲ ਦਿੰਦੇ ਹਾਂ। ਉਹ ਅਸੀਂ ਜਿਹੜੀ ਭੈ ਤੇ ਭਾਉ ਦੀ ਗੱਲ ਹੈ, ਮੋਹ ਮਾਇਆ ਦੀ ਗੱਲ ਹੈ, ਉਹ ਕਾਰਨ ਨੇ ਕਿ ਅਸੀਂ ਉਹਨੂੰ ਉਧਰ ਨੂੰ ਨਹੀਂ ਵੱਧ ਰਹੇ। ਸਾਡੇ ਲਈ ਜਿਹੜੀ ਇੱਕ ਸੁਨਹਿਰੇ ਭਵਿੱਖ ਦੀ ਗੱਲ ਹੈ, ਦੁਨਿਆਵੀ ਜਿਹੜੀ ਜਿੱਤਣ ਹਾਰਨ ਦੀ ਗੱਲ ਆ, ਉਹ ਸਾਡੇ ਹੱਥ ਦੇ ਵਿੱਚ ਨਹੀਂ ਹੈਗਾ। ਸਾਡਾ ਕੰਮ ਹੈ ਸੰਘਰਸ਼ ਕਰਨਾ, ਕਿਸੇ ਵੀ ਰੂਪ ਦੇ ਵਿੱਚ ਸੰਘਰਸ਼ ਜਿਹੜਾ ਹੈ ਉਹ ਅਸੀਂ ਕਰਨਾ। ਤੇ ਜੇ ਅਸੀਂ ਉਸ ਸੰਘਰਸ਼ ਦੇ ਵਿੱਚ ਅਸੀਂ ਰਹਿੰਦੇ ਹਾਂ, ਫਿਰ ਅਸੀਂ ਜਿਹੜਾ ਇੱਕ ਸਤਿਗੁਰ ਦੇ ਬਚਨ ਅਸੀਂ ਪੂਰੇ ਕਰ ਰਹੇ ਹਾਂ, ਉਹ ਪਾਤਸ਼ਾਹੀ ਦਾਅਵੇ ਦੇ। ਜੰਗਲਾਂ ਦੇ ਵਿੱਚ ਵੀ ਇਹ ਪਾਤਸ਼ਾਹੀ ਦਾਅਵਾ ਜਿਹੜਾ ਹੈ ਉਹ ਕਾਇਮ ਸੀਗਾ। ਉਦੋਂ ਜਦੋਂ ਨਵਾਬ ਕਪੂਰ ਸਿੰਘ ਨੂੰ ਅਸੀਂ ਉਹ ਗੱਲ ਕਰਦੇ ਕਿ ਨਵਾਬੀ ਵੀ ਮਿਲੀ ਹੈ, ਉਹਦੇ ਵਿੱਚ ਵੀ ਇਹੀ ਗੱਲ ਜਿਹੜੀ ਹੈ, ਸਾਖੀ ਜਿਹੜੀ ਆ ਆਉਂਦੀ ਹੈ ਪੰਥ ਪ੍ਰਕਾਸ਼ ਦੇ ਵਿੱਚ। ਜਦੋਂ ਜਥੇਦਾਰ ਦਰਬਾਰਾ ਸਿੰਘ ਦੇ ਕੋਲ ਭਾਈ ਸੁਵੇਗ ਸਿੰਘ ਨੂੰ ਪਹੁੰਚ ਭੇਜਿਆ ਗਿਆ। ਭਾਈ ਸੁਵੇਗ ਸਿੰਘ ਉਸ ਵੇਲੇ ਮੁਗਲਾਂ ਦੇ ਲਈ ਇੱਕ ਕੰਮ ਕਰ ਰਿਹਾ ਸੀ ਲਾਹੌਰ ਦੇ ਵਿੱਚ। ਉਹਨੂੰ ਤੈਅ ਕੀਤਾ ਕਿ ਤੂੰ ਜਾਣਾ ਆ ਜਿਹੜੀ ਨਵਾਬੀ ਲੈ ਕੇ। ਸੁਵੇਗ ਸਿੰਘ ਜਿਹੜਾ ਆ ਉਹ ਆਇਆ ਜਥੇਦਾਰ ਦਰਬਾਰਾ ਸਿੰਘ ਦੇ ਕੋਲ। ਜਥੇਦਾਰ ਦਰਬਾਰਾ ਸਿੰਘ ਤੇ ਉੱਥੇ ਜਿਹੜਾ ਖਾਲਸਾ ਪੰਥ ਸੀ, ਪੰਥ ਜਿਹੜਾ ਬਾਗੀ ਪੰਥ ਜਿਹੜਾ ਬੈਠਾ ਆ ਜੰਗਲਾਂ ਦੇ ਵਿੱਚ, ਉਹਨੇ ਤਨਖਾਹ ਲਾਈ ਸੁਵੇਗ ਸਿੰਘ ਨੂੰ ਕਿ ਤੂੰ ਸਾਡਾ ਨਹੀਂ, ਤੂੰ ਉਹਨਾਂ ਦਾ ਹੈ। ਤਨਖਾਹ ਲੱਗੀ, ਤਨਖਾਹ ਪੂਰੀ ਕੀਤੀ। ਮਗਰੋਂ ਜਥੇਦਾਰ ਦਰਬਾਰਾ ਸਿੰਘ ਨੂੰ ਜਦੋਂ ਨਵਾਬੀ ਪੇਸ਼ ਕੀਤੀ ਗਈ, ਜਥੇਦਾਰ ਦਰਬਾਰਾ ਸਿੰਘ ਨੇ ਵੀ ਪੰਥ ਪ੍ਰਕਾਸ਼ ਦੇ ਵਿੱਚ ਜਿਹੜੇ ਮੁੜ ਵਚਨ ਦਿੱਤੇ ਸੀਗੇ, ਅਸੀਂ ਨਵਾਬੀ ਕਦ ਸੇ ਲਈ ਹਮਕੋ ਵਚਨ ਸਤਿਗੁਰੂ ਪਾਤਸ਼ਾਹ ਜੀ, ਕਿ ਅਸੀਂ ਕਦੋਂ ਕਿਹਾ ਕਿ ਅਸੀਂ ਨਵਾਬੀ ਲੈਣੀ ਹੈ, ਕਿਸੇ ਦੇ ਅਸੀਂ ਗੈਰਤ ਬਣਨਾ, ਕਿਸੇ ਦੇ ਨੀਵੇਂ ਅਸੀਂ ਥੱਲੇ ਰਹਿਣਾ ਹੈ। ਨਹੀਂ, ਸਾਨੂੰ ਤਾਂ ਬਚਨ ਪਾਤਸ਼ਾਹੀ ਦੇ ਆ। ਅੱਗੇ ਵੀ ਪੰਥ ਪ੍ਰਕਾਸ਼ ਆਉਂਦਾ ਹੈ ਕਿ ਉਹ ਕਹਿੰਦੇ ਕਿ ਜੇ ਸਤਿਗੁਰ ਦੇ ਬਚਨ ਆ
ਕਿ ਧਰਤੀ ਉੱਤੇ ਥੱਲੇ ਹੋ ਸਕਦੀ ਹੈ, ਸਭ ਕੁਝ ਪੁੱਠਾ ਹੋ ਸਕਦਾ ਹੈ, ਪਰ ਜਿਹੜੇ ਸਤਿਗੁਰ ਦੇ ਬਚਨ ਨੂੰ ਉਠਾ ਲਿਆ ਅਸੀਂ ਤਾਂ ਪਾਤਸ਼ਾਹੀ ਲੈਣੀ ਹੈ। ਇਹਦੇ ਵਿੱਚ ਜਿਹੜੀ ਗੱਲ ਆ ਮੌਕਾ ਸਾਂਭਣ ਦੀ ਗੱਲ ਆ, ਵਰਤਮਾਨ ਸਾਂਭਣ ਦੀ ਗੱਲ ਆ, ਤੇ ਜਿਹੜਾ ਭਵਿੱਖ ਆ ਉਹ ਕਿੱਧਰ ਨੂੰ ਚਲੇ ਗਿਆ, ਰਾਜ ਆ ਗਿਆ। ਜੇ ਨਵਾਬੀ ਲੈ ਲੈਂਦੇ ਉਸ ਰੂਪ ਦੇ ਵਿੱਚ ਜਿਹੜਾ ਸੂਬਾ ਚਾਹੁੰਦਾ ਸੀ ਕਿ ਐਨ ਸਾਡੇ ਆਨ ਥੱਲੇ ਆ ਜਾਓ, ਸਾਨੂੰ ਨਜ਼ਰੀਏ ਪੇਸ਼ ਕਰੋ ਕਿ ਤੁਸੀਂ ਸਾਡਾ ਇੱਕ ਹਿੱਸਾ ਬਣ ਕੇ ਰਹਿ ਜਾਓ। ਸਿੱਖ ਉਸ ਸਮੇਂ ਉਹ ਵੀ ਕਰ ਸਕਦੇ ਸੀ, ਉਹ ਨਹੀਂ ਕੀਤਾ। ਉਹ ਸਤਿਗੁਰ ਦੇ ਉੱਤੇ ਇੱਕ ਵਿਸ਼ਵਾਸ ਹੈ ਸਿੱਖ ਦਾ, ਉਹ ਨਹੀਂ ਕਰਨ ਦਿੰਦਾ। ਤੇ ਅੱਜ ਦੇ ਸਮੇਂ ਦੇ ਵਿੱਚ ਵੀ ਹਰੇਕ ਗੱਲ ਹਿਸਟੋਰੀਕਲੀ ਜਿਹੜੀ ਆ ਉਹ ਤਾਂ ਮੈਂ ਉਹਦਾ ਜ਼ਿਕਰ ਕਰ ਰਿਹਾ ਹਾਂ ਕਿ ਖਾਲਸਾ ਜੀ ਜਿਹੜੀ ਤੁਸੀਂ ਵਰਤਮਾਨ ਦੀ ਗੱਲ ਕਰਨੀ ਹੈ ਇੱਥੇ 1716 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ, ਉਦੋਂ ਉਹ ਇਤਿਹਾਸ ਨਹੀਂ ਸੀ, ਉਹ ਵਰਤਮਾਨ ਹੀ ਸੀ। ਛੋਟੇ ਕੱਲੂਕਾਰੇ ਦੇ ਵਿੱਚ ਉਹ ਵੀ ਵਰਤਮਾਨ ਹੀ ਸੀ। ਛੋਟੇ ਕੱਲੂਕਾਰੇ ਤੋਂ ਬਾਅਦ ਜਦੋਂ ਸਿੱਖਾਂ ਨੇ ਗੁਰਮਤਾ ਕੀਤਾ, ਗੁਰਮਤਿ ਵਿੱਚ ਵੀ ਇਹੀ ਕਿਹਾ ਜੋ ਨਿਕਸ ਜਿਹੇ ਰਾਜ ਲਹੇ ਮਰੇ ਗੁਰੂ ਪ੍ਰਜਾਏ। ਤੇ ਜਿਹੜਾ ਇੱਥੋਂ ਨਿਕਲ ਗਿਆ ਉਹਦਾ ਇੱਕੋ ਹੀ ਕੰਮ ਹੈ, ਉਹਨੇ ਹੁਣ ਰਾਜ ਸਥਾਪਿਤ ਕਰਨਾ ਹੈ। ਜਿਹੜੇ ਇੱਥੇ ਮਰ ਗਏ ਸ਼ਹੀਦ ਹੋ ਗਏ ਉਹ ਤਾਂ ਗੁਰੂ ਦੇ ਕੋਲ ਗਏ। ਉਹ ਵਰਤਮਾਨ ਸੀ ਉਹਨਾਂ ਦੇ ਲਈ, ਉਹਨਾਂ ਨੇ ਉਸ ਮੂਮੈਂਟ ਦੇ ਵਿੱਚ ਡਿਸੀਜਨ ਲਿਆ। ਸਿੰਘ ਸਾਹਿਬ ਇੱਥੋਂ ਗੱਲ ਕਰਕੇ ਗਏ ਆ ਛੋਟੇ ਕੱਲੂਕਾਰੇ ਤੋਂ ਬਾਅਦ ਤਤ ਖਾਲਸਾ, ਵੱਡੇ ਕੱਲੂਕਾਰੇ ਤੋਂ ਬਾਅਦ ਤਤ ਖਾਲਸਾ ਰਹਿ ਗਏ, ਹੋ ਗਿਆ ਉਹ ਸਪੋਰਟ ਗਵਾਏ। ਉਹ ਵਰਤਮਾਨ ਸੀ ਜਦੋਂ ਉਹ ਜਿਹੜੇ ਬਚਨ ਉਹ ਜਿਹੇ ਕਹੇ ਗਏ। ਜਦੋਂ ਸਿੱਖਾਂ ਨੇ ਇਸ ਸਰਕਾਰ ਦੇ ਖਿਲਾਫ ਸੰਘਰਸ਼ ਲੜਿਆ, ਜਦੋਂ ਗੁਰਦੇਵ ਸਿੰਘ ਦੇਪੂ ਵਰਗਿਆਂ ਨੂੰ ਉਬਾਲਿਆ ਗਿਆ, ਕੁਲਵੰਤ ਸਿੰਘ ਨਾਗੋਕਰ ਦੇ ਵਿੱਚੋਂ ਸਿੰਘਾਂ ਵਰਗੇ ਵਿੱਚੋਂ ਸੀਖਾਂ ਲਗਾਈਆਂ ਗਈਆਂ, ਇਹ ਜਦੋਂ ਸਾਰਾ ਕੁਝ ਹੋਇਆ ਉਸ ਸਮੇਂ ਵਿੱਚ ਇਹ ਵੀ ਹੋ ਸਕਦਾ ਸੀਗਾ ਕਿ ਜਿਹੜੇ ਸਿੱਖ ਆ ਉਹ ਡੋਲ ਸਕਦੇ ਸੀ। ਉਹਨਾਂ ਨੇ ਉਹ ਵਰਤਮਾਨ ਸਾਂਭਿਆ। ਜੋ ਅੱਜ ਕਈ ਵਾਰੀ ਮਾਯੂਸੀ ਦੇ ਵਿੱਚ ਗੱਲਾਂ ਹੋ ਜਾਂਦੀਆਂ ਕਿ ਅਸੀਂ ਕੀ ਖੱਟਿਆ, ਇਹ ਦਹਾਕੇ ਦੀ ਲੜਾਈ ਦੇ ਵਿੱਚੋਂ ਅਸੀਂ ਕੀ ਖੱਟਿਆ। ਮੇਰਾ ਸਵਾਲ ਇਹ ਹੈ ਕਿ ਤੁਸੀਂ ਕੀ ਖੱਟਣਾ ਚਾਹੁੰਦੇ ਸੀ? ਜਿਹਦੇ ਮੂੰਹੋਂ ਇਹ ਗੱਲ ਨਿਕਲਦੀ ਹੈ ਕਿ ਅਸੀਂ ਕੀ ਖੱਟਿਆ, ਬੇਨਤੀ ਇੰਨੀ ਕੀ ਹੈ ਕਿ ਤੁਸੀਂ ਆਪ ਦੱਸ ਦਿਓ ਕਿ ਤੁਸੀਂ ਕੀ ਖੱਟਣਾ ਚਾਹੁੰਦੇ ਸੀ। ਜੇ ਰਾਜ ਲੈਣਾ ਹੈ ਉਹਦੇ ਲਈ ਤੇ ਸ਼ਹਾਦਤਾਂ ਦੇਣੀਆਂ ਪੈਣੀਆਂ। ਜੇ ਪਾਤਸ਼ਾਹੀ ਦਾਵਾ ਕਾਇਮ ਰੱਖਣਾ ਆ ਤੇ ਸਿਰਾਂ ਦੇ ਉੱਤੇ ਇਨਾਮ ਪੈਣੇ। ਇਹ ਤਾਂ ਲਾਜ਼ਮੀ ਹੈ। ਇਹ ਇੱਕ ਅੰਡਰਸਟੈਂਡਿੰਗ ਦੇ ਨਾਲ ਸੰਘਰਸ਼ ਦੇ ਵਿੱਚ ਰਹਿਣਾ ਕਿ ਸਭ ਕੁਝ ਜਿਹੜਾ ਹੈ ਸਭ ਕੁਝ ਹੋਊਗਾ। ਮੈਂ ਜਿਹੜੇ ਛੋਟੇ ਸਾਹਿਬਜ਼ਾਦਿਆਂ ਦੀ ਇੱਕ ਸਾਖੀ ਹੈ, ਇੱਕ ਬੇਨਤੀ ਹੋਰ ਕਰਕੇ ਆਪ ਤੋਂ ਖਿਮਾ ਦਾ ਜਾ ਚੁਕਾਉਂਗਾ। ਛੋਟੇ ਸਾਹਿਬਜ਼ਾਦਿਆਂ ਨੇ ਇੱਕ ਕਥਾ ਹੈ ਗੁਰੂ ਕੀ ਸੁਲਤਾਨ, ਇੱਕ ਗ੍ਰੰਥ ਦੇ ਵਿੱਚ ਉਹਨਾਂ ਨੇ ਇੱਕ ਗੱਲ ਦੱਸੀ ਹੈ ਕਿ ਜਦੋਂ ਉਹਨਾਂ ਨੂੰ ਸਰਹੰਦ ਦੇ ਵਿੱਚ ਪੇਸ਼ ਕਰਨਾ ਸੀ, ਉਸ ਸਮੇਂ ਦੇ ਵਿੱਚ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜਿਹੜੇ ਇੱਕ ਦੂਜੇ ਨਾਲ ਵਿਚਾਰ ਕਰ ਰਹੇ ਨੇ, ਤੇ ਉਹਦੇ ਵਿੱਚ ਬਾਬਾ ਜ਼ੋਰਾਵਰ ਸਿੰਘ ਜਿਹੜਾ ਹੈ ਉਹ ਬਾਬਾ ਫਤਿਹ ਸਿੰਘ ਨੂੰ ਸਵਾਲ ਪੁੱਛਦਾ ਹੈ ਤੇ ਬਾਬਾ ਫਤਿਹ ਸਿੰਘ ਉਹਦਾ ਜਵਾਬ ਦਿੰਦੇ ਆ। ਤੇ ਬਾਬਾ ਜ਼ੋਰਾਵਰ ਸਿੰਘ ਕਹਿੰਦੇ ਆ ਕਿ ਹੁਣ ਇਸ ਸਮੇਂ ਦੇ ਵਿੱਚ ਸਾਨੂੰ ਕੀ ਕਰਨ ਦੀ ਲੋੜ ਹੈ। ਜ਼ੋਰਾਵਰ ਸਿੰਘ ਐਸੇ ਬਣੇ ਕਿਉਂ ਪਾਈਅਬ ਕਿਉਂ ਕਰ ਪੰਨੇ, ਕਿ ਹੁਣ ਕੀ ਕਰੀਏ। ਫਤਿਹ ਸਿੰਘ ਤਬ ਕਹਿਓ ਬਖਾਨ 10 ਪਾਤਸ਼ਾਹੀ ਹੋਵੇ ਹਾਨ। ਕਿ ਫਤਿਹ ਸਿੰਘ ਦਾ ਇਹ ਜਵਾਬ ਸੀਗਾ ਕਿ ਅਸੀਂ ਉਹੀ ਕਰੂਗੇ ਜਿਹਦਾ 10 ਪਾਤਸ਼ਾਹ ਜਿਹੜੇ ਸਾਡੇ ਨਾਲ ਦੇਖ ਰਹੇ ਆ, ਹਾਜ਼ਰ ਨਾਜ਼ਰ ਅੰਗ ਸੰਗ ਬਣ ਕੇ ਅਸੀਂ ਉਸੇ ਤਰੀਕੇ ਦੇ ਨਾਲ ਬਿਹੇਵ ਕਰਨਾ ਹੈ। ਤੇ ਸਾਡੇ ਅੱਜ ਦੀ ਸਮੇਂ ਦੇ ਵਿੱਚ ਵੀ ਸਾਨੂੰ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ 10 ਪਾਤਸ਼ਾਹੀ ਹੋਵੇ ਹਾਨ, ਕਿ ਅਸੀਂ ਮੁੜ ਕੇ ਜੇ ਭਵਿੱਖ ਸਿਰਜਣਾ ਹੈ ਤੇ ਸਾਨੂੰ ਜਿਹੜਾ ਇਹ ਮੌਜੂਦਾ ਹੈ, ਇਹ ਵਰਤਮਾਨ ਹੈ, ਅਸੀਂ ਇਹਨੂੰ ਕਿੱਦਾਂ ਸਾਂਭਣਾ ਹੈ। ਸਭ ਤੋਂ ਜ਼ਰੂਰੀ ਇਹ ਹੈ ਤੇ ਸਭ ਤੋਂ ਜ਼ਰੂਰੀ ਇੱਕੋ ਜਿਹੜੀ ਬੇਨਤੀ ਜਿਹੜੀ ਮੈਂ ਤੁਹਾਨੂੰ ਕਰ ਸਕਦਾ ਹਾਂ ਉਹ ਇਹ ਹੈ ਕਿ ਜਿਹੜੀ ਗੁਰਮੁਖੀ ਹੈ, ਅਸੀਂ ਇੱਥੇ ਦੇ ਜੰਮ ਪਲੇ। ਇੱਥੇ ਬੋਲਦੇ ਮੈਂ ਤੁਹਾਡੇ ਅੱਗੇ ਇੰਗਲਿਸ਼ ਦੇ ਵਿੱਚ ਸੋਚਦਾ ਹਾਂ ਤੇ ਜਿੰਨੀ ਛੇਤੀ ਦਿਮਾਗ ਦੇ ਵਿੱਚੋਂ ਟ੍ਰਾਂਸਲੇਟ ਕਰਕੇ ਪੰਜਾਬੀ ਦੇ ਵਿੱਚ ਜਿੰਨੀ ਮੈਨੂੰ ਆਉਂਦੀ ਹੈ ਉਹ ਤੁਹਾਡੇ ਮੂਹਰੇ ਪੇਸ਼ ਕਰ ਰਿਹਾ ਹਾਂ। ਪਰ ਮੇਰੀ ਜਿਹੜੀ ਸੋਚ ਹੈ ਉਹ ਇੰਗਲਿਸ਼ ਮੁਤਾਬਕ ਚੱਲਦੀ ਹੈ। ਇਹ ਮੈਨੂੰ ਅੱਜ ਦੇ ਸਮੇਂ ਦੇ ਵਿੱਚ ਪਿਛਲੇ 10 ਸਾਲਾਂ ਦੇ ਵਿੱਚ ਬੜੀ ਮਾੜੀ ਗੱਲ ਲੱਗੀ ਕਿ ਇਹ ਜਿਹੜੀ ਮੇਰੀ ਸੋਚ ਵੀ ਹੈ
ये भी गोरिया ने तय की है। जवानी तौर पर भी एक मेरे लिए प्रॉब्लम बन गई है। तो मैं बच्चे अपने आप देख रहे हैं कि गुरमुखी लिपि गुरमुखी के नाल उन्होंने असीं जोड़ोगे इतिहास वो पढ़ सकते हैं। इन्ना मैं जरूर अपने माता पिता का बहुत धन्यवादी हाँ कि गुरमुखी के नाल जोड़ दिता। हुण किताबां साहिब श्री गुरु ग्रंथ साहिब जी महाराज उहदी संख्या होर पुरातन ग्रंथ जिहड़े आ उहदे एटलीस्ट पढ़ जोगे तो बन गए। उत्थों नहीं असीं टुटे। ते अखीरली तुहाडी जिहड़ी बेनती है ते वो बेनती मैं तुहाडे नाल क्यों इहो साझी कर रहा करके वो मेरे नाल एक बहुत वड्डी हस्ती है। सिख कौम के महान शहीद ने उन्होंने कुछ दिन पहलों उन्होंने शहीदी दिहाड़े मनाए गए सी। जथेदार गुरदेव सिंह जी पहुंच के सत श्री अकाल सत श्री अकाल। उन्होंने अपनी एक कथा दे विच सिखां नूं बेनती की सी संघर्ष के दौरान। ते वो जिहड़ी बेनती है अज भी साडे ते लागू है। तां मैं तुहाडे नाल साझी कर रहा कि अज भी बड़ी एक सिंपलिस्टिक जिहियां गल्लां है। बच्चे मौजूदा ते वर्तमान सामभना ते भविख सिरजना है ते बहुत जरूरी भी ने। ते जथेदार कौन की गल सीगी कि हर एक सिख जिहड़ा है वो अपने अमृत छक के ते नितनेम दे नाल अपनी सिक्खी निभाए। नितनेम अत जरूरी है सिख दे लई। दूजी बेनती उन्होंने सी कि नित जी सिख कौम ने पंज चौपई साहिब के पाठ की अरदास करे कि जिन्ने भी सिंह जेलों के बंद आ या संघर्ष लड़ रहे हैं उन्होंने चढ़ती कला वास्ते। तो एक होर अरदास बेनती कि सानू भी बाबा बंदा सिंह बहादुर का जी थापी दी सी गुरु गोबिंद सिंह महाराज ने वो सानू भी थापी मिल जाए। सिर्फ ये नहीं कि असीं उन्हां लई अरदास करनी है अपने लिए भी करनी है कि असी भी उस राह ते तुम जोगे हुए है। अखीरली बेनती उन्होंने कि छेती ही अरदास दे विच करनी कि अपने खालसा पंथ नूं ओदी झोली दे विच राज बख्शना ते ओदे नाल नाल पापियां नूं सदा सोधण लई तैयार बरतियार रखना। कि सिख दा काम है जिहड़ा नित जंग लड़नी है वो सिर्फ विकारां दे नाल ते अंदरूनी लड़ाई नहीं हैगी। वो फिजिकल रूप दे विच भावें वो इंद्रा आ बेअंता आ भावें वो मसा रंगड़ आ जो हो रहा अज के समय दे विच कोई होर होगा पर सदा सानू चाहवान रखना कि असी पंथ दे लई इहो जिहियां सेवावां निभा सकीए। ते अखीर दे विच गुरु गोबिंद सिंह महाराज दे बोलण ते तुहाडे तो खिमा जा चुकिया। महाराज सच्चे पातशाह दे यही वचन है सानू कि कहो प्रभु सो पाखो किसू ना कान राखो कि प्रभु परमेश्वर अकाल पुरख अगे सिर्फ सिख का जो सीस है झुकदा। कोई भी जो दुनियावी देहधारी बाबा बनया है कोई कितने बड़ियां ते जाके सीस नवाने हैं वो छड्डिए ते सतगुर अगे अपना सीस पेट करिए। कहो प्रभु सो पाखो किसू ना कान राखो। किसी भी कोई दुनियावी ताकत कोई भी कोई सरकार है वो मुरे थोड़ा सीस ते मेरा सीस ना चुके। सतगुर बख्शिश कर भुला चुका की खिमा। वाहिगुरू जी का खालसा वाहिगुरू जी की फतेह। वाहिगुरू जी की फतेह। गुरु खालसा साध संगत जी किसान भाई मनिंदर सिंह जी उन्होंने बेनती करा भाई हरदीप सिंह जी मुख सेवादार गुरु नानक सिख गुरुद्वारा साहिब डाल्टा सरी 2-4 मिनट के आप जी के अपने विचार साझे कर। उस तो उपरंत साढ़े अज के मुख बुलारे डॉक्टर अमरजीत सिंह जी वो आप जी के अपने विचार लैके साझे हाजिर होंगे। सो भाई हरदीप सिंह जी नजर वाहिगुरू जी का खालसा वाहिगुरू जी के मालक बलों बुलाई गई फतेह। वाहिगुरू जी का खालसा वाहिगुरू जी की फतेह। बैनकोवर दियां सरी दियां संगतां दा दिल दियां गहराइयां तो धन्नवाद जिहड़े इत्थे तुसीं एक एक कदम लैके पहुंचे। नाल साडी कौम दे महान शख्सियत डॉक्टर अमरजीत सिंह जी यूएसए तो इत्थे पहुंचे जिहड़े विपरवादी मीडिया जां विपरवादी सरकारां नूं ललकारदे 84 टीवी के संचालक हैं उन्होंने भी दिल दी गहराइयों तो धन्यवाद करते हैं जी आया आखते हैं। हुण गल चल रही सी भविख की क्योंकि मैं बुलारा
ਜਾਂ ਲੀਡਰ ਨਹੀਂ ਹੈਗਾ, ਕਿਉਂਕਿ ਮੈਂ ਵੀ ਤੁਹਾਡੇ 'ਚ ਹੀ ਹਾਂ। ਮੇਰੇ ਤੋਂ ਪਹਿਲਾਂ ਬੁਲਾਰਿਆਂ ਨੇ ਬਹੁਤ ਵਧੀਆ ਵਿਚਾਰ ਦਿੱਤੇ। ਪਾਤਸ਼ਾਹ ਕਿਰਪਾ ਕਰਨ, ਸਾਨੂੰ ਜੋ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਮੀਰੀ ਪੀਰੀ ਦਾ ਸਿਧਾਂਤ ਬਖਸ਼ਿਸ਼ ਕੀਤਾ ਸੀ, ਜਾਂ ਚੌਥੀ ਪ੍ਰੀਤਮ 10ਵੇਂ ਪਾਤਸ਼ਾਹ ਜੀ ਨੇ ਸਾਨੂੰ ਸਿਧਾਂਤ ਦਿੱਤਾ ਸੀ, ਅਸੀਂ ਉੱਤੇ ਪਹਿਰਾ ਦੇ ਸਕੀਏ। ਜਿਹੜੇ ਸਾਡੇ ਗੁਰਦੁਆਰਾ ਸਾਹਿਬਾਨ ਹੁੰਦੇ ਹਨ ਉਹ ਸਾਡੀਆਂ ਅੰਬੈਸੀਆਂ ਹੁੰਦੀਆਂ ਹਨ। ਅੱਜ ਆਪਾਂ ਸਾਰੇ ਇੱਥੇ ਪ੍ਰਬੰਧਕ ਜਨ ਇੱਥੇ ਬੈਠੇ ਹਾਂ, ਆਪਾਂ ਪ੍ਰਣ ਕਰੀਏ ਇਹਨਾਂ ਗੁਰੂ ਘਰਾਂ ਦੇ ਵਿੱਚੋਂ ਪੰਥ ਦੀ ਚੜ੍ਹਦੀ ਕਲਾ ਵਾਸਤੇ, ਸ਼ਹੀਦਾਂ ਦੇ ਡੁੱਲੇ ਹੋਏ ਖੂਨ ਵਾਸਤੇ, ਬੰਦੀ ਸਿੰਘਾਂ ਵਾਸਤੇ ਜਿਨ੍ਹਾਂ ਨੇ ਜਵਾਨੀਆਂ ਸਾਡੇ ਤੋਂ ਬਾਹਰ ਕੇ ਜੇਲ੍ਹਾਂ ਦੇ ਵਿੱਚ 30-35 ਸਾਲਾਂ ਤੋਂ ਜੇਲ੍ਹਾਂ ਵਿੱਚ ਨਜ਼ਰਬੰਦ ਹਨ, ਉਹਨਾਂ ਦੀ ਆਵਾਜ਼ ਬੁਲੰਦ ਕਰਨ ਵਾਸਤੇ ਇਹਨਾਂ ਅੰਬੈਸੀਆਂ ਦੇ ਵਿੱਚੋਂ ਆਵਾਜ਼ਾਂ ਗੂੰਜ ਦੀ ਆਵਾਜ਼ ਦੇ ਵਿੱਚ ਬੁਲੰਦ ਕਰਿਆ ਕਰੀਏ। ਜਿਹੜਾ ਭਵਿੱਖ ਹੁੰਦਾ ਇਹ ਨੌਜਵਾਨਾਂ ਦੇ ਸਿਰ ਤੇ ਸਿਰਜਿਆ ਜਾਂਦਾ ਹੈ। ਸਾਨੂੰ ਜਿੱਥੇ ਬਾਣੀ ਤੇ ਬਾਣੇ ਦੇ ਨਾਲ ਜੁੜਨ ਦੀ ਅੱਜ ਲੋੜ ਹੈ, ਉੱਥੇ ਸਾਨੂੰ ਪੰਜ ਵਿਕਾਰਾਂ ਤੋਂ ਵੀ ਰਹਿਤ ਹੋਣ ਦੀ ਲੋੜ ਹੈ, ਤੇ ਜ਼ਾਲਮ ਸਰਕਾਰਾਂ ਨੂੰ ਵੀ ਗੱਲ ਮੂੰਹ ਤੇ ਕਰਨ ਦੀ ਅੱਜ ਲੋੜ ਹੈ। 1.5 ਤੋਂ 2 ਲੱਖ ਨੌਜਵਾਨਾਂ ਨੇ ਸ਼ਹਾਦਤਾਂ ਦੇ ਜਾਮ ਪੀਤੇ, ਤੇ ਥਾਣਿਆਂ ਵਿੱਚ ਮੇਰੀ ਭੈਣ ਦੀ ਲੁੱਟੀ ਹੋਈ ਪੱਤ ਦੀ ਗੱਲ ਹੋਵੇ। ਅੱਜ ਵਾਸਤਾ ਹੀ ਆ ਪ੍ਰਬੰਧਕ ਜਨੋਂ ਤੇ ਗੁਰੂ ਕੀ ਸੰਗਤ ਤੁਹਾਡੇ ਚਰਨਾਂ 'ਚ ਆਪਣਾ ਉਸ ਭੈਣ ਦੀ ਲੁੱਟੀ ਹੋਈ ਪੱਤ ਦੇ ਵਿੱਚ ਧਿਆਨ ਧਰ ਕੇ ਸੋਚਿਓ, ਉਸ ਭਰਾ ਦੇ ਪੁੱਠੇ ਟੰਗੇ ਵੱਲ ਵੇਖਿਓ, ਕਿਸੇ ਨਹਿਰ ਦੇ ਪੁਲ ਤੇ ਸ਼ਹੀਦ ਕੀਤੇ ਵੀਰ ਵੱਲ ਵੇਖਿਓ। ਅਸੀਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਸਕੇ ਹਾਂ, ਤੇ ਅੱਗੇ ਤੋਂ ਆਪਾਂ ਚੱਲੀਏ, ਤਹਈਆ ਕਰੀਏ। ਇਹੀ ਸਾਡੀਆਂ ਸੈਮੀਨਾਰ ਕੀਤੇ ਜਾਂ ਪ੍ਰੋਗਰਾਮ ਕੀਤੇ ਤਦ ਹੀ ਸਫਲ ਆ ਉਹਨਾਂ ਸ਼ਹੀਦਾਂ ਵਾਸਤੇ। ਜੇ ਅਸੀਂ ਨਾ ਅੱਜ ਬੋਲ ਸਕੇ, ਸਮੇਂ ਦਾ ਹਾਕਮ ਸਾਡੇ ਗਲ ਨੂੰ ਪੈ ਚੁੱਕਾ ਹੈ। ਆਉਣ ਵਾਲਾ ਸਮਾਂ ਬੜਾ ਭਿਆਨਕ ਹੈ। ਬੇਸ਼ੱਕ ਹਨੇਰੇ ਦੇ ਬੱਦਲਾਂ ਨੇ ਸੂਰਜ ਢੱਕ ਲਿਆ ਹੈ, ਪਰ ਇਹ ਵਕਤ ਯਾਦ ਰੱਖੀ ਭਵਿੱਖ ਫਿਰ ਵੀ ਸਾਡਾ ਹੈ। ਇੱਕ ਵਾਅਦਾ, ਇੱਕ ਬੰਗਾਰ, ਇੱਕ ਲਲਕਾਰ, ਇੱਕ ਅਹਿਦ, ਇੱਕ ਪ੍ਰਾਣ, ਇੱਕ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੀ ਵਾਸਤਾ, ਉਹਨਾਂ ਦੀ ਸਹੁੰ, ਇੱਕ ਬਚਨ, ਇੱਕ ਪ੍ਰਤਿਗਿਆ, ਇੱਕ ਆਸ, ਇੱਕ ਸੱਚਾਈ। ਅਸੀਂ ਹਾਰਾਂਗੇ ਨਹੀਂ, ਅਸੀਂ ਜਿੱਤਾਂਗੇ ਤੇ ਹਰਾ ਦਿਆਂਗੇ। ਜਿਹੜੇ ਸਿੱਖੀ ਤੇ ਸਿੱਖਾਂ ਦਾ ਮਲੀਆ ਮੇਟ ਕਰਦਾ ਭਰਮ ਪਾਲੀ ਬੈਠੇ ਨੇ, ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਸਰਬੱਤ ਦੇ ਭਲੇ ਵਾਸਤੇ ਤਤਪਰ ਹਾਂ ਤੇ ਰਹਾਂਗੇ। ਸ਼ਹੀਦਾਂ ਦੇ ਡੁੱਲੇ ਹੋਏ ਖੂਨ ਦਾ ਇੱਕ ਇੱਕ ਕਤਰੇ ਵਾਸਤੇ ਆਪਣੀਆਂ ਜਵਾਨੀਆਂ ਅਸੀਂ ਵਾਰ ਦਿਆਂਗੇ। ਖਾਲਿਸਤਾਨ ਜਿੰਦਾਬਾਦ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਧੰਨਵਾਦ ਭਾਈ ਹਰਦੀਪ ਸਿੰਘ ਜੀ ਨਿੱਜਰ ਦਾ, ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਸਿੱਖ ਨੂੰ ਵੰਗਾਰਿਆ, ਬੋਲ ਸੋ ਧਰਮੀ ਜਿਹੜਿਆ ਮੌਨ ਕਰਤਾ ਹਰੀ ਰਾਮ। ਜਿਹੜੇ ਧਰਮੀ ਬੰਦੇ ਨੇ ਉਹਨਾਂ ਨੇ ਜੇ ਸਮੇਂ ਤੇ ਨਹੀਂ ਬੋਲਣਾ ਤੇ ਸਮੇਂ ਤੋਂ ਅਸਮੇਂ ਤੇ ਬੋਲਣਾ, ਉਹ ਧਰਮੀ ਨੂੰ ਰੋਕ ਨਹੀਂ ਹੋ ਸਕਦੇ। ਅਮਰੀਕਾ ਦਾ ਪ੍ਰੈਜ਼ੀਡੈਂਟ, ਇੱਕ ਡਾਕਟਰ ਸਾਹਿਬ ਨੇ ਗੁਰਦੁਆਰਾ ਸਾਹਿਬ ਗੱਲ ਕੀਤੀ ਸੀ, ਪ੍ਰੈਜ਼ੀਡੈਂਟ ਕੈਨੇਡੀ, ਉਹਨੇ ਵੀ ਇਹ ਗੱਲ ਆਖੀ ਸੀ ਕਿ ਕਈ ਵਾਰੀ ਇਤਿਹਾਸ ਦੇ ਵਿੱਚ ਜਿਹੜੀਆਂ ਕੌਮਾਂ ਸਮੇਂ ਨਾਲ ਨਹੀਂ ਬੋਲਦੀਆਂ, ਉਹ ਸਦਾ ਲਈ ਬੋਲਣ ਦਾ ਹੱਕ ਖਵਾ ਲੈਂਦੀਆਂ। ਤੇ ਇਹ ਗੱਲ ਸੱਚ ਹੈ। ਤੇ ਸਮੇਂ ਦੇ ਨਾਲ ਬੋਲਣਾ ਸਤਿਗੁਰੂ ਜੀ ਨੇ ਸਿੱਖ ਨੂੰ ਵਿਰਸੇ ਦੇ ਵਿੱਚ ਦਿੱਤਾ। ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ, ਜੋ ਗੁਰ ਦੱਸੇ ਵਾਟ ਮਰੀਜਾ ਜੋਦੀਏ। ਅਸੀਂ ਇਸ ਚੀਜ਼ ਦੇ ਧਾਰਨੀ ਹਾਂ। ਇਹ ਸਾਡਾ ਕਨਸੈਪਟ ਹੈ, ਇਹ ਸਾਡੇ ਗੁਰੂ ਦੀ ਮੱਤ ਹੈ ਜਿਹੜੀ ਸਾਨੂੰ ਦਿੱਤੀ ਹੋਈ ਹੈ। ਸੋ ਮੈਂ ਬਹੁਤਾ ਸਮਾਂ ਨਾ ਲਵਾਂ। ਅੱਜ ਦੇ ਸਾਡੇ ਜਿਹੜੇ ਮੇਨ ਸਪੀਕਰ ਵਾਸ਼ਿੰਗਟਨ DC ਤੋਂ ਸਿੱਖ ਪੰਥ ਦੇ ਆਲਮ ਵਿਦਵਾਨ, ਔਰ ਜਿਨ੍ਹਾਂ ਦੀ ਗੁਰਬਾਣੀ ਦੇ ਉੱਤੇ, ਇਤਿਹਾਸ ਦੇ ਉੱਤੇ ਜਿਹੜੀ ਉਹਨਾਂ ਦੀ ਪਕੜ ਔਰ ਉਹਦੇ ਨਾਲ ਇੱਕ ਉਹ ਤਕੜੇ ਪੰਥਕ ਬੁਲਾਰੇ, ਦਲੀਲ ਦੇ ਨਾਲ ਕਾਇਲ ਕਰ ਦੇਣ ਵਾਲੇ
ਮੇਰੀ ਮੁਰਾਦ ਡਾਕਟਰ ਅਮਰਜੀਤ ਸਿੰਘ ਹੋਣਾ ਤੋਂ ਡਾਕਟਰ ਸਾਹਿਬ ਨੂੰ ਬੇਨਤੀ ਹੈ ਕਿ ਉਹ ਆਪ ਆ ਕੇ ਆਪਣੇ ਵਿਚਾਰ ਸਾਂਝੇ ਕਰਨ। ਇਹਦੇ ਨਾਲ ਮੈਂ ਹੋਰ ਵੀ ਬੇਨਤੀ ਕਰਦਾ, ਇਹਨਾਂ ਦੇ ਨਾਲ ਸਿੰਘ ਜਿਹੜੇ ਅਮਰੀਕਾ ਤੋਂ ਆਏ ਨੇ ਉਹਨਾਂ ਸਾਰਿਆਂ ਦਾ ਵੀ ਜੀ ਆਇਆਂ ਨੂੰ ਜੀ, ਬਹੁਤ ਬਹੁਤ ਧੰਨਵਾਦ। ਔਰ ਡਾਕਟਰ ਸਾਹਿਬ ਦਾ ਜਿਹੜਾ ਚੈਨਲ ਹੈ 1984 TV 1984 ਵਾਲਾ, ਉਹਦੇ ਵਿੱਚ ਇਹਨਾਂ ਦਾ ਸੈਗਮੈਂਟ, ਇਹਨਾਂ ਦਾ ਜਿਹੜਾ ਪ੍ਰੋਗਰਾਮ ਹੁੰਦਾ ਹੈ ਸੱਚੋ ਸੱਚ, ਉਸ ਸੱਚੋ ਸੱਚ ਦੇ ਵਿੱਚ ਐਵਰੀਡੇ ਦਾ ਜਿਹੜਾ ਪ੍ਰੋਗਰਾਮ ਹੁੰਦਾ ਆਪਾਂ IPTV ਤੇ ਦੇਖਦੇ ਹਾਂ। ਔਰ ਇਹਨਾਂ ਦੇ ਹਰੇਕ ਸਿਚੁਏਸ਼ਨ ਜਿਹੜੀ ਇੰਟਰਨੈਸ਼ਨਲ ਲੈਵਲ ਤੇ ਬਦਲਦੀ ਆ ਜਾਂ ਹੁੰਦੀ ਆ, ਉਹਦਾ ਇਹ ਮੁਆਤਲਾ ਕਰਦੇ ਨੇ, ਉਹਦਾ ਇਹ ਤਬਸਰਾ ਕਰਦੇ ਨੇ ਆਪਣੀ ਵਿਦਵਾਨ ਦਲੀਲ ਦੇ ਨਾਲ। ਸੋ ਡਾਕਟਰ ਸਾਹਿਬ ਨੂੰ ਜੀ ਆਇਆਂ ਨੂੰ ਜੀ। ਡਾਕਟਰ ਸਾਹਿਬ ਇੱਕ ਵਾਰੀ ਫਿਰ ਸਮੁੱਚੀਆਂ ਸਿੱਖ ਸੰਗਤਾਂ ਵੱਲੋਂ ਆਪ ਜੀ ਦਾ ਹਾਰਦਿਕ ਧੰਨਵਾਦ। ਸੋ ਆਪ ਜੀ ਆਪਣੇ ਵਿਚਾਰ ਸਿੱਖ ਸੰਗਤਾਂ ਨਾਲ ਸਾਂਝੇ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। तन कियो तह को जग में, मुख ते हर चित में जुद विचारे, देह अनित ना नित रहे, जस नाव चढ़े भव सागर तारे, धीरज धाम बनाए यह तन, बुद्ध सो दीपक ज्यों उजियारे, ज्ञाने की बढ़नी मनो हाथ ले, कातरता कुतवार बुहारे। वाहिगुरू जी का खालसा, वाहिगुरू जी की फतेह। 8 जनवरी की शाम इस हॉल अंदर ब्रिटिश कोलंबिया गुरुद्वारा कौंसल समूह सिख संगतां दे यत्नां सदका जिहड़ा ये विचारां दा प्रवाह तुरे, अपने आप दा मंथन रिड़कना, इस दे लई मैं आप समूह संगतां दा धन्नवाद करदा हां। तुसी भरवीं प्रेजेंस दित्ती है ते ये गल यकीन दहानी करवांदी है कि जदों कौम सोचण लग जाए कि असीं की सां, की हां ते की सानू होना चाहिए, ते फिर उस चों तब्दीली निकलती है, उस चों चेंज निकलती है, उस चों नवे वर्तारे बनते ने, उस चों नवा इतिहास घड़िया जाता है। वीर मनिंदर सिंह और नौजवानों जिन्होंने तुसी ग्रो होंदे देखा होंदे, जदों तुसी परपक्क विचार इतिहास के उत्ते पकड़ ही नहीं, आत्मकता रूहानियत के नाल संबंध देखते हो, तो फिर ये होर भी यकीन बच जाता है कि बेशक साडी जनरेशन ने अपना बनदा रोल अदा किया है, पर अज खालसाई परचम, खालसाई झंडा, कौमी झंडा जिन्हां हत्थां दे विच है, ये बहुत सुरक्षित है, तो इस नूं अगे इन्हां ने लैके जाना। उन्होंने गल बड़ी चंगी कही, और बहुत बार क्योंकि साडा आधार रूहानियत है, जीवन ਜਾਂ ਕਾਲ ਲਫ਼ਜ਼ ਜਦੋਂ ਅਸੀਂ ਕਹਿੰਦੇ ਹਾਂ, ਕਾਲ ਦੇ ਲਈ ਟਾਈਮ ਸ਼ਬਦ ਅਕਸਰ ਇਸਤੇਮਾਲ ਹੁੰਦਾ ਹੈ, ਟਾਈਮ ਐਂਡ ਸਪੇਸ ਹੁੰਦਾ ਹੈ, ਤੇ ਇਹ ਸਾਰਾ ਟਾਈਮ ਐਂਡ ਸਪੇਸ ਜਿਹੜੇ ਅੱਜ ਜਦੋਂ ਅਸੀਂ ਦੇਖਦੇ ਹਾਂ ਕਿ 15 ਨਵੰਬਰ ਨੂੰ ਬੀਤੇ ਵਰੇ ਦੁਨੀਆ ਦੇ ਵਿੱਚ 8 ਬਿਲੀਅਨ ਦੀ ਆਬਾਦੀ ਹੋਈ, ਔਰ ਨਵੀਆਂ ਰਿਸਰਚਿਸ ਹੁੰਦੀਆਂ ਨੇ, ਸੂਰਜ ਦੇ ਦੁਆਲੇ ਧਰਤੀ ਦਾ ਘੁੰਮਣਾ, ਸਾਡਾ ਛੋਟਾ ਜਿਹਾ ਇਹ ਧਰਤੀ ਦਾ ਪਲੈਨਟ, और इस प्लैनेट के अंदर जिस धरती नाल गुरुआं दी वरसाई धरती साडा संबंध है, उस दे विच 6 रुतां दा बदलना, ये रब दी दुनिया दे विच, रूहानी दुनिया दे विच, उस अकाल पुरख, उस आदि पुरख, उस एटर्नल दी दुनिया दे विच ये वंड मैटर नहीं करती। असीं पढ़दे हैं विसवे चस्या घड़ियां पहरा, थित्ती वारी मौ हुआ, सूरज एको रुत अनेक, नानक करते के केते वेश। वेश पहरावे नूं कहंदे कि जिस तरह असी पहरावे बदलते हैं,
ਇਵੇਂ ਕਰਤਾ ਆਪਣਾ ਪਹਿਰਾਵਾ ਬਦਲਦਾ ਹੈ, ਰੁੱਤਾਂ ਬਦਲਦੀਆਂ ਨੇ, ਮੌਸਮ ਬਦਲਦੇ ਨੇ। ਜ਼ਿੰਦਗੀ ਦੇ ਜਿੰਨੇ ਵਰੇ ਅਸੀਂ ਜਿਉਂਦੇ ਹਾਂ, ਅਸੀਂ ਕਹਿੰਦੇ ਹਾਂ ਅਸੀਂ ਇੰਨੇ ਹੁਨਾਰ ਸਿਆਲ ਭੋਗ ਰਹੇ ਨੇ, ਕਿਉਂਕਿ ਉਸ ਨਿਰੰਕਾਰ ਦੀ ਦੁਨੀਆ 'ਚ ਜਿਹੜਾ ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਪੀ ਸੱਚ, ਉੱਥੇ ਕੋਈ ਕਾਲ ਖਲੋਂਦਾ ਨਹੀਂ ਹੈ। ਵਕਤ ਲੰਘਦਾ ਜਾਂਦਾ ਹੈ, ਤੁਰਦਾ ਜਾਂਦਾ ਹੈ, ਤੇ ਉਸ ਅਕਾਲ ਪੁਰਖ ਦੀ ਕਾਇਨਾਤ ਦੇ ਅੰਦਰ ਅਸੀਂ ਇੱਕ ਧਰਤੀ ਹੈ। ਇਹ ਕਿੰਨੀਆਂ ਧਰਤੀਆਂ ਗੈਲੈਕਸੀਜ਼ ਬਣਦੀਆਂ ਨੇ, ਕਾਸਮੋਸ ਬਣਦਾ ਹੈ, ਉਹ ਕਾਇਨਾਤ ਬਣਦੀ ਹੈ। ਤੇ ਇਸ ਸਾਰੀ ਕਾਇਨਾਤ ਦਾ ਮਾਲਕ, ਜਿਸ ਨੂੰ ਅਸੀਂ ਜਦੋਂ ਦੀਵਾਨ ਤੋਂ ਬਾਅਦ ਅਰਦਾਸ ਲਈ ਖਲੋਂਦੇ ਹਾਂ, ਸੁਖਮਨੀ ਸਾਹਿਬ ਦੇ ਇਸ ਪਦੇ ਨੂੰ ਅਸੀਂ ਪੜ੍ਹਦੇ ਹਾਂ, ਸਗਲ ਸਮਗਰੀ ਤੁਮਰੇ ਸੂਤਰਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਸਗਲ ਸਮਗਰੀ, ਇਹ ਸਾਰੀ ਕਾਇਨਾਤ ਹੈ, ਇਹ ਇੱਕ ਧਾਗੇ ਵਿੱਚ ਬੱਝੀ ਹੋਈ ਹੈ, ਇੱਕ ਸੂਤਰ ਵਿੱਚ ਬੱਝੀ ਹੋਈ ਹੈ। ਤੇ ਅਲਟੀਮੇਟਲੀ ਜੇ ਅਸੀਂ ਉਸ ਦੇ ਹੁਕਮ ਦੇ ਅੱਗੇ, ਆਗਿਆ ਦੇ ਅੱਗੇ ਆਪਣਾ ਆਪਾ ਨਿਭਾ ਦਿੰਦੇ ਤੇ ਇਹੀ ਸਵਾਲ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੇ ਪਾਪ। ਕਿਵੇਂ ਅਸੀਂ ਸਚਿਆਰੇ ਹੋਈਏ, ਕਿਵੇਂ ਕੂੜ ਦੀ ਕੰਧ ਟੁੱਟੇ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਅਸੀਂ ਹੁਕਮੀ ਬੰਦੇ, ਸਿੱਖ ਹੋਣ ਦਾ ਮਤਲਬ ਵੀ ਹੁਕਮ ਦੇ ਵਿੱਚ ਰਹਿਣਾ, ਤੇ ਜਿਹੜਾ ਹੁਕਮ ਦੇ ਅੱਗੇ ਸਿਰ ਝੁਕਾਉਣ ਵਾਲਾ ਹੈ, ਉਸ ਦੇ ਨਾਲ ਜੋ ਵਰਤਾਰਾ ਵਾਪਰਦਾ ਉਸ ਨੂੰ ਅਸੀਂ ਭਾਣਾ ਮੰਨਣਾ ਕਹਿੰਦੇ। ਜਦੋਂ ਕੋਈ ਪਿਆਰਾ ਸਾਡਾ ਜੀਵ ਵਿਛੜਦਾ, ਹਰ ਆਉਣ ਵਾਲਾ ਜਦੋਂ ਕੋਈ ਹਮਦਰਦੀ ਦੇ ਬੋਲ ਬੋਲਦਾ ਤੇ ਇਹੀ ਕਹਿੰਦਾ ਕਿ ਭਾਣਾ ਤਾਂ ਮੰਨਣਾ ਪਏ। ਇਹ ਵੱਡੇ ਹੁਕਮ ਦੀ ਖੇਡ ਹੈ। ਪਰ ਜਦੋਂ ਅਸੀਂ ਇਸ ਪਲੈਨਟ ਦੇ ਉੱਤੇ ਲਗਭਗ 8 ਤੋਂ 10 ਹਜ਼ਾਰ ਸਾਲ ਦੀ ਇਨਸਾਨੀ ਤਾਰੀਖ, ਉਸ ਵਿੱਚ ਆਈਆਂ ਤਬਦੀਲੀਆਂ, ਉਸ ਦੇ ਵਿੱਚ ਬਣੀਆਂ ਸਿਵਲਾਈਜੇਸ਼ਨਸ, ਉਹਨਾਂ ਵੱਲ ਅਸੀਂ ਨਜ਼ਰ ਮਾਰਦੇ ਹਾਂ, ਫਿਰ ਅਸੀਂ ਇੱਕ ਤਾਰੀਖ ਵੱਲ, ਇਤਿਹਾਸ ਵੱਲ, ਹਿਸਟਰੀ ਵੱਲ ਮੁੜਦੇ ਕਿ ਕਿਵੇਂ ਸਿਵਲਾਈਜੇਸ਼ਨਸ ਡਿਵੈਲਪ ਹੋਈਆਂ, ਕਿਵੇਂ ਤਾਕਤਵਰ ਕਬੀਲਿਆਂ ਨੇ, ਹਮਲਾਵਰਾਂ ਨੇ ਉਹਨਾਂ ਸਿਵਲਾਈਜੇਸ਼ਨਸ ਨੂੰ ਡਿਸਟਰੋਏ ਕੀਤਾ, ਉਹਦੇ ਕਾਰਨ ਕੀ ਨੇ, ਤੇ ਉਹਨਾਂ ਸਭ ਚੋਂ ਕੀ ਕੁਝ ਇਵੋਲਵ ਹੋਇਆ, ਕਿ ਉਹਨਾਂ ਕਬੀਲਿਆਂ ਕੌਮਾਂ ਨੇ ਉਸ ਤੋਂ ਕੋਈ ਸਬਕ ਲਿਆ, ਜਾਂ ਉਹ ਇਵੇਂ ਹੀ ਹੋਏ ਕਿ ਉਹਨਾਂ ਨੇ ਨਾ ਇਤਿਹਾਸ ਤੋਂ ਕੁਝ ਸਿੱਖਿਆ ਤੇ ਇਤਿਹਾਸ ਦਾ ਵਰਤਾਰਾ ਉਹੀ ਰਿਹਾ। ਤੁਹਾਨੂੰ IT ਸੈਕਟਰ ਦੇ ਜਾਂ ਦੂਸਰੇ ਲੋਕ ਜਿਹੜੇ ਇਸ ਸਾਰੀ ਦੁਨੀਆ ਦੇ ਵਿੱਚ ਅੱਜ ਜਿਨ੍ਹਾਂ ਦਾ ਬੋਲਬਾਲਾ ਹੈ, ਉਹ ਦੱਸਣਗੇ ਕਿ ਜੇ ਅਸੀਂ ਇੱਕੋ ਤਰ੍ਹਾਂ ਦੇ ਤੌਰ ਤਰੀਕਿਆਂ ਦੇ ਨਾਲ ਕਿਸੇ ਕੰਮ ਨੂੰ ਕਰਦੇ ਹਾਂ ਤੇ ਜੋ ਉਹਦਾ ਨਤੀਜਾ ਹੁੰਦਾ ਹੈ, ਜੇ 50 ਸਾਲ ਬਾਅਦ ਵੀ ਉਹੀ ਸਾਡਾ ਮੋਡਸ ਆਪਰੈਂਡੀ ਹੈ ਤੇ ਨਤੀਜਾ ਉਹੀ ਹੋਏਗਾ ਜੋ ਪਹਿਲਾਂ ਸੀ। ਇਹ ਇਸ ਲਈ ਹੁੰਦਾ ਕਿ ਇਤਿਹਾਸ ਤੁਹਾਨੂੰ ਕੁਝ ਸਿੱਖਣ ਤੇ ਮਜਬੂਰ ਕਰਦਾ ਹੈ। ਤੇ ਜੇ ਅਸੀਂ ਉਸ ਕਿਸਮ ਦੇ ਲੋਕ ਬਣ ਜਾਈਏ, ਅੰਗਰੇਜ਼ੀ 'ਚ ਕਿਸੇ ਨੇ ਇਹ ਗੱਲ ਪਤਾ ਨਹੀਂ ਕਹੀ ਤਾਂ ਕਿਸ ਲਈ ਸੀ, ਪਰ ਕਈ ਵਾਰ ਮੈਨੂੰ ਇਹ ਲੱਗਦਾ ਕਿ ਸ਼ਾਇਦ ਸਾਡੇ ਅਤੀਤ ਵਾਲੇ, ਖਾਸ ਤੌਰ ਤੇ 47 ਦੇ ਦੌਰ ਦੇ ਉੱਤੇ ਖੂਬ ਟੁਕਦੀ ਹੈ ਕਿ ਵੀ ਡੋਂਟ ਮਿਸ ਐਨ ਓਪਰਚੁਨਿਟੀ ਟੂ ਮਿਸ ਐਨ ਓਪਰਚੁਨਿਟੀ, ਕਿ ਜਦੋਂ ਮੌਕਾ ਸਾਡੇ ਹੱਥ ਆਉਂਦਾ ਅਸੀਂ ਬਹੁਤ ਕੁਝ, ਔਰ ਲੰਬੀ ਕਹਾਣੀ ਅਸੀਂ ਹਮੇਸ਼ਾ ਸੁਣਾਉਂਦੇ ਕੁਰਬਾਨੀਆਂ ਦੀ, ਖਾਸ ਤੌਰ ਤੇ ਫਰੰਗੀ ਤੋਂ ਆਜ਼ਾਦੀ 98 ਵਰੇ ਦਾ ਇਤਿਹਾਸ, ਕਿ ਇੰਨੇ ਫਾਂਸੀ ਤੇ ਚੜੇ, ਇੰਨੇ ਸਾਡੇ ਸਿੱਖ ਸਨ, ਇੰਨੇ ਕਾਲੇ ਪਾਣੀ ਗਏ, ਇਹਨਾਂ 'ਚ ਇੰਨੇ % ਸਿੱਖ ਸਨ, ਰਫਲੀ 80% ਦੇ ਕਰੀਬ, ਔਰ ਇਸ ਸਾਰੇ ਨੂੰ ਅਸੀਂ ਕੈਲਕੂਲੇਟ ਕਰਦੇ ਹਾਂ। ਫਿਰ ਸਵਾਲ ਆਉਂਦਾ ਕਿ ਜਦੋਂ ਨਤੀਜੇ ਦਾ ਵੇੜਾ ਆਇਆ, ਜਦੋਂ ਉਸ ਸਾਰੇ ਨੇ ਜੋ ਕੁਝ ਸਾਨੂੰ ਦੇਣਾ ਸੀ ਉਹ ਦੇਣ ਦਾ ਵੇੜਾ ਆਇਆ, ਤੇ ਅਸੀਂ ਕਿਸ ਲੈਵਲ ਦੇ ਉੱਤੇ ਚਲੇ ਗਏ? ਦੋਸ਼ ਲੀਡਰਸ਼ਿਪ ਨੂੰ ਦਈਏ, ਜਾਂ ਜੇ ਪਲੇਟੋ ਦੀ ਗੱਲ ਮੰਨੀਏ ਕਿ ਲੋਕਾਂ ਨੂੰ ਉਹੀ ਲੀਡਰ ਮਿਲਦਾ ਹੈ ਜਿਸ ਕਿਸਮ ਦਾ ਉਹ ਡਿਜ਼ਰਵ ਕਰਦੇ ਨੇ, ਤੇ ਫਿਰ ਆਪਣਾ ਆਪ ਜਿਸ ਨੂੰ ਆਪਾ ਚੀਨਣਾ ਕਹਿੰਦੇ ਨੇ, ਇੱਕ ਰੂਹਾਨੀਅਤ ਦੀ ਦੁਨੀਆ ਦਾ ਆਪਾ ਚੀਨਣਾ, ਇੱਕ ਵਿਹਾਰਕ ਤੌਰ ਤੇ ਕੌਮਾਂ ਜਿਸ ਦੌਰ ਚੋਂ ਲੰਘ ਰਹੀਆਂ ਹੁੰਦੀਆਂ ਨੇ, ਦੋ ਲਫ਼ਜ਼ ਅੰਗਰੇਜ਼ੀ ਦੇ ਅਸੀਂ ਇਸਤੇਮਾਲ ਕਰਦੇ ਹਾਂ, ਸੈਲਫ ਐਨਾਲਿਸਿਸ ਤੇ ਦੂਸਰਾ ਸੈਲਫ ਕੰਡੈਮਨੇਸ਼ਨ। ਇੱਕ ਆਪਾ ਪੜਚੋਲ ਹੈ, ਆਪਾ ਪੜਚੋਲ ਰੂਹਾਨੀ ਦੁਨੀਆ 'ਚ ਵੀ ਸਾਨੂੰ ਗੁਰੂ ਸਾਹਿਬ ਦੀ ਤਾਕੀਦ ਹੈ ਕਿ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਇਹ ਰੂਹਾਨੀਅਤ ਦਾ, ਇਹ ਰੱਬ ਨਾਲ ਹਰ ਇੱਕ ਦਾ ਇੰਡੀਵਿਜੂਅਲ ਰਿਸ਼ਤਾ ਹੈ
ਇਹਦੇ 'ਚ ਕਿਸੇ ਦੀ ਵਿਚੋਲਗੀ ਨਹੀਂ ਹੈ। ਇਹ ਤੁਹਾਡਾ ਤੁਸੀਂ ਰੱਬ ਦੇ ਰੂਬਰੂ ਹੋ ਕੇ ਜਿਹੜਾ ਤੁਹਾਡੇ ਅੰਦਰ ਬੈਠਾ ਹੋਇਆ ਤੁਸੀਂ ਆਪਣੇ ਆਪ ਨੂੰ ਦੇਖਦੇ ਹੋ। ਪਰ ਜਦੋਂ ਕੌਮਾਂ ਮੁਸ਼ਕਲ 'ਚੋਂ ਲੰਘਦੀਆਂ ਨੇ, ਉਹਨਾਂ ਦਾ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ ਹੁੰਦਾ ਹੈ, ਉਹਨਾਂ ਦਾ ਟੂ ਬੀ ਔਰ ਨਾਟ ਟੂ ਬੀ ਦਾ ਕ੍ਰਾਈਸਿਸ ਹੁੰਦਾ ਹੈ ਕਿ ਉਹਨਾਂ ਨੇ ਕਿਵੇਂ ਇਤਿਹਾਸ ਦੇ ਵਿੱਚ ਆਪਣੀ ਹੋਂਦ ਨੂੰ ਵੀ ਕਾਇਮ ਰੱਖਣਾ ਹੈ। ਫਿਰ ਜੇ ਅਸੀਂ ਵਰਤਮਾਨ ਦੀ ਗੱਲ ਤੋਂ ਸ਼ੁਰੂ ਕਰਾਂਗੇ ਤੇ ਇਸ ਗੱਲ ਨੂੰ ਸਮਝ ਨਹੀਂ ਪਾਵਾਂਗੇ, ਕਿਉਂਕਿ ਜੋ ਸਾਡਾ ਵਰਤਮਾਨ ਹੈ ਇਸ ਦੇ ਉੱਤੇ ਅਤੀਤ ਦਾ ਪਰਛਾਵਾਂ ਬੜਾ ਗਹਿਰਾ ਹੈ, ਬੜਾ ਡੂੰਘਾ ਹੈ, ਕਿਉਂਕਿ ਅਤੀਤ ਨੇ ਕੁਛ ਕਰਕੇ ਸਾਨੂੰ ਵਰਤਮਾਨ ਦੇ ਉੱਤੇ ਲਿਆਂਦਾ। ਤੇ ਵਰਤਮਾਨ ਜੇ ਇਸ ਨੂੰ ਅਸੀਂ ਨਾ ਸੰਭਾਲਾਂਗੇ ਤੇ ਫਿਰ ਸਾਡਾ ਮੁਸਤਕਬਲ, ਸਾਡਾ ਭਵਿੱਖ, ਸਾਡਾ ਫਿਊਚਰ ਇਵੇਂ ਹੀ ਹੋਏਗਾ ਜੇ ਮਾਜ਼ੀ ਪਾਸਟ ਵਾਲਿਆਂ ਦੀਆਂ ਗਲਤੀਆਂ ਨੇ ਸਾਨੂੰ ਇਸ ਵਰਤਮਾਨ 'ਚ ਪੁਸ਼ ਕੀਤਾ ਤੇ ਅੱਜ ਦਾ ਸਾਡਾ ਦੌਰ ਜੇ ਇਸ ਨੂੰ ਅਸੀਂ ਨਾ ਸੰਭਾਲ ਪਾਏ, ਓਪਰਚੁਨਿਟੀਜ਼ ਨੂੰ ਮਿਸ ਕਰਦੇ ਚਲੇ ਗਏ ਤੇ ਫਿਰ ਸਾਡਾ ਭਵਿੱਖ ਕੀ ਹੋਏਗਾ, ਇਸ ਗੱਲ ਵੱਲ ਜੇ ਅਸੀਂ ਧਿਆਨ ਦੇਈਏ ਤਾਂ ਫਿਰ ਕਈ ਵਾਰ ਖੌਫ ਵੀ ਆਉਂਦੇ। 1970 ਦੀ ਗੱਲ ਹੈ, ਤੁਹਾਡੇ ਸਰੀ ਤੋਂ ਕੁਛ ਮੀਲ ਦੂਰ ਵੈਨਕੂਵਰ ਦੀ ਧਰਤੀ, ਸਰਦਾਰ ਕਪੂਰ ਸਿੰਘ, ਇਹ ਉਹ ਪੀਰੀਅਡ ਹੈ ਸ਼ਾਇਦ ਅਰਲੀ 72-73 ਦਾ, ਜਦੋਂ ਅਜੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਪੰਥਕ ਪਲੇਟਫਾਰਮ ਤੇ ਨਹੀਂ ਆਏ। ਅਜੇ 13 ਅਪ੍ਰੈਲ 1978 ਦਾ ਸਾਕਾ ਨਹੀਂ ਵਾਪਰਿਆ, ਜੂਨ 84 ਬਹੁਤ ਬਾਅਦ 'ਚ ਹੁੰਦੇ। ਤੇ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਹੀ ਨਹੀਂ, ਜੇ ਤੁਸੀਂ ਸਾਚੀ ਸਾਖੀ ਜਿਹੜੀ ਟਰੂ ਐਵੀਡੈਂਸ ਹੈ, ਕਿਉਂਕਿ ਉਹ ਇੱਕ ਕੜੀ ਨੇ ਬੀਤੇ ਫਰੰਗੀ ਰਾਜ ਤੋਂ ਬ੍ਰਾਹਮਣਵਾਦ ਦੇ ਰਾਜ ਵੱਲ ਜਾਣ ਤੇ ਵੀ, ਉਸ ਸਾਰੇ ਦੇ ਉਹ ਚਸ਼ਮਦੀਦ ਵੀ ਨੇ, ਇੱਕ ਸਚਿਆਰੇ ਸੋਚਵਾਨ ਨੇ, ਔਰ ਉਹਨਾਂ ਦੇ ਅੰਦਰ ਗੁਰੂ ਦੇ ਉੱਤੇ ਅਟਲ ਅਟੁੱਟ ਉਹਨਾਂ ਦਾ ਨਿਸ਼ਚੈ ਤੇ ਉਹਨਾਂ ਦਾ ਹਰ ਬੋਲ, ਉਹਨਾਂ ਦੀ ਹਰ ਲਿਖਤ ਉਹ ਸਾਡੇ ਵਾਂਗ, ਔਰ ਜਦੋਂ ਉਹ ਖੁਦ ਵੀ ਉਸ ਸਾਚੀ ਸਾਖੀ ਦੇ ਵਿੱਚ ਵੀ ਫਿਰਦੌਸ ਜਾਂ ਫਿਰਦੌਸ ਦੀਆਂ ਲਿਖਤਾਂ ਨੂੰ ਕੋਟ ਕਰਦੇ ਨੇ, ਪਰ ਸਾਚੀ ਸਾਖੀ ਉਹ ਕਹਿੰਦੇ ਨੇ ਕਿ ਇਹ ਜਿਹੜੀ ਹੈ ਸੰਤਨ ਕੀ ਸੁਣ ਸਾਚੀ ਸਾਖੀ, ਕਿ ਉਹ ਜਿਹੜੀਆਂ ਮੈਂ ਅੱਖਾਂ ਨਾਲ ਦੇਖੀ ਹੈ, ਮੈਂ ਇਸ ਕਹਾਣੀ ਨੂੰ ਬਿਆਨ ਕਰਦਾ। ਉਹ 1972-73 ਦੇ ਦੌਰ 'ਚ ਵੈਨਕੂਵਰ ਆਏ, ਇੱਕ ਹਾਲ ਦੇ ਵਿੱਚ ਉਹਨਾਂ ਦੇ ਲੈਕਚਰ ਦਾ ਪ੍ਰਬੰਧ ਕੀਤਾ ਗਿਆ, ਔਰ ਉਹਨਾਂ ਨੇ ਜਿਹੜਾ ਇੱਕ ਜੁਮਲਾ ਉਸ ਆਪਣੇ ਲੈਕਚਰ ਦੇ ਵਿੱਚ ਕਿਹਾ, ਜਿਹੜਾ ਬਹੁਤ ਸਾਰੀਆਂ ਥਾਵਾਂ ਤੇ ਕੋਟ ਹੋਇਆ, ਉਹਨਾਂ ਦੇ ਲਫ਼ਜ਼ ਜੋ ਕਿ ਅੰਗਰੇਜ਼ੀ ਵਿੱਚ ਉਹ ਸਮਾਗਮ ਸੀ, ਉਹਨਾਂ ਨੇ ਕਿਹਾ ਕਿ if Sikhs won't have political power, your sons and their sons and their sons will be the peons in the offices, security guards in front of the Hindu-owned hotels, or drivers of Hindu-owned cars, or wayside robbers, nothing more than that. कि जे ਤੁਹਾਡੇ ਕੋਲ ਆਪਣੀ ਕਿਸਮਤ ਆਪ ਘੜਨ ਦਾ ਹੱਕ ਨਾ ਹੈ ਤੇ ਫਿਰ ਤੁਹਾਡੇ ਬੱਚੇ ਤੇ ਉਹਨਾਂ ਦੇ ਬੱਚੇ ਤੇ ਉਹਨਾਂ ਦੇ ਬੱਚੇ ਜਾਂ ਦਫ਼ਤਰਾਂ 'ਚ ਚਪੜਾਸੀ ਲੱਗੇ ਹੋਣਗੇ, ਜਾਂ ਹਿੰਦੂਆਂ ਦੀ ਮਲਕੀਅਤ ਵਾਲੀਆਂ ਕਾਰਾਂ ਦੇ ਡਰਾਈਵਰ ਹੋਣਗੇ, ਜਾਂ ਹਿੰਦੂਆਂ ਦੀ ਮਾਲਕੀ ਵਾਲੇ ਹੋਟਲਾਂ ਦੇ ਬਾਹਰ ਸਿਕਿਉਰਿਟੀ ਗਾਰਡ ਹੋਣਗੇ, ਤੇ ਜਾਂ ਲਟੇਰੇ ਹੋਣਗੇ। ਇਸ ਤੋਂ ਬਿਯੋਂਡ ਉਹ ਕੁਝ ਨਹੀਂ ਹੋਣਗੇ। ਅਸੀਂ ਭਾਈ ਦਲਜੀਤ ਸਿੰਘ ਦਾ ਮੈਸੇਜ ਸੁਣਿਆ, ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਮੈਸੇਜ ਸੁਣਿਆ, ਡਿਫਰੈਂਟ ਪਰਸਪੈਕਟਿਵ, ਔਰ ਇਸ ਸਟੇਜ ਤੋਂ ਵੀ ਵੀਰ ਮਨਜੀਤ ਸਿੰਘ ਧਾਮੀ ਜਿਹੜੇ ਕਿ ਬੜੇ ਚੰਗੇ ਢੰਗ ਨਾਲ ਸਟੇਜ ਕੰਡਕਟ ਕਰ ਰਹੇ ਸਨ, ਉਹਨਾਂ ਨੇ ਵੀ ਉਸ ਦੇ ਵਿੱਚ ਆਪਣੇ ਵਿਚਾਰ ਦਿੱਤੇ। ਤੇ ਇੱਕ ਗੱਲ ਜਿਹੜੀ ਇਮਾਨਦਾਰੀ ਦੇ ਨਾਲ ਸਾਨੂੰ ਜ਼ਰੂਰ ਵਿਚਾਰਨੀ ਚਾਹੀਦੀ ਹੈ, ਇੱਕ ਪਾਸੇ ਅਸੀਂ ਬਿਮਾਰੀ ਦੇ ਸਿੰਪਟਮਸ ਤੋਂ ਵਾਕਿਫ ਹੈ, ਕੀ ਸਾਡੇ ਨਾਲ ਵਾਪਰਿਆ ਉਸ ਦਾ ਵੀ ਇੱਕ ਲੰਮਾ ਚਿੱਠਾ ਸਾਰੇ ਮੇਰੇ ਸਮੇਤ ਅਸੀਂ ਸਾਰੇ ਬੁਲਾਰੇ ਰਿਪੀਟ ਕਰਦੇ ਹਾਂ। ਪਰ ਇਸ ਸਾਰੇ ਨੂੰ ਜਦੋਂ ਅਸੀਂ ਗੁਲਾਮੀ ਦੀ ਗੱਲ ਕਰਦੇ, ਗੁਰੂ ਨਾਨਕ ਸਾਹਿਬ ਨੇ ਜਦੋਂ ਇਹ 3 ਡੈਫੀਨੇਸ਼ਨਸ ਔਰ 3 ਥਾਵਾਂ ਬੋਲੀ, ਜਿਵੇਂ ਵੀਰ ਮਨਿੰਦਰ ਸਿੰਘ ਨੇ ਗੁਰਮੁਖੀ ਦੀ ਗੱਲ ਕੀਤੀ, ਪੰਜਾਬੀ ਜ਼ਬਾਨ ਦੀ ਗੱਲ ਕੀਤੀ, ਪਹਿਰਾਵੇ ਦੀ ਗੱਲ ਕਰਦੇ ਆ ਕਿ ਭਾਈ ਅਸੀਂ ਕਿਵੇਂ ਸੋਚਣ ਹੀ ਡਿਫਰੈਂਟ ਲੱਗ ਗਏ, ਤੇ ਫਿਰ ਗੁਲਾਮੀ ਕੀ ਹੁੰਦੀ ਹੈ, ਖੁਰਾਕ ਦੇ ਉੱਤੇ ਕਿਵੇਂ ਇਫੈਕਟ ਕਰਦੀ ਹੈ, ਇਹ ਗੁਰੂ ਨਾਨਕ ਸਾਹਿਬ ਨੇ ਡਿਫਾਈਨ ਕੀਤਾ ਸੀ ਕਿ ਜਿਹੜੇ ਡੋਮੀਨੇਟ ਸੱਭਿਆਚਾਰ ਹੁੰਦੇ ਨੇ
ਡੋਮੀਨੈਂਟ ਕਲਚਰ ਹੁੰਦੇ ਨੇ, ਤਹਿਜ਼ੀਬਾਂ ਹੁੰਦੀਆਂ ਨੇ ਜਿਹੜੇ ਤੁਹਾਡੇ ਤੇ ਹਾਵੀ ਹੁੰਦੇ ਨੇ, ਉਹਨਾਂ ਦਾ ਕੀ ਅਸਰ ਹੁੰਦਾ ਤੇ ਉਹ ਅਸਰ ਖੱਤਰੀਆਂ ਦਾ ਧਰਮ ਛੋੜਿਆ, ਮਲੇਸ਼ ਭਾਖਿਆ ਗਈ। ਹੁਣ ਇੱਕ ਹਿਪੋਕ੍ਰੇਸੀ ਵੀ ਆ ਉਸ ਸਿਸਟਮ ਦੀ ਕਿ ਇੱਕ ਪਾਸੇ ਉਹਨਾਂ ਦਾ ਵਰਣ ਆਸ਼ਰਮ ਕਸ਼ਤਰੀਆਂ ਨੂੰ ਡਿਫੈਂਡਰ ਦੇ ਤੌਰ ਤੇ ਰੱਖਦਾ ਹੈ, ਹਥਿਆਰ ਚੁੱਕਣ ਦਾ ਹੱਕ ਸਿਰਫ ਕਸ਼ਤਰੀਆ ਕੋਲ ਹੈ। ਹੁਣ ਜਦੋਂ 10ਵੇਂ ਪਾਤਸ਼ਾਹ ਖਾਲਸਾ ਸਾਜਨਾ ਤੋਂ ਬਾਅਦ ਇਹ ਅਲਫਾਜ਼ ਸਾਡੇ ਸੋਰਸ ਕਹਿੰਦੇ ਨੇ, ਖਾਲਸਾ ਮੈਨੇ ਕਸ਼ਤਰੀਆ ਕੀਤਾ ਹੈ। ਹਰ ਸਿੱਖ ਦੇ ਗਾਤਰੇ ਜਦੋਂ ਕਿਰਪਾਨ ਪਾਈ ਤੇ ਉਹ ਡਿਫੈਂਡਰ ਬਣ ਗਿਆ ਉਹਨਾਂ ਵੈਲਿਊਜ਼ ਦਾ, ਜਿਹੜੀਆਂ ਸੱਚ ਹੱਕ ਇਨਸਾਫ ਦੀਆਂ ਵੈਲਿਊਜ਼ ਨੇ। ਪਰ ਗੁਲਾਮੀ ਕੀ ਸੀ ਕਿ ਜਿਨ੍ਹਾਂ ਨੂੰ ਉਹਨਾਂ ਨੇ ਡਿਫੈਂਡਰ ਬਣਾਇਆ ਹੋਇਆ ਸੀ, ਉਹਨਾਂ ਨੇ ਆਪਣੇ ਫਰਜ਼ ਵੱਲ ਬੇਮੁਖਤਾ ਦਿਖਾਈ, ਔਰ ਜਿਨ੍ਹਾਂ ਨੂੰ ਅਦਰਵਾਈਜ਼ ਮਲੇਸ਼ ਕਹਿ ਕੇ ਐਡਰੈਸ ਕਰ ਰਹੇ ਨੇ, ਉਹਨਾਂ ਦੀ ਬੋਲੀ ਨੂੰ ਐਡੋਪਟ ਕੀਤਾ। ਪਹਿਰਾਵਾ ਨੀਲ ਬਸਤਰ ਪੈਰ ਹੋਵੇ ਪ੍ਰਵਾਨ, ਮਲੇਸ਼ ਧਾਰ ਲੈ ਪੂਜੇ ਪੁਰਾਣ, ਭਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ, ਦੇ ਕੇ ਚੌਂਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆ। ਕਿ ਕਿਵੇਂ ਪਹਿਰਾਵਾ ਔਰ ਡਾਈਟ ਇਸ ਦੇ ਉੱਤੇ ਇਹ ਕਿਵੇਂ ਪ੍ਰਭਾਵੀ ਹੁੰਦਾ, ਔਰ ਇਹ ਸਾਰਾ ਉਸ ਗੁਲਾਮੀ ਨੂੰ ਡਿਫਾਈਨ ਕੀਤਾ। ਪਹਿਰਾਵਾ ਤੁਹਾਡਾ ਬਦਲਿਆ, ਔਰ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਮਰ ਤੁਹਾਰੀ। ਇਹ ਹੈ ਗੁਲਾਮੀ। ਕੋਈ ਜ਼ਰੂਰੀ ਨਹੀਂ ਕਿ ਤੁਹਾਡੇ ਹਰ ਇੱਕ ਦੇ ਪੈਰਾਂ 'ਚ ਕਿਸੇ ਨੇ ਸੰਗਲ ਬੰਨ ਦੇਣੇ ਨੇ ਜਾਂ ਹੱਥਕੜੀਆਂ 'ਚ ਰੱਖ ਲੈਣੇ। ਇਸ ਕਿਸਮ ਦੀ ਤਹਿਜ਼ੀਬ ਸਿਰਜ ਦਿੱਤੀ ਜਾਂਦੀ ਹੈ, ਇਸ ਕਿਸਮ ਦਾ ਕਲਚਰ ਡੋਮੀਨੇਟ ਕਰਦਾ ਕਿ ਤੁਸੀਂ ਆਪਣੀ ਤਹਿਜ਼ੀਬ ਆਪਣੀਆਂ ਜੜ੍ਹਾਂ ਨਾਲੋਂ ਟੁੱਟਣੇ ਸ਼ੁਰੂ ਹੋ ਜਾਂਦੇ ਹੋ ਤੇ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਉਸ ਵੱਡ ਗਿਣਤੀ ਦੇ ਕਲਚਰ ਦੇ ਵਿੱਚ, ਤਹਿਜ਼ੀਬ ਦੇ ਵਿੱਚ ਰਲਗੜ ਹੁੰਦੇ ਚਲੇ ਜਾਂਦੇ ਹੋ ਤੇ ਆਪਣੀ ਹੋਂਦ ਗਵਾ ਦਿੰਦੇ ਹੋ। 8000 ਸਾਲ ਦੀ ਹਿਊਮਨ ਸਿਵਲਾਈਜੇਸ਼ਨ ਤੁਸੀਂ ਦੇਖੋਗੇ ਕਿ ਕਿਵੇਂ ਡੋਮੀਨੈਂਟ ਕਲਚਰਸ ਨੇ ਕਿੰਨੇ ਖੂਬਸੂਰਤ ਆਈਡੀਅਲਸ ਨੂੰ ਹੜਪ ਲਿਆ, ਸਵਾਰੋ ਕਰ ਲਿਆ, ਨਿਗਲ ਲਿਆ। ਇਹ ਤਾਂ ਨੈਚੁਰਲ ਵਰਤਾਰਾ ਹੁੰਦਾ ਹੈ ਜੇ ਜ਼ਾਲਮ ਜ਼ੁਲਮ ਨਾ ਵੀ ਕਰੇ। ਪਰ ਜਦੋਂ ਜ਼ਾਲਮ ਜਾਂ ਜਿਹੜਾ ਪਾਵਰ ਹੈ ਉਹ ਇਸ ਗੱਲ ਦੇ ਉੱਤੇ ਡਿਟਰਮਿੰਡ ਹੋਏ ਕਿ ਇਹ ਥਾਟ ਸਾਡੇ ਲਈ ਬਹੁਤ ਖਤਰਨਾਕ ਹੈ, ਔਰ ਇਹ ਗੱਲ ਛੋਟੀ ਨਹੀਂ ਹੈ। ਅਲਾਮਾ ਇਕਬਾਲ ਉਸ ਖਿੱਤੇ ਦੇ, ਉਹਨਾਂ ਨੂੰ ਮਸ਼ਰਕ ਦੇ ਸ਼ਾਇਰ ਕਿਹਾ ਜਾਂਦਾ, ਪਾਕਿਸਤਾਨ ਦੇ ਬਾਨੀ ਥਿੰਕਰ ਵੀ ਨੇ। ਉਹਨਾਂ ਦੀ ਬੜੀ ਖੂਬਸੂਰਤ ਨਜ਼ਮ ਨਾਨਕ ਨਾਂ ਦੇ ਥੱਲੇ ਬਾਗੇ ਦਰਾ ਕਿਤਾਬ ਦੇ ਵਿੱਚ। ਹੁਣ ਇੱਕ ਇਸਲਾਮਿਕ ਸਕਾਲਰ, ਇੱਕ ਇਸਲਾਮਿਕ ਥਿੰਕਰ ਇਸ ਗੱਲ ਨੂੰ ਸਮਝਦਾ ਜਿਹੜੀ ਅੱਜ ਸਾਡੇ ਬਹੁਤ ਵੱਡੇ ਤਬਕੇ ਨੂੰ 38 ਸਾਲ ਦੀ ਲਗਾਤਾਰ ਪਰਸੀਕਿਊਸ਼ਨ ਤੋਂ ਬਾਅਦ ਵੀ ਸਾਨੂੰ ਸਮਝਾਉਣ ਦੇ ਵਿੱਚ ਦਿੱਕਤ ਆ ਰਹੀ ਹੈ ਕਿ ਕਿਵੇਂ ਬ੍ਰਾਹਮਣ ਥਾਟ ਤੋਂ ਡਰਦਾ, ਕਿਵੇਂ ਉਹ ਥਾਟ ਨੂੰ ਡਿਸਟਰੋਏ ਕਰਦਾ। ਉਹਨੇ ਸ਼ੁਰੂਆਤ ਇਸ ਨਜ਼ਮ ਦੀ ਕੀਤੀ कि तुमने पैगामे गौतम की जरा परवाह न की, कदर जानी ना अपने गौहर यक दाना की। मैं सारी नज़म नहीं कोट करांगा, वक्त की सीमा ਨੂੰ देखते हैं कि एक यूनिक बंदा पैदा होया, वो गौहर सी, हीरा सी, वो मोती सी, परल सी। उन्हें जड़ा मैसेज दिता है आशकार उसने किया जो जिंदगी का राज था, हिंद को लेकिन ख्याली फलसफा पे नाज था। शमाए हक से जो मुनव्वर हो यह वो महफिल न थी, बारिशे रहमत हुई लेकिन ज़मीं काबिल न थी। कि उन्हें हक की गल की, उन्हें बहुत पते की गल की, लेकिन इस धरती को ब्राह्मणवाद के फलसफे ने इन्ना खुश्क बनाया हुआ सी कि मींह तो पिया, लेकिन इस खुश्क जमीन के उत्तों पानी गुजर गया, उस दे विच कोई जिहड़ी है चेंज नहीं हुई। और नाल फिर वो याद दहानी करवांदा है कि बुद्ध कदा फिर बाद मुद्दत के मगर रोशन हुआ। हुण बुद्ध दा टाइम ते गुरु नानक साहब की आमद 2000 साल का फर्क है। लगभग जीसस तो 500 साल पहला महात्मा बुद्ध पैदा होंदे ने। ये वही पीरियड तुसी ग्रीस दे विच देखदे हो, एरिस्टोटल, सोक्रेटिस, प्लेटो का पीरियड है। मायान सिविलाइजेशन की चल रहा है। हुण एकदम इकबाल बुद्ध तो जिहड़ा वो गुरु नानक दे उत्ते आ जांदा है कि बुद्ध कदा फिर बाद मुद्दत के मगर रोशन हुआ, नूरे अब्राहम से
आज़र का घर रोशन हो। ये बड़ी दिलचस्प गल है। गल जदों असीं कौमां दे भविख दी करदे हैं ते असीं खुशकिस्मत है कि गुरु नानक साहिब ने उस धरती दे उत्ते ही नहीं, कुल इंसानियत दी तारीख दे विच जिस नूं भाई गुरदास जी ने फरमाया ज़ाहिर पीर जगत गुर बाबा। गुरु नानक साडे गुरु ने, पहले गुरु असी करके याद करते हैं, पर भाई गुरदास कहते हैं कि ज़ाहिर पीर जगत गुर, प्रॉफिट ऑफ द ह्यूमन काइंड, इंसानियत समुची ह्यूमन काइंड दे प्रॉफिट ने। तो वो गुरु नानक दा थॉट जे जदों इकबाल देखदा है, इस गल दा ध्यान रहे अब्राहम यहूदियां दे ईसाइयां दे पैगंबर ने, इस्लाम उन्होंने हजरत इब्राहिम कहते, उन्होंने पिता का नाम आज़र सी, वो बुत बनाते सी, बुत घाड़े सी, मूर्तियां बनाते सी। और वो उन्होंने दी गल नूरे अब्राहम, उन्होंने चो मेहता काड़ू चो वो आज़र देखते हैं। ये ऑलरेडी हिंदू तो भी थॉट की कंटिन्यूटी है, पर जिवें आज़र दे घर अब्राहिम आए, इसी तरह नूरे अब्राहम से आज़र का घर रोशन हुआ। ते क्यों गुरु नानक का थॉट 2000 साल बाद बुत कदा, फिर बाद बुत प्रस्ताव का मुद्दता बाद रोशन होता है? क्योंकि गुरु नानक आए, ब्राह्मणवाद ने उस सोसाइटी का हाल की किया होया सी। आह शूदर के लिए हिंदुस्तान गम खाना है, दर्द इंसानी से इस बस्ती का दिल बेगाना है। हूँ दर्द इंसानी असी नवंबर 84, जून 84 जुर्मा की कहानी, 1 जनवरी शहीद जथेदार भाई गुरदेव सिंह कौंके की शहादत, किस टॉर्चर चो गुजार के उही 18वीं सदी के शहीदों जिन्होंने असी अरदास याद करते हैं, उस अजोके पीरीयड के विच लै आइए, 38 साल के टाइम फ्रेम से फिट कर लईए, तो फिर समझ आएगी कि साडा वाह जिस दुश्मन नाल अज है वो मुगलों तो ज्यादा जालिम है, अंग्रेजों तो ज्यादा चलाक है। इन्हां दे नाल असीं डील कर रहे हैं। और इकबाल दे ये लॉस नहीं होया आइडिया जदों कहंदा है कि ब्राह्मण सरशार है अब तक, नए पिदार में शमाए गौतम जल रही है, महफिल अग्यार हो। महफिल अग्यार गैरन कि अज भी ब्राह्मण का फलसफा इस धरती के उत्ते नए पिदार हंकार की शराब दे विच, एरोगेंस दे विच ब्राह्मण का थॉट इत्थे कायम है। ते गौतम बुद्ध के थॉट को किवें ढक दिता गया है, किवें शास्त्र ते शस्त्र नाल शंकरा ने बुद्ध धर्म को डिस्ट्रॉय किया, वो महफिल अग्यार च है। हुण गल जदों असीं सिखां दे फ्यूचर दी करते हैं, प्रेजेंट दी करते हैं, एक ग्लोबल कॉन्टेक्स्ट है, बुद्ध धर्म का उतों सफाया कर दिता गया है, लेकिन बुद्ध धर्म दुनिया के बड़े धर्मां चों है। थाईलैंड, चाइना, मलेशिया तो लैके कितना बड़ा, अमरीकन का भी बहुत बड़ा इंटरस्ट होंदा है उन्हां दे विच। हुण गल देखण वाली ये है कि एक पासे ब्राह्मण दे थॉट नूं बुद्ध ने जे चैलेंज कीता है ते उन्होंने लॉक स्टॉक एंड बैरल डिस्ट्रॉय करके पैक करके भेज दिता है। इसके बावजूद कि 1000 साल बुद्ध धर्म ने डोमिनेट किया है। पंजाब बुद्धिज्म के नाल सी, तक्षशिला नालंदा बिहार च है, तक्षशिला रावलपिंडी के नेड़े सब तो वड्डी उस वेले दी यूनिवर्सिटी। लेकिन गुरु नानक का थॉट उस धरती के उत्ते जिथे ब्राह्मणवाद हंकार दे विच सी, उस धरती के उत्ते जदों अलामा इकबाल कंक्लूड करते हैं इस नज़म नूं ते उन्होंने ये याद दहानी करवाई, फिर उठी आखिर सदा तौहीद की पंजाब से, हिंद को एक मर्द कामिल ने जगाया ख्वाब से। हुण मर्द कामिल इस्लाम दे विच हजरत साहब तो बिना और कोई नहीं। वो उन्हां चों अब्राहम दा नूर भी देखदे ने गुरु नानक चों, जिहड़ा तीनों ही सैमेटिक धर्मां दे पैगंबर ने, और उन्हां चों मर्द कामिल उस रब दा साजिया कामिल मर्द जिसने इस धरती दे उत्ते आके जिहड़ा वहादत दी गल कीती, तौहीद दी गल कीती, एक रब दी गल कीती, साहिब मेरा एको है भाई एको है। 4000 साल दे ब्राह्मणवाद दे रावण दे दी धुनी दे विच गुरु नानक दा थॉट एक तीर वांग वजा ते ब्राह्मण ने फैसला कर लिया कि इस नूं किवें उन्हें डिस्ट्रॉय करना। और तुसी
फिर ये जो 5 सदियां का इतिहास जून 84 का अटैक देखते हो, अगेन मैनू कई बार हैरानी होती है कि साडे इंटैलैक्चुअल जां बुद्धिजीवी बहुत बार जिन्होंने समझण तो जां इनकारी ने जां उन्हां दा लेवल नहीं है, वो लहंदे पंजाब दे बैठे अफसर एसर रंधावा 9 जून नूं नज़म नवां घल्लूकारा लिखदे ते वो कहंदा है कि वैरियां कढ विखाड़िया 5 सदियां दा वैर। हुण ये वैर थॉट नाल है, लड़ाई थॉट्स की होती है, सिविलाइजेशंस तहजीब थॉट के उत्ते होती है। सिख धर्म एक महज धर्म तक महदूद नहीं है, धर्म राइटियसनेस है, रस्ते है। गुरु नानक साहब तो 10वें पातशाह तक 230 साल वो तहजीब सिरजी 10 पातशाहियां ने, जिस दे कोल थॉट सी, जिस दे कोल अपनी जबान सी, अपनी स्क्रिप्ट सी, जिहदे कोल संगत पंगत दी इंस्टीट्यूशन सी, जिहदे कोल हर गुरु साहबान ने जो शहर वसाए। जो असी प्रॉस्पैरिटी की गल करते हैं, अज भी जो तुसी अमृतसर साहिब वाल देखते हो, 52 कित्तियां दे लोकां नूं गुरु रामदास जी ने इनवाइट करके, और अज भी उन्हां दी अपनी स्पैशलिटी है उस शहर के कारोबारियां दी। और फिर गुरु अर्जन साहिब ने हरमंदर साहिब के रूप, गुरु ग्रंथ साहिब के रूप सानू किस कदर इस दुनिया के उत्ते तुरना सिखाया। ते फिर 6वें पातशाह ठीक 84 कदमां दी विथ ते हरमंदर साहिब दे ऐन सामने दिल्ली तखत तो उस वेले दे 2 फुट उच्चा अकाल तखत सिरज के मीरी पीरी दियां 2 तलवारां, वही राजयोग, वही भक्ति शक्ति, वही मीरी पीरी, वही संत सिपाही, ये लफज बदलते रहे ने, उस कॉन्सैप्ट दे नाल जोड़ दिता है। और ये गल सिखा दी जदों पहली बार उत्थे भाई नथा ते अब्दुल्ला ने गावी, साडे कविशर वीरां ने आज बड़े खूबसूरत अंदाज जिहड़ी है आगाज किया इस प्रोग्राम का। तो वो वार सानू याद दहानी करवाती है कि फ्यूचर उन्हां कौमां दे हुंदे ने, और ये सिख साडी अपनी फिलोसफी दे विच, अपनी हिस्टरी दे विच सब कुछ जुड़िया हुआ है। सानू अफ्रीकन अमेरिकन की स्ट्रगल जां साउथ अमेरिका जां ची गुवेरा जां दूसरे वाल देखने की लोड़ नहीं है। उस वार दे मुख अल्फाज सन, उस 2 तलवारी बधियां, एक मीरी दी, एक पीरी दी, एक अजमत दी, एक राज दी, एक राखी करे वजीर दी, पग तेरी की जहांगीर दी। लंबी वार है कि भाई वो जदों जे तुसी अजमत नूं बचाना है, ये 2 तलवारां अजमत दी राखी है। बीज गुरु नानक साहब दे थॉट ने दिता सी, जे जीवे पत लथी जाए सब हराम जे तक खाए, कि जेडे इंडिविजुअल जड़ियां कौमां बेपत होके जिउंदियां ने, वो हलाल खोर नहीं ने, वो हराम खोर ने। ते ये विचार इंस्टीट्यूशनलाइज हो जाता है अकाल तखत के रूप दे विच। और पहला जो असी अमृतसर की जंग देखते हैं, 4 जंगां 6वें पातशाह ने अपने जीवन दियां लड़ियां। हुण आम वीर मनिंदर सिंह ने ठीक कहा सी कि जे तां तुसीं व्यापारियां वाली सोच दे नाल तुरना है, फिर हाण लाभ देखो कि जी खट्टिया की है। मैं बहुत बारे देखदा है कि ये श्लोक तो असी अक्सर सारे ही दोहराते हैं, श्लोक वारां ते वधीक चों किसी भी शहीदी समागम मौके साडे रागी सिंह भी गायन करते हैं। जो तो प्रेम खेलन का चाओ, सिर तर तली गली मेरी आओ, इत मारक पैर धरीजै, सिर दीजै कान न कीजै। पर इस दे नाल लगदा श्लोक, इस तो अगला श्लोक ये भी याद दहानी करवांदा है कि भाई जे तुसी सौदेबाजी च पैना, जे तुसी ये देखना है कि इस चो मैं खटना की है, बेशक भाई मूले दे परथाए उसनू जोड़ के बयानिया जाता है। तो ये भी याद दहानी करवाई कि एक वो होणगे जेड़े सौदे करनगे पर प्रेम दे पुजारी, प्रेम दे राह दे पुतले, ये जिन्हां ने खन्नियों तिखी वारों निक्की दा सबक याद किया हुआ है, उस प्यारे नूं रिझाण दे रस्ते ते तुरदे हैं। उन्हां दे लई समाजिक, आर्थिक, सियासी ये सारा रस्ता ही रूहानियत वाल लीड करता है। और अकाल तखत का मैसेज ही ये सी कि नाल किराड़ा दोस्ती कूड़े कूड़ी पाए। हुण किराड़ किसी तबके या जात का सूचक नहीं है, किराड़ गिरती है। अज भी लैंदे पंजाब हिकारत नाल किराड़ कहा जाता है। सूदखोर सी, लोगों का किवें शोषण हुंदा सी,
ਸਰ ਛੋਟੂ ਰਾਮ ਦੇ ਵੇਲੇ ਤੱਕ ਕਿਵੇਂ ਉਹ ਅੰਗੂਠੇ ਲਵਾ ਕੇ ਜ਼ੀਰੋਆਂ ਲਾਈ ਜਾਂਦੇ ਸੀ, ਔਰ ਪਹਿਲੀ ਵਾਰ ਇਹ ਕਾਨੂੰਨ ਉਸ ਵੇਲੇ ਬਣਿਆ ਕਿ ਕੋਈ ਗੈਰ ਕਾਸ਼ਤਕਾਰ ਦੀ ਜ਼ਮੀਨ ਨਹੀਂ ਖਰੀਦ ਸਕਦਾ, ਜਿਸ ਕਰਕੇ ਜ਼ਮੀਨਾਂ ਬਚੀਆਂ। ਹੁਣ ਫੇਰ ਇਹ ਕਿਰਾੜ ਤੁਹਾਡੇ ਤੋਂ ਜ਼ਮੀਨਾਂ ਖੋਣਾ ਚਾਹੁੰਦੇ ਸੀ, 3 ਖੇਤੀ ਕਾਨੂੰਨ ਉਸ ਪਾਸੇ ਸੀ, ਔਰ 13 ਮਹੀਨੇ ਦਾ ਕਿਸਾਨ ਅੰਦੋਲਨ ਜਿਸ ਦੀ ਸਕਸੈਸ ਦੇ ਵਿੱਚ ਡਾਇਸਪੋਰਾ ਸਿੱਖਾਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ, ਉਹਨੇ ਉਹਨਾਂ ਦੇ ਉੱਤੇ ਟੇਬਲ ਟਰਨ ਕੀਤੇ। ਪਰ ਗੁਰੂ ਨਾਨਕ ਸਾਹਿਬ ਨੇ ਪ੍ਰੇਮ ਦੀ ਖੇਡ ਤੋਂ ਅਗਲਾ ਸਲੋਕ ਹੀ ਵਾਰਾਂ ਤੇ ਵਧੀਕ ਚ ਹੈ ਕਿ ਨਾਲ ਕਿਰਾੜਾ ਦੋਸਤੀ ਕੂੜਾ ਕੁੜੀ ਬਾਈ। ਜੇ ਤੁਸੀਂ ਕਿਰਾੜ ਬੁੱਧੀ ਬਣਨਾ, ਬਣਿਕ ਬੁੱਧੀ ਜਿਹਦੇ ਤੁਸੀਂ ਹਾਨ ਲਾਭ ਦੇਖਣਾ, ਫਿਰ ਤੁਸੀਂ ਕੂੜ ਦੇ ਰਸਤੇ ਤੇ ਆ ਗਏ ਹੋ ਤੇ ਮਰਨ ਨਾ ਜਾਪੇ ਮੂਲਿਆ, ਫਿਰ ਤੁਹਾਨੂੰ ਮਰਨਾ ਭੁੱਲ ਗਿਆ ਕਿ ਆਏ ਕਿੱਥੋਂ ਆ, ਲੈ ਕੇ ਕੀ ਆਏ ਸੀ, ਲੈ ਕੇ ਕੀ ਜਾਣਾ, ਨਾਂਗੇ ਆਏ ਨਾਂਗੇ ਜਾਣਾ, ਇਹ ਫਿਲਾਸਫੀ ਭੁੱਲ ਜਾਂਦੀ ਹੈ। ਹੁਣ ਅਸੀਂ ਉਸ ਗੌਰਵਮਈ ਮਾਣਮੱਤੇ ਇਤਿਹਾਸ ਦਾ ਜ਼ਿਕਰ ਕਰ ਰਹੇ ਹਾਂ। ਸਾਡੀ ਅਰਦਾਸ 2 ਵੇਲੇ ਦੀ ਯਾਦ ਦਹਾਨੀ ਕਰਵਾਉਂਦੀ ਹੈ। ਫਿਊਚਰ ਬਾਰੇ ਫਿਕਰ ਕਰਨ ਦੀ ਲੋੜ ਨਹੀਂ ਹੁੰਦੀ। ਜੇ ਅਸੀਂ ਪ੍ਰੋਗਰਾਮਿੰਗ ਦੇਖੀਏ, 10 ਗੁਰੂ ਸਾਹਿਬਾਨ ਨੇ ਜਿਹੜੀ ਇੱਕ ਕੰਪਲੀਟ ਤਹਿਜ਼ੀਬ ਰਚੀ, ਮੈਂ ਅਗੇਨ ਤਹਿਜ਼ੀਬ ਦੇ ਉੱਤੇ ਇਸ ਲਈ ਜ਼ੋਰ ਦੇ ਰਿਹਾ ਕਿ ਇਹ ਸਾਡਾ, ਜਦੋਂ ਅਸੀਂ ਪੰਜਾਬ ਦੀ ਧਰਤੀ ਦੀ ਗੱਲ ਕਰਦੇ, ਆਰਥਿਕ ਖੁਸ਼ਹਾਲੀ ਆਪਣੀ ਥਾਂ, ਤੁਸੀਂ ਕਈ ਵਾਰ ਬੇਸ਼ੱਕ ਅੱਜ ਜੋ ਇਜ਼ਰਾਈਲ ਫਲਸਤੀਨੀਆਂ ਨਾਲ ਕਰਦਾ ਉਹਨੂੰ ਅਸੀਂ ਕੰਡੈਮ ਕਰਦੇ ਹਾਂ, ਪਰ ਜਦੋਂ ਇਹ ਸਭ ਚੱਲ ਰਿਹਾ ਸੀ, ਸੈਕੰਡ ਵਰਲਡ ਵਾਰ, 6 ਮਿਲੀਅਨ ਤੋਂ ਜ਼ਿਆਦਾ ਪਰਸੀਕਿਊਸ਼ਨ, ਦੁਨੀਆ ਦੇ ਵਿੱਚ ਇੱਕ ਸਿੰਪੈਥੀ ਸੀ ਉਹਨਾਂ ਲਈ, ਉਦੋਂ ਸੋਵੀਅਤ ਯੂਨੀਅਨ ਨੇ ਸਟਾਲਿਨ ਦੇ ਵੇਲੇ ਆਫਰ ਕੀਤਾ ਜੀ ਕਿ ਤੁਸੀਂ ਇੱਥੇ ਆ ਜਾਓ, ਤੁਹਾਨੂੰ ਇਲਾਕਾ ਦੇ ਦਿੰਦੇ ਆ, ਯਹੂਦੀ ਇੱਥੇ ਆ ਜਾਣ। ਅਮਰੀਕਾ ਦੇ ਵਿੱਚ ਰੂਜ਼ਵੈਲਟ, ਅੱਜ ਵੀ ਅਮਰੀਕਾ 'ਚ 6 ਮਿਲੀਅਨ ਯਹੂਦੀ ਰਹਿੰਦੇ ਨੇ, 5 ਮਿਲੀਅਨ ਸਾਰੇ ਇਜ਼ਰਾਈਲ 'ਚ ਨੇ, 8-9 ਹਜ਼ਾਰ ਸਕੁਅਰ ਮਾਈਲ ਉਹਨਾਂ ਦੇ ਕੋਲ 1000 ਸਕੁਅਰ ਮਾਈਲ ਟੈਰੀਟਰੀ ਹੈ। ਪਰ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦੀ ਤਹਿਜ਼ੀਬ ਦਾ ਕ੍ਰੇਡਲ ਉਸ ਧਰਤੀ ਦੇ ਉੱਤੇ ਹੀ ਹੈ। ਬੇਸ਼ੱਕ ਇਸ ਦੇ ਲਈ 2000 ਸਾਲ 2500 ਸਾਲ ਵੀ ਉਹਨਾਂ ਨੂੰ ਇੰਤਜ਼ਾਰ ਕਰਨਾ ਪਿਆ, ਪਰ ਕਦੇ ਤੁਸੀਂ ਦੇਖੋ ਜਦੋਂ ਇੱਕ ਯਹੂਦੀ ਜੋੜਾ ਵਿਆਹ ਦੇ ਮੌਕੇ ਬੈਠਦਾ ਸੀ ਤੇ ਉਹ ਇਹ ਕਹਿੰਦਾ ਸੀ, ਇਹ ਫਲਸਤੀਨ ਫਲਾਂ ਦੇ ਦੇਸ਼, ਮੈਂ ਤੁਹਾਨੂੰ ਭੁੱਲਿਆ ਨਹੀਂ। ਜਦੋਂ 2 ਯਹੂਦੀ ਮਿਲ ਕੇ ਵਿਛੜਦੇ ਸੀ, ਉਹ ਕਹਿੰਦੇ ਸੀ ਨੈਕਸਟ ਈਅਰ ਇਨ ਜੈਰੂਸ਼ਲਮ, ਕਿ ਅਗਲੇ ਸਾਲ ਅਸੀਂ ਉੱਥੇ ਮਿਲਾਂਗੇ। ਇਹ ਕੌਮਾਂ ਜਿਹੜੀਆਂ ਆਪਣੀਆਂ ਰੂਟਸ ਨਾਲ ਜੁੜੀਆਂ ਰਹਿੰਦੀਆਂ ਨੇ। ਹੁਣ ਜਦੋਂ ਅਸੀਂ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਇਹ ਮੰਗਦੇ ਆ 2 ਵੇਲੇ ਦੀ ਅਰਦਾਸ, ਅੰਮ੍ਰਿਤਸਰ ਉਹ ਧਰਤੀ, ਹਰਮੰਦਰ, ਅਕਾਲ ਤਖਤ, ਗੁਰੂਆਂ ਦੀ ਵਰਸਾਈ ਧਰਤੀ, ਇਹ ਸੋਵਰਨ ਹੈ, ਅਸੀਂ ਕਿਸੇ ਦੇ ਅਧੀਨ ਨਹੀਂ ਹੈ। ਅਸੀਂ ਸਿਰਫ ਤੇ ਸਿਰਫ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਦਾ। ਔਰ ਇਸੇ ਜੋ ਹੀ ਜਦੋਂ ਅਸੀਂ 18ਵੀਂ ਸਦੀ ਵੱਲ ਦੇਖਦੇ ਹਾਂ ਤੇ ਫਿਰ ਜਦੋਂ ਸਿੱਖ ਕਹਿੰਦੇ ਨੇ ਕਿ ਹਮ ਪਾਤਸ਼ਾਹੀ ਸਤਗੁਰ ਦੇਈ, ਹੰਨੇ ਹੰਨੇ ਲਾਏ, ਜੈ ਜੈ ਬਹਿ ਜ਼ਮੀਨ ਮਲ ਤਹਿ ਤਹਿ ਤਖਤ ਬਣਾ, ਕਿ ਅਸੀਂ ਘੋੜੇ ਦੀ ਕਾਠੀ ਨਾਲ ਬੰਨੀ ਹੋਈ ਹੈ ਪਾਤਸ਼ਾਹੀ। ਜਿੱਥੇ ਕੱਲਾ ਸਿੱਖ ਬੈਠਦਾ, ਜੇ ਨਿਹੰਗ ਸਿੰਘਾਂ ਦੇ ਦਸਤਾਰ ਦੇ ਉੱਤੇ ਫਰਲਾ ਸੋਵਰਨਿਟੀ, ਅਸੀਂ ਨਿਸ਼ਾਨ ਸਾਹਿਬ ਦੀ ਗੱਲ ਕਰਦੇ ਹਾਂ, ਇਹ ਮਹਿਜ਼ ਇੱਕ ਝੰਡਾ ਨਹੀਂ ਹੈ ਜਾਂ ਇਹ ਕੋਈ ਮਹਿਜ਼ ਇੱਕ ਸਿੰਬਲ ਨਹੀਂ ਹੈ, ਇਹ ਯਾਦ ਦਹਾਨੀ ਹੈ ਕਿ ਖਾਲਸਾ ਸੋਵਰਨ ਹੈ। ਇਹੀ ਸੋਵਰਨ ਖਾਲਸਾ ਜਿਸ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਰਾਜ ਕਰੇਗਾ ਖਾਲਸਾ ਦੇ ਨਾਲ, ਰਹਿਤਨਾਮਾ ਭਾਈ ਨੰਦ ਲਾਲ ਅਸੀਂ ਦੇਖਦੇ ਹਾਂ, ਇਹ ਵਡਿਆਇਆ। ਔਰ ਇਸੇ ਨੂੰ ਹੀ ਜਦੋਂ ਇਹ ਕਿਹਾ ਕਿ ਸਾਨੂੰ ਪਾਤਸ਼ਾਹ ਗੁਰੂ ਨੇ ਦਿੱਤੀ ਹੈ, ਔਰ ਇਹ ਬੜਾ ਇੰਟਰਸਟਿੰਗ ਡਾਇਲੌਗ ਹੈ ਭਾਈ ਰਤਨ ਸਿੰਘ ਭੰਗੂ ਔਰ ਕੈਪਟਨ ਮਰੇ ਦੇ ਵਿਚਾਲੇ, ਜਿਹਦੇ ਚੋਂ ਕਿ ਪ੍ਰਾਚੀਨ ਪੰਥ ਪ੍ਰਕਾਸ਼ ਨਿਕਲਦੇ। ਉਹਨਾਂ ਨੇ ਕਿਹਾ ਜੀ ਇਹ ਸਾਨੂੰ ਅਕਾਲ ਪੁਰਖ ਨੇ ਸੋਵਰਨਿਟੀ ਦਿੱਤੀ ਹੈ, ਐਵੇਂ ਨਹੀਂ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਤੁਰਥੀ ਆਜ਼ਾਦ, ਇਹ ਸਤਿਗੁਰ ਦੇ ਬੰਦੇ। ਸੋਵਰਨਿਟੀ ਰੱਬ ਚੋਂ ਨਿਕਲਦੀ ਹੈ। ਅਮਰੀਕਾ ਦੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ 4 ਜੁਲਾਈ 1776 ਦੀ ਮੁੱਢਲੇ ਅਲਫਾਜ਼ ਨੇ ਆਲ ਮੈਨ ਆਰ ਬੋਰਨ ਇਕੁਅਲ, ਕਿ ਰੱਬ ਸੋਵਰਨ ਹੈ ਤੇ ਸੋਵਰਨਿਟੀ ਦੇ ਥੱਲੇ ਕਿਸੇ ਕੋਲ ਕੋਈ ਹੱਕ ਨਹੀਂ ਹੈ। ਔਰ ਜਦੋਂ 10 ਦਸੰਬਰ 1948 ਨੂੰ ਚਾਰਟਰ ਆਫ ਹਿਊਮਨ ਰਾਈਟਸ ਸੈਨ ਫਰਾਂਸਿਸਕੋ ਦੀ ਧਰਤੀ ਦੇ ਉੱਤੇ 50 ਮੁਲਕਾਂ ਦੇ ਨੁਮਾਇੰਦਿਆਂ ਨੇ ਸਾਈਨ ਕੀਤਾ ਸੀ ਤੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਇਸੇ ਲਈ ਰੱਖਿਆ ਗਿਆ ਸੀ ਕਿ ਇਹ ਮੁੱਢਲਾ ਹੱਕ ਹੈ। ਔਰ ਖਾਲਸੇ ਨੇ ਤੇ ਇਸ ਸਪਿਰਿਟ ਨੂੰ ਮਾਣਿਆ, ਜਿਹੜੀ ਸਪਿਰਿਟ, ਜੇ ਇਹ ਲਫ਼ਜ਼ ਜਦੋਂ 13 ਕਾਲੋਨੀਜ਼ ਦੇ ਨੁਮਾਇੰਦੇ ਇਕੱਠੇ ਹੁੰਦੇ ਨੇ ਫਿਲਾਡੈਲਫੀਆ 'ਚ ਬ੍ਰਿਟਿਸ਼ ਤੋਂ ਕਿਵੇਂ ਖਹਿੜਾ ਛੁਡਾਉਣਾ, ਤੇ ਹੈਨਰੀ ਪੈਟਰਿਕ ਖਲੋ ਕੇ ਕਹਿੰਦਾ ਗਿਵ ਮੀ ਲਿਬਰਟੀ ਔਰ ਗਿਵ ਮੀ ਡੈਥ, ਬੜੀ ਪਪੂਲਰ ਕੋਟ ਹੈ।
ਅਸੀਂ ਆਪਣਾ ਕਿਉਂ ਭੁੱਲ ਜਾਂਦੇ हैं? राज करे हैं, एक है लड़ मरे हैं। ਇਹ ਸਪਿਰਿਟ ਸੀ 18ਵੀਂ ਸਦੀ 'ਚ। ਗੁਲਾਮ ਹੋਣ, ਬਣਾਉਣ ਤੇ ਬਣਨ ਦੇ ਵਿੱਚ ਔਰ ਗੁਲਾਮੀ ਕਬੂਲਣ ਦੇ ਵਿੱਚ ਬੜਾ ਫਰਕ ਹੁੰਦਾ ਹੈ। ਗੁਲਾਮੀ ਸਟੇਟ ਆਫ ਮਾਈਂਡ ਹੈ ਜਦੋਂ ਤੁਸੀਂ, ਔਰ ਇਸੇ ਤਰ੍ਹਾਂ ਹਾਰ ਜਾਣ ਤੇ ਹਾਰ ਮੰਨ ਲੈਣ 'ਚ ਬੜਾ ਫਰਕ ਹੁੰਦਾ ਹੈ। ਜਦੋਂ ਤੁਸੀਂ ਹਾਰ ਮੰਨਦੇ ਹੋ ਉਦੋਂ ਤੁਸੀਂ ਹਾਰਦੇ ਹੋ। ਸਿੱਖ ਦੀ ਸਪਿਰਿਟ ਤਾਂ ਸਿੱਖ ਗੁਰੂ ਤੋਂ ਆਪਣੀ ਇੰਸਪੀਰੇਸ਼ਨ ਡਰਾ ਕਰਦੇ, ਔਰ ਸਿੱਖ ਇਹ ਮੰਨਦੇ ਦੋਵੇਂ ਵੇਲੇ। ਔਰ ਇਹ ਨਹੀਂ ਹੈ ਅਸੀਂ ਭਾਣਾ ਮੰਨਣ ਦੀ ਗੱਲ, 4 ਪੈਰ ਦਿਨ 4 ਪੈਰ ਰਾਤ ਦੀ ਗੱਲ ਕਰਦੇ, ਪਰ ਰਿਜ਼ੋਲਵ ਕਿਸ ਲੈਵਲ ਦਾ। ਸਰ ਕਰਮ ਸਿੰਘ ਹਿਸਟੋਰੀਅਨ ਦਾ ਛੋਟਾ ਜਿਹਾ ਰਾਈਟ ਅਪ ਅਮਰ ਖਾਲਸਾ ਦੇ ਥੱਲੇ ਹੁੰਦਾ ਸੀ। ਸਾਡੀ ਜਨਰੇਸ਼ਨ ਉਸ ਨੂੰ ਪੜ੍ਹਦਿਆਂ ਗਰੋ ਹੋਈ, ਔਰ ਉਹਨਾਂ ਨੇ ਇੱਕ ਬੜੀ ਖੂਬਸੂਰਤ ਗੱਲ ਔਰ ਵਿਲ ਦੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਵੇਂ ਯਹੂਦੀਆਂ ਨੇ ਜੇ 19ਵੀਂ ਸਦੀ 'ਚ ਸਲੋਗਨ ਦਿੱਤਾ ਯੂ ਵਿਲ ਇਟ ਯੂ ਵਿਨ ਇਟ, ਤੇ ਸਾਨੂੰ ਤਾਂ ਅਸੀਂ ਤਾਂ 3 ਸਦੀਆਂ ਤੋਂ ਨਿਸ਼ਚੈ ਕਰ ਆਪਣੀ ਜੀਤ ਕਰੋ ਦੇ ਨਾਲ ਜੁੜੇ ਹੋਏ ਹੈ। ਸਾਡਾ ਇਸ ਦੇ ਉੱਤੇ ਫੇਥ ਹੈ, ਵਿਸ਼ਵਾਸ ਹੈ ਕਿ ਗੁਰੂ ਨੇ ਸਾਨੂੰ ਪਾਤਸ਼ਾਹ ਦਿੱਤੀ ਹੋਈ ਹੈ। ਅਸੀਂ ਕਿਸੇ ਦੀ ਦਿੱਤੀ ਜਿਹੜੀ ਹੈ ਉਹ ਜਿਵੇਂ ਦੱਸਿਆ ਗਿਆ ਨਵਾਬੀ ਆਂਦੀ ਆ, ਉਹ ਕਹਿੰਦੇ ਵੀ ਇਹ ਕਿਵੇਂ ਲੈਵੇਂ ਨਵਾਬੀ, ਗੁਰੂ ਨੇ ਪਾਤਸ਼ਾਹੀ ਦਿੱਤੀ ਹੈ ਤੇ ਕਿਵੇਂ ਤੁਸੀਂ ਨਵਾਬੀ ਇਹਨਾਂ ਦੀ ਕਬੂਲਦੇ ਹੋ। ਵਕਤ ਦੀ ਨਜ਼ਾਕਤ ਨੂੰ ਸਮਝਦੇ ਆ, ਡੈਲੀਬਰੇਸ਼ਨ ਤੋਂ ਬਾਅਦ ਮੰਨ ਲਿਆ ਜਾਂਦਾ, ਪਰ ਸ਼ਰਤਾਂ ਖਾਲਸਾ ਤੈਅ ਕਰਦਾ, ਕੋਈ ਖਿਲਤ ਨਹੀਂ ਪਹਿਨੇਗਾ। ਇਹ ਨਵਾਬੀ ਸਿੱਖ ਨੇਸ਼ਨ ਨੂੰ ਐਜ਼ ਏ ਸਬ ਨੇਸ਼ਨ ਰੈਕਗਨਾਈਜ਼ ਕਰਨ ਦੀ ਗੱਲ ਸੀ, ਔਰ ਇਹ ਵੀ ਸੀ ਕਿ ਭਾਈ ਅਸੀਂ ਇਹ ਸਰਬੱਤ ਖਾਲਸਾ ਨੂੰ ਮਿਲੀ ਹੈ, ਕੌਮੀ ਖਾਲਸਾ ਪੰਥ ਦੀ ਸੋਵਰਨਿਟੀ। ਤੇ ਨਾਲ ਫਿਰ ਭਾਈ ਸੁਬੇਗ ਸਿੰਘ ਨੂੰ ਚਿੱਠੀ ਭੇਜੀ ਜਾਂਦੀ ਹੈ ਕਿ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾਂ ਅਗਲੋਂ ਪਾਵਾ। ਅਸੀਂ ਇਹ ਤੁਹਾਡੀ ਜੇ ਕਬੂਲ ਕੀਤੀ ਹੈ ਇਸ ਨੂੰ, ਪਰ ਅਸੀਂ ਆਪਣਾ ਸੋਵਰਨਿਟੀ ਦਾ ਦਾਵਾ ਛੱਡਿਆ ਨਹੀਂ ਹੈ। ਅਸੀਂ ਇਸ ਦੁਨੀਆ ਤੇ ਰਹੀਏ ਤੇ ਬਾਦਸ਼ਾਹਤ ਮਾਣਾਂਗੇ, ਸ਼ਹਾਦਤ ਮਿਲੇ ਤੇ ਗੁਰੂ ਦੀ ਗੋਦ ਹੈ, ਸਾਡੇ ਦੋਵੇਂ ਹੱਥਾਂ 'ਚ ਲੱਡੂ ਨੇ, ਅਸੀਂ ਤਾਂ ਪਾਤਸ਼ਾਹ ਹੈ ਔਰ ਗੁਰੂ ਨੇ ਸਾਨੂੰ ਉਹ ਪਾਤਸ਼ਾਹਤ ਦਿੱਤੀ ਹੋਈ ਹੈ। ਇਹ ਸਪਿਰਿਟ ਜਦੋਂ ਜੇ ਬੂਟਾ ਸਿੰਘ, ਗਰਜਾ ਸਿੰਘ ਕੋਈ ਇਤਿਹਾਸ ਦੇ ਛੋਟੇ ਨਾਇਕ ਨਹੀਂ ਨੇ, ਅੱਜ ਜੇ ਉਹਨੂੰ ਸਿਰਫ ਇੱਕ ਕਹਾਣੀ ਬਣਾ ਕੇ ਸੁਣਾਣਾ। ਪਿਛਲੇ ਦਿਨਾਂ 'ਚ ਇੱਕ ਸਕਾਲਰ ਦੀ ਗੱਲ ਮੈਂ ਸੁਣ ਰਿਹਾ ਸੀ, ਉਹਨਾਂ ਨੇ ਕਿਹਾ ਜੀ ਕਿ ਅਸੀਂ ਰਾਜ ਬਾਬਾ ਬੰਦਾ ਸਿੰਘ ਬਹਾਦਰ ਦਾ, ਸਿੱਖ ਮਿਸਲਾਂ ਦਾ, ਮਹਾਰਾਜਾ ਰਣਜੀਤ ਸਿੰਘ ਦਾ ਕਰਦੇ ਹਾਂ। ਇੱਕ ਰਾਜ ਬਾਬਾ ਬੋਤਾ ਸਿੰਘ ਗਰਜਾ ਸਿੰਘ ਨੇ ਵੀ ਸਥਾਪਿਤ ਕੀਤਾ ਸੀ, ਔਰ ਉਹ ਰਾਜ ਇਹੀ ਨਹੀਂ ਭਾਵੇਂ ਉਹ ਚੰਦ ਦਿਨ ਰਿਹਾ, ਹਫ਼ਤਾ ਰਿਹਾ, 2 ਹਫ਼ਤੇ ਰਹੇ। ਉਹਨਾਂ ਕਿਹਾ ਜੇ ਉਹਨਾਂ ਸ਼ਹੀਦੀ ਪਾਈ ਤੇ ਆਪਣੇ ਰਾਜ ਦੀ ਹੱਦ ਵਿੱਚ ਪਾਈ, ਕਿਉਂਕਿ ਉਹਨਾਂ ਨੇ ਡਿਕਲੇਅਰ ਕਰ ਦਿੱਤਾ ਸੀ ਅੰਮ੍ਰਿਤਸਰ, ਲਾਹੌਰ, ਤਰਨਤਾਰਨ ਦੇ ਨੇੜੇ ਚੁੰਗੀ ਲਾ ਕੇ ਕਿ ਖਾਲਸਾ ਰਾਜ ਸਥਾਪਿਤ ਕਰ ਦਿੱਤਾ। ਇਹ ਸਪਿਰਿਟ ਹੈ ਜਿਹੜਾ 1.25 ਲੱਖੀ ਸਪਿਰਿਟ ਹੈ। ਮੈਂ ਬਹੁਤ ਵਾਰ ਇਹ ਦੇਖਦਾ, ਬਹੁਤ ਵਾਰ ਇਹ ਹੁੰਦਾ ਹੈ ਕਿ ਜੀ ਨੇਮ ਇਜ਼ ਦਾ ਗੇਮ। ਹੁਣ ਜੇ ਸਾਡਾ ਮੈਥਮੈਟਿਕਸ 1.25 ਲੱਖ ਤੋਂ ਸ਼ੁਰੂ ਹੁੰਦਾ ਹੈ, ਸਾਨੂੰ ਕਦੇ ਵੀ ਚਮਕੌਰ ਦੀ ਗੜੀ ਇਸ ਗੱਲ ਦੇ ਲਈ ਹਮੇਸ਼ਾ ਯਾਦ ਦਹਾਨੀ ਕਰਵਾਏਗੀ, ਡੋਲਣ ਨਹੀਂ ਦੇਗੀ ਕਿ ਦੁਸ਼ਮਣ 10 ਲੱਖ ਆ ਜਾਏ। ਆ ਜੂਨ 84 ਸਾਡੀਆਂ ਅੱਖਾਂ ਸਾਹਮਣੇ ਵਾਪਰਦਾ, 2 ਲੱਖ ਦੀ ਫੌਜ, ਉਹਨਾਂ ਦੇ ਨੇਵਲ ਡਾਈਵਰਸ ਵੀ, ਉਹਨਾਂ ਦੀ 에ਅਰ ਫੋਰਸ ਵੀ, ਉਹਨਾਂ ਦੇ ਸਾਰੀ ਬੈਸਟ ਜਿਹੜਾ ਜੋ ਉਹਨਾਂ ਦੀ ਕਮਾਂਡ ਹੈ ਉਹ ਲਾਈ ਹੋਈ ਹੈ। ਅੰਦਰ ਕਿੰਨੇ ਕੁ ਸਿੰਘ, ਕਿੰਨੇ ਕੁ ਦਰਜਨ, 3 ਦਰਜਨ, 4 ਦਰਜਨ, ਮੈਕਸਿਮਮ 100। ਤੁਸੀਂ ਉਹ ਲਿਸਟ ਦੇਖੋ ਜਿਹੜੀ ਦਲ ਖਾਲਸਾ ਨੇ ਛਾਪੀ। ਪਰ ਕਿਵੇਂ ਉਹ ਜਿਹੜੀ ਸਪਿਰਿਟ ਹੈ, ਕਿਉਂਕਿ ਚਮਕੌਰ ਦੀ ਗੜੀ ਹਰ ਸਿੱਖ ਦੇ ਅੰਦਰ ਹੈ। ਤੇ ਜਦੋਂ ਦੁਸ਼ਮਣ ਦਾ ਜਰਨੈਲ ਕੰਬਦਿਆਂ ਹੋਇਆ ਮੀਡੀਆ ਦੇ ਸਾਹਮਣੇ ਕਹਿੰਦਾ ਕਿ ਗਿਵਿੰਗ ਦਾ ਐਡਵਰਸਰੀ ਹਿਸ ਡਿਊ ਦੇ ਫੌਟ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ। ਇਹ ਇਤਿਹਾਸ ਕਦੇ ਸਿਰਜਿਆ ਜਾ ਸਕਦਾ ਕਿਸੇ ਹੋਰ ਕੌਮ ਵੱਲੋਂ? ਇਹ ਅਸੀਂ ਹਰ ਪਲ ਇਤਿਹਾਸ ਸਿਰਜਿਆ। ਇਹਨਾਂ 38 ਵਰਿਆਂ ਨੂੰ ਕਾਲਾ ਦੌਰ ਨਾ ਕਹੋ, ਇਹ ਸਾਡੀ ਗੋਲਡਨ ਏਜ ਹੈ। ਇਸ ਚੋਂ ਇੱਕ ਚਰਨਿੰਗ ਹੋਈ, ਉਸ ਚੋਂ ਠੀਕ ਹੈ। ਔਰ ਖਾਲਸੇ ਦੀ ਹਮੇਸ਼ਾ ਸਪਿਰਿਟ ਰਹੀ ਹੈ। ਜੇ ਇਹ ਆਇਆ ਵੱਡਾ ਘੱਲੂਕਾਰਾ ਹੋਇਆ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ 22 ਫੱਟ ਲੱਗਦੇ ਨੇ, 1 ਲੱਖ ਸਿੱਖਾਂ ਦੀ ਆਬਾਦੀ ਹੈ, 50,000 ਜਿਹੜੇ ਨੇ ਉਹ ਸ਼ਹੀਦ ਹੋ ਜਾਂਦੇ ਨੇ। ਜਿਹੜੇ ਸਰਵਾਈਵਰ ਨੇ ਉਹਨਾਂ 'ਚੋਂ ਵੀ ਕੋਈ ਐਸਾ ਨਹੀਂ, ਸਾਰੇ ਜਿਹੜੇ ਚੋਲੇ ਨੇ ਖੂਨ ਨਾਲ ਨਿਚੜੇ ਹੋਏ ਨੇ। ਤੇ ਇੱਕ ਬਿਰਧ ਨਿਹੰਗ ਸਿੰਘ ਖਲੋ ਕੇ ਖਾਲਸੇ ਦੇ ਦੀਵਾਨ 'ਚ ਕਹਿੰਦਾ, ਖਾਲਸਾ ਜੀ ਗੁਰੂ ਨੇ ਕੁਠਾਲੀ ਪ੍ਰੀਖਿਆ ਪਾਈ ਸੀ, ਖੋਟ ਝੜ ਗਿਆ, ਕੁੰਦਨ ਰਹਿ ਗਏ। ਹੁਣ ਇਹ ਨਹੀਂ ਹੈ ਕਿ ਮਰਨ ਵਾਲੇ ਕੋਈ ਖੋਟੇ ਨੇ, ਸ਼ਹੀਦ ਹੋਣ ਵਾਲੇ ਸਿੰਘ ਸਰੀਰ ਨੂੰ ਖੋਟਾ ਕਰਕੇ ਜਾਣਦੇ ਸਨ ਕਿ ਅਸੀਂ ਉਸ ਸੁਨਿਆਰੇ ਦੇ ਕੁਠਾਲੀ ਟੈਸਟ ਚੋਂ, ਐਸਿਡ ਟੈਸਟ ਚੋਂ ਨਿਕਲ ਆਏ ਹੈ।
ਪੰਥ ਦਾ ਸਿਧਾਂਤ ਸਰਵਾਈਵ ਕੀਤਾ ਔਰ ਅਸੀਂ 6 ਮਹੀਨਿਆਂ ਦੇ ਵਿੱਚ ਦੇਖਦੇ ਹਾਂ ਸਿੰਘ ਲਾਹੌਰ ਵੀ ਫਤਿਹ ਕਰਦੇ ਨੇ। ਅਗਲੇ 15 ਸਾਲਾਂ ਦੇ ਵਿੱਚ 1783 ਤੱਕ ਪਹੁੰਚਦੇ ਆ। ਦਿੱਲੀ ਦੇ ਉੱਤੇ 30,000 ਖਾਲਸਾ ਧਾਵਾ ਕਰਕੇ ਆਪਣਾ ਰਾਜ ਸਥਾਪਿਤ ਕਰਦਾ। ਲੜਾਈਆਂ ਵਿਲ ਦੇ ਨਾਲ ਲੜੀਆਂ ਜਾਂਦੀਆਂ। ਜਦੋਂ ਫੇਥ ਹੈ, ਈਮਾਨ ਹੈ, ਸਾਡਾ ਸਭ ਤੋਂ ਪਾਵਰਫੁਲ ਜਿਹੜਾ ਹਥਿਆਰ ਹੈ ਉਹ ਫੇਥ ਹੈ। ਇਹ ਠੀਕ ਹੈ ਜਿਵੇਂ ਮੈਂ ਕਿਹਾ ਸੀ ਕਿ ਸੈਲਫ ਐਨਾਲਿਸਿਸ ਜ਼ਰੂਰੀ ਹੈ ਆਪਾ ਪੜਚੋਲ, ਪਰ ਸੈਲਫ ਕੰਡੈਮਨੇਸ਼ਨ ਨਾਟ ਐਕਸੈਪਟੇਬਲ। ਬਹੁਤ ਵਾਰ ਸਾਡੇ ਪਤਾ ਨਹੀਂ ਇੱਕ ਇਹ ਜਨੂਨ ਵੀ ਸ਼ਾਇਦ ਪਰਫੈਕਸ਼ਨਿਜ਼ਮ ਦਾ ਹੈ। ਅਸੀਂ ਹਰ ਚੀਜ਼ ਜੋ ਬਹੁਤ ਆਈਡੀਅਲਿਜ਼ਮ ਹੀ ਲੱਭਣ ਲੱਗ ਜਾਂਦੇ ਹੈ। ਜਿਹੜਾ ਵੀ ਕੁਝ ਕਰਦਾ ਉਹਨਾਂ ਨੂੰ ਕਰਨ ਦਿਓ। ਅਸੀਂ ਆਪਣੇ ਵੱਲ ਮੁੜੀਏ ਕਿ ਭਾਈ ਇਸ ਸਾਰੇ ਦੇ ਵਿੱਚ ਸਾਡਾ ਕੀ ਰੋਲ ਹੈ। ਫਿਊਚਰ ਗੁਰੂ ਨੇ ਨਿਰਧਾਰਿਤ ਕੀਤਾ ਹੋਇਆ। ਜੇ ਅਕਾਲ ਪੁਰਖ ਦੀ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਜੇ ਪਰਮਾਤਮਾ ਰਿਵੀਲ ਕਰਦਾ ਹੈ, ਪਰਮਾਤਮਾ ਆਪਣੀ ਮੌਜ ਦੇ ਵਿੱਚ ਇਸ ਰੂਪ ਨੂੰ ਸਾਹਮਣੇ ਲਿਆਂਦਾ ਹੈ, ਤੇ ਕੌਣ ਦੁਨੀਆ ਦੀ ਤਾਕਤ ਇਸ ਖਾਲਸੇ ਦੇ ਨਾਲ ਜਿਹੜਾ ਉਹ ਟੱਕਰ ਲੈਣ ਦੀ ਹਿੰਮਤ ਰੱਖਦੀ ਹੈ। ਇਹ ਇਹਨਾਂ ਦਾ ਐਂਡ ਵਾਜਾ ਮਾਰਦਾ ਜਦੋਂ ਕਿਸੇ ਸਲਤਨਤ ਦਾ। ਔਰ ਇਹ ਨਹੀਂ ਹੈ ਕਿ ਇਹਨਾਂ ਨੇ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਕੀਤੀ। 1710 ਦੇ ਵਿੱਚ ਪਹਿਲਾ ਫਰਮਾਨ ਬਹਾਦਰ ਸ਼ਾਹ ਔਰੰਗਜ਼ੇਬ ਦਾ ਮੁੰਡਾ ਉਹ ਕੱਢਦਾ, ਹਰ ਨਾਨਕ ਪ੍ਰਸਤ ਨੂੰ ਮਾਰ ਦਿੱਤਾ ਜਾਏ। ਤੁਹਾਨੂੰ ਪਰਸ਼ੀਅਨ ਸੋਰਸ ਜਿਹੜੇ ਨੇ ਉਹ ਕੋਟ ਹੁੰਦੇ ਨੇ। ਔਰ ਇੱਥੋਂ ਸ਼ੁਰੂ ਹੋ ਜਾਂਦਾ ਹੈ ਕੰਮ। ਕਿਵੇਂ ਇੱਕ ਤੋਂ ਬਾਅਦ ਇੱਕ ਚੱਲਦਾ ਹੈ ਤੇ ਖਾਲਸਾ ਹਰ ਉਸ ਟੈਸਟ ਚੋਂ ਕੁੰਦਨ ਹੋ ਕੇ ਨਿਕਲਦਾ ਹੈ। ਤੇ ਫਿਰ ਧਰਤੀ ਦਾ ਖਮੀਰ ਜਿਹੜਾ ਗੁਰੂ ਸਾਹਿਬਾਨ ਦੇ ਥਾਟ ਨੇ ਬਦਲਿਆ ਸੀ। ਪੰਜਾਬ 'ਚ ਕੱਲਾ ਪੰਜਾਬ ਨਹੀਂ, ਇੰਡਸ ਦਰਿਆ ਲੰਘ ਕੇ ਕਿਵੇਂ ਹਜ਼ਾਰਾਂ ਸਾਲਾਂ ਤੋਂ ਜਿਹੜਾ ਵੀ ਹਮਲਾਵਰ ਆਉਂਦਾ ਸੀ ਜਾ ਕੇ ਸੋਮਨਾਥ ਤੱਕ ਪਹੁੰਚ ਜਾਂਦਾ ਸੀ। ਕਿਵੇਂ ਖਾਲਸਾ ਕੰਧ ਬਣ ਕੇ ਖਲੋਤਾ ਹੈ। ਕਿਵੇਂ ਦਰਿਆ ਖੈਬਰ ਉਸ ਦੇ ਉੱਤੇ ਖੜਾ ਚਮਕੌਰ ਜਿਹੜਾ ਜਮਰੌਦ ਦਾ ਕਿਲਾ ਅੱਜ ਵੀ ਯਾਦ ਦਹਾਨੀ ਕਰਵਾਉਂਦਾ ਹੈ। ਔਰ ਬੁੱਲੇ ਸ਼ਾਹ ਦੀਆਂ ਨਜ਼ਮਾਂ ਦੇ ਵਿੱਚ ਲੋਕ ਬੋਲੀਆਂ ਦੇ ਵਿੱਚ ਇਹ ਬੋਲੀ ਆਈ, ਭੂਰਿਆਂ ਵਾਲੇ ਰਾਜੇ ਕੀਤੇ ਮੁਗਲਾਂ ਜ਼ਹਿਰ ਪਿਆਲੇ ਕੀਤੇ, ਕੌੜਾ ਪੁੱਟ ਕਰਨਾ। ਹੁਣ ਇਹ ਭੂਰਿਆਂ ਵਾਲੇ ਜਦੋਂ ਸਰ ਕਰਮ ਸਿੰਘ ਹਿਸਟੋਰੀਅਨ ਕਹਿੰਦੇ ਨੇ ਕਿ ਸਿੰਘ ਕਹਿੰਦੇ ਸੀ ਵੀ ਇਸ ਅਸੀਂ ਗੁਰੂ ਮਾਰੀ ਸਰਹੰਦ ਦੀ ਇੱਟ ਨਾਲ ਇੱਟ ਖੜਕਾਣੀ ਹੈ। ਤੇ ਲੋਕ ਕਹਿੰਦੇ ਸੀ ਇਹ ਬਾਬਰਿਆਂ ਦੀਆਂ ਗੱਲਾਂ, ਤੁਹਾਡੇ ਕੋਲ ਰਹਿਣ ਦਾ ਟਿਕਾਣਾ ਨਹੀਂ ਹੈ, ਕੋਈ ਤੁਹਾਡੇ ਸਿਰ ਤੇ ਛੱਤ ਨਹੀਂ ਹੈ, ਤੇ ਤੁਸੀਂ ਲਾਹੌਰ ਤੇ ਦਿੱਲੀ ਦੇ ਟਾਕਰੇ ਦਾ ਸਰ ਹਿੰਦੁਸਤਾਨ ਦਾ ਸਿਰ ਬਹੁਤ ਪਾਵਰਫੁਲ, ਕਿੰਨੇ ਉਹਦੇ ਪਰਗਣੇ, ਕਿੰਨਾ ਉਹਦਾ ਨੈਟਵਰਕ। ਔਰ ਉਹ ਕਹਿੰਦੇ ਨੇ ਵੀ ਖਾਲਸਾ ਕਹਿੰਦੇ ਨਹੀਂ, ਇਹਨੂੰ ਅਸੀਂ ਇਹਦੀ ਇੱਟ ਨਾਲ ਇੱਟ ਖੜਕਾਣੀ ਹੈ। ਬੇਸ਼ੱਕ 60 ਸਾਲ ਲੱਗੇ ਉਹਦੇ ਵਿੱਚ। ਬਾਬਾ ਬੰਦਾ ਸਿੰਘ ਬਹਾਦਰ ਨੇ ਸਜ਼ਾ ਯਾਫਤਾ ਕੀਤਾ ਦੋਸ਼ੀਆਂ ਨੂੰ, ਲੇਕਿਨ ਸ਼ਹਿਰ ਨਹੀਂ ਸੀ ਢਾਇਆ ਗਿਆ। 1761 ਤੱਕ ਪਹੁੰਚਦੇ ਆ। ਫਿਰ ਕਿਵੇਂ ਉਸ ਸਰਹੰਦ ਦੀ ਇੱਟ ਨਾਲ ਇੱਟ ਨਹੀਂ ਖੜਕਾਈ ਜਾਂਦੀ। ਇਹ ਪੰਥ ਰਿਜ਼ੋਲਵ ਕਰਦਾ ਕਿ ਇਸ ਸ਼ਹਿਰ ਦੀਆਂ ਜਿਹੜੀਆਂ ਹਵੇਲੀਆਂ ਢਾਈਆਂ ਨੇ ਦੂਜੀਆਂ 5-5 ਇੱਟਾਂ ਹਰ ਸਿੱਖ ਦਰਿਆ ਦੇ ਵਿੱਚ ਸੁੱਟੇ ਤਾਂ ਕਿ ਇਹ ਮੁੜ ਉਸਾਰੀ ਦੇ ਵਿੱਚ ਵੀ ਨਾ ਲੱਗਣ। ਅੱਜ ਦਾ ਜਿਹੜਾ ਸਰਹੰਦ ਹੈ ਇਹ ਦੋ ਕੋ ਉਜੜ ਕੇ ਵਸਿਆ ਹੋਇਆ। ਇਹ ਮੈਸੇਜ ਦੇ ਰਿਹਾ ਹੈ ਕਿ ਜਦੋਂ ਕੌਮਾਂ ਜਾਗਦੀਆਂ ਨੇ। ਔਰ ਇਹ ਲਫ਼ਜ਼ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਜਿਨ੍ਹਾਂ ਨੇ ਪੂਨਾ ਜੇਲ੍ਹ ਤੋਂ ਪ੍ਰੈਜ਼ੀਡੈਂਟ ਦੇ ਨਾਂ ਚਿੱਠੀ ਲਿਖੀ 8-9 ਸਫ਼ੇ ਦੀ, ਉਹ ਇੱਕ ਹਿਸਟੋਰੀਕਲ ਡਾਕੂਮੈਂਟ ਹੈ। ਅੰਗਰੇਜ਼ੀ ਦੇ ਵਿੱਚ ਉਹਨਾਂ ਨੇ ਇੱਕ ਜੁਮਲਾ ਇਸਤੇਮਾਲ ਕੀਤਾ, ਵੈਨ ਦਾ ਨੇਸ਼ਨਸ ਅਵੇਕ ਹਿਸਟਰੀ ਸ਼ਿਵਰਸ, ਕਿ ਜਦੋਂ ਨੇਸ਼ਨ ਜਾਗਦੇ ਨੇ, ਕੌਮਾਂ ਜਾਗਦੀਆਂ ਨੇ, ਉਹ ਇਤਿਹਾਸ ਨੂੰ ਕੰਬਣੀ ਛੇੜ ਦਿੰਦੀਆਂ ਨੇ। ਅਸੀਂ ਇਹ ਵਰਤਾਰਾ ਦੇਖਿਆ 18ਵੀਂ ਸਦੀ ਦੇ ਵਿੱਚ। ਮੁਗਲ ਸਲਤਨਤ ਅੱਜ ਬਹੁਤ ਕਈ ਕਹਿਣਗੇ ਜੀ ਇੰਡੀਆ ਇੰਨਾ ਪਾਵਰਫੁਲ ਵਰਲਡ ਪਾਵਰ ਬਣ ਗਈ ਜੀ, ਫਲਾਣਾ ਹੋ ਗਿਆ। ਮੈਂ ਕਿਹਾ ਉਹਨਾਂ ਦੀ ਪਹਿਲਾਂ ਇਕਨੋਮੀ ਦੇਖੋ, $2 ਟ੍ਰਿਲੀਅਨ। ਕੁੱਲ ਦੁਨੀਆ ਦੀ ਇਕਨੋਮੀ 'ਚ ਅੱਜ ਦੇ ਇੰਡੀਆ ਦੀ ਸਿਰਫ 2% ਇਕਨੋਮੀ ਹੈ। ਤੇ ਜਿਸ ਮੁਗਲਿਆ ਸਲਤਨਤ ਦੀ ਗੱਲ ਅਸੀਂ ਕਰਦੇ ਹਾਂ, ਉਸ ਵੇਲੇ ਦੇ ਵਰਲਡ ਟ੍ਰੇਡ 'ਚ 22% ਇਕਨੋਮੀ ਮੁਗਲਿਆ ਐਮਪਾਇਰ ਦੀ ਜਿੰਨੀ ਟੈਰੀਟਰੀ ਸੀ ਉਸ ਦੀ ਸੀ। ਤੇ ਉਦੋਂ ਤੁਸੀਂ ਸਿੱਖਾਂ ਦੀ ਤਾਕਤ ਦੇਖੋ ਕਿੰਨੀ ਕੁ ਸੀ। ਜਦੋਂ ਅਨੰਦਪੁਰ ਸਾਹਿਬ ਤੋਂ 10ਵੇਂ ਪਾਤਸ਼ਾਹ ਨੇ ਵੰਗਾਰਿਆ ਜਾਂ 18ਵੀਂ ਸਦੀ ਝਾੜ ਚੋਂ ਸਿੱਖ ਨਿਕਲਦੇ ਨੇ, ਲੇਕਿਨ ਉਹਨਾਂ ਦੇ ਅੰਦਰ ਵਿਲ ਸੀ, ਗੁਰੂ ਦੇ ਉੱਤੇ ਭਰੋਸਾ ਸੀ, ਵਿਸ਼ਵਾਸ ਸੀ। ਔਰ ਉਹਨਾਂ ਨੇ ਧਰਤੀ ਦਾ ਖਮੀਰ ਬਦਲ ਕੇ ਰੱਖ ਦਿੱਤਾ ਕਿਉਂਕਿ ਗੁਰੂ ਦੇ ਉੱਤੇ ਉਹਨਾਂ ਨੂੰ ਵਿਸ਼ਵਾਸ ਸੀ। ਉਹਨਾਂ ਨੇ ਸਰਹੰਦ ਵੀ ਉਜਾੜੀ,
उन्होंने दिल्ली में भी जिहड़ा निवण ते मजबूर किया। दरा खैबर वही कबीले जे अज तुसी सोवियत यूनियन के खिलाफ अफगानिस्तान के विच जिहड़ा उन्हां 1979 तो आलमोस्ट एक दहाके की स्ट्रगल या पोस्ट 9/11 नैटो अमरीका नाल देखो, वही कबीले तुसी देखोगे, मसूद, अफरीदी, यूसुफ जाई, तुसी अपना इतिहास पढ़ो, वही जिहड़ा ट्राइबल बेल्ट है। लेकिन खालसे ने इतिहास नूं बदल के रख दिता है, क्योंकि खालसा विल दे नाल यकीन करदा सी कि साडे अंदर 1.25 लखी स्पिरिट है। गुरु ने सानू राज भाग दिता होया है, असी बॉर्न सॉवरन है। एवें नहीं भाई रतन सिंह भंगू सिंपली डिफाइन कर देंगे खालसा बादशाह या बागी, जाओ सॉवरन है जो सॉवरनिटी लिए लड़ रहे, गुलाम लफ्ज है ही नहीं है, क्योंकि गुलाम वो हुंदा जिहड़ा गुलामी कबूल रहा है। और अज दा साडा प्रेजेंट दौर इस गल की यकीन दहानी करवांदा है। 13 महीने की किसान मूवमेंट, दुश्मन अज हिंदुत्ववादी विचारधारा, 100 साल RSS, हिंदू हिंदी हिंदुस्तान, उन्होंने ब्लू आइड बॉयज, मोदी अमित शाह, यही कातल जोड़ी। 2002 दे विच गुजरात का चीफ मिनिस्टर अमित शाह, होम मिनिस्टर, हज़ारां मुसलमानों की नस्ल कुशी और 50,000 तो ज़्यादा सिख किसानों को कच्छ सैक्टर चो बेदखल करने की लाइन। ये वही सिख किसान जिहड़े 1965 की जंग तो बाद लाल बहादुर शास्त्री की सुजैशन थे, क्योंकि वही खिता से जो पाकिस्तान एडवांस किया, उन्हें कहा सिख लिया के वसाओ जे इहनूं डिफेंड करना। किवें उन्होंने केस जितया गुजरात हाई कोर्ट च, सुप्रीम कोर्ट च लैके गए, अज भी है वो लाई करते। सो इन्होंने सोचा सी कि ठीक है हुण पंजाब असी बथेरे बादल अमरिंदर दूजे तीजे अपने असी जिहड़े ने वो टुकड़ बोझ खड़े कर ले। और जो किसान मूवमेंट शुरू होंदी है, तुसी उस वेले दी स्टेटमेंट्स इन्हां दी देखो। पर द बेस्ट ऑफ द सिक्की, मैं बहुत बार समझदा है कि साडे बहुत कमजोरियां भी आई हैं वक्त दे नाल, सैल्फ एनालिसिस है साडा, लेकिन गुरु की कितनी रहमत है। किवें द बेस्ट ऑफ द सिक्की केम आउट। 13 महीनों च शहर वस जाता है, आले दुआले दियां स्लम झोंपड़ियां, स्टेट ऑफ द आर्ट मेडिसिन, स्टेट ऑफ द आर्ट एजुकेशन, लंगर दे तो कहने ही की ने। और उतों आके बाकी रेस्ट ऑफ इंडिया, कोई केरला चो आ रहे हैं, कोई वेस्टर्न यूपी का जाट आ रहे हैं, कहता अगर ये खालिस्तान है तो मैं भी खालिस्तानी हूँ। ये बेस्ट गुरु की देन है। असी बहुत बार जिहड़ियां इंस्टीट्यूशन साडी तहजीब नूं गुरु साहब ने दित्ती हैं, कोविड के चलते हैं किवें दुनिया भर दे विच कोई कहण नहीं गया, कोई साडे अकाल तखत या उत्थे अज उवें नहीं है जिवें असी 18वीं सदी फैसले लै सकदे। पर जिथे जिथे भी सिख सी, जिथे जिथे भी उन्हें महसूस किया, उन्हें की दे केम आउट। और गुरुद्वारे साडे आलमोस्ट जे 150 तो ज़्यादा मुल्कां च ने, ये साडियां एम्बैसियां भी ने, ये साडा सब कुछ है। और जे अज असी इवन विदाउट नेशन, विदाउट स्टेट दुनिया के अंदर अपनी थां बनाई है। खालसा साधना दिवस के मौके वरा 2022 दे विच 5 मुल्कां दे हैड ऑफ स्टेट्स ने सिखां नूं मुबारकबाद दी। अमेरिका, कैनेडा, आस्ट्रेलिया, न्यूजीलैंड, यूके। ये तुहाडी पावर है, इसनूं असी अंडर एस्टीमेट ना करिए। और अज असी उस मौके दे उत्ते, उस दहाने दे उत्ते इतिहास दे खड़े जिथे ये ना हुए। और ये भी अलामा इकबाल के अल्फाज ने कि बड़े शौक से सुन रहा था जमाना, हम ही सौ गए दास्तां कहते कहते। असी ये सौण का वेला नहीं है, ये अवेकनिंग है। दुश्मन नूं भजा लिया होया, वो खौफजद है। निक्का जिहा पंजाब 50,300 स्क्वायर किलोमीटर, किस किस्म दियां साजिशां, किस किस्म के हमले हर पक्ष तो गुरु ग्रंथ साहिब के बराबर किवें ये जिहड़ा गुरु डम खड़ा किया गया, किस अंदाज दे विच राधा स्वामी होण, नरकतारी होण, सौदा साध होए, आशुतोष होए, कल नूं कोई होर कढ लैण। क्योंकि इन्हां नूं इस गल दा पता है कि साडी ताकत कित्थे लाई करदी है। और ये ठीक है, वक्तन बा वक्तन वड्डे घल्लूकारे वेले जदों चैलेंज हुंदा है, शहादतां हुंदियां ने, अद्धी कौम जिहड़ी है वो उस नस्लकुशी का शिकार हुंदी है। लेकिन उस चों भी स्पिरिट जिहड़ी सी वो डिफाइंस दी सी। गुरु दे अगे असीं अरदास भी करदे हैं, बारक आंगी हो सब कुछ मंगा, जे दुनियावी सॉवरिटी लई भी असीं इस रस्ते ते तुरना ते उदों भी
ਵੰਗਾਰ ਸਭ ਤੋਂ ਪਾਵਰਫੁਲੀ, ਜੇ ਮੈਂ ਇਤਿਹਾਸ ਦੇ ਪੰਨਿਆਂ ਤੇ ਦੇਖਦਾ ਕਿ ਕਿਹੜੇ ਕਿਹੜੇ ਵੇਲੇ ਆਏ ਜਦੋਂ ਵੰਗਾਰ ਨੇ ਇਤਿਹਾਸ ਬਦਲਿਆ, ਤੇ ਇੱਕ ਗੁਰੂ ਅੱਗੇ ਅਰਜੋਈ ਰੂਪ ਦੇ ਵਿੱਚ ਵੀ ਵੰਗਾਰ ਸੀ। ਜਿਹੜੇ ਲਫ਼ਜ਼ ਸਾਡੇ ਇਤਿਹਾਸ ਨੇ ਸਾਂਭੇ ਹੋਏ ਨੇ, ਉਦੋਂ ਖਾਲਸਾ ਪੰਥ ਨੇ ਅਰਦਾਸ ਕੀਤੀ ਸੀ ਗੁਰੂ ਦੇ ਅਗਾੜੀ, ਗੁਰੂ ਦੇ ਚਰਨਾਂ 'ਚ, ਪੰਥ ਕੀ ਰਾਖੋਗੇ ਤੋ ਗ੍ਰੰਥ ਕੀ ਰਹੇਗੀ ਨਾਥ, ਪੰਥ ਨਾ ਰਹਾ ਤੋ ਤੇਰਾ ਗ੍ਰੰਥ ਕੌਣ ਮਾਨੇਗਾ। हे ਸਤਿਗੁਰੂ, ਬੌੜੀ ਕਰੋ, ਪੰਥ ਦੀ ਰੱਖਿਆ ਕਰੋ। ਪੰਥ ਦੀ ਰੱਖਿਆ ਹੋਏਗੀ ਤਾਂ ਗੁਰੂ ਗ੍ਰੰਥ ਸਾਹਿਬ ਦਾ ਮਾਨਵ ਕਲਿਆਣਕਾਰੀ ਸਰਬੱਤ ਦੇ ਭਲੇ ਦਾ ਸੁਨੇਹਾ ਕੁੱਲ ਦੁਨੀਆ ਤੱਕ ਜਾਏਗਾ। ਜੇ ਪੰਥ ਹੀ ਨਾ ਰਿਹਾ ਤੇ ਫਿਰ ਇਸ ਗੁਰੂ ਗ੍ਰੰਥ ਸਾਹਿਬ ਦੀ ਗੱਲ, ਸਰਬੱਤ ਦੀ ਭਲੇ ਦੀ ਗੱਲ ਕੌਣ ਕਰੇਗਾ। ਔਰ ਅੱਜ ਜਦੋਂ ਉਹਨਾਂ ਨੇ ਸਾਡੇ ਪੰਥ ਔਰ ਗ੍ਰੰਥ ਦੋਨਾਂ ਨੂੰ ਆਪਣੀਆਂ ਗਨ ਸ਼ਾਟਸ ਥੱਲੇ ਲਿਆਂਦਾ, 10 ਅਕਤੂਬਰ 1947 ਨੂੰ ਕ੍ਰਿਮੀਨਲ ਟ੍ਰਾਈਬ ਐਲਾਨਿਆ, ਉਸ ਪੀਰੀਅਡ ਤੋਂ ਇਹ ਨਕਲੀ ਗੁਰੂਡਮ ਖੜਾ ਕੀਤਾ। ਔਰ ਲਗਾਤਾਰਤਾ ਦੇ ਨਾਲ ਅੱਜ ਤੁਸੀਂ ਸਿਆਸੀ ਪਿੜ ਦੇ ਅੰਦਰ ਦੇਖੋ ਕਿਸ ਕਿਸਮ ਦੇ ਕਿਰਦਾਰ ਪੰਜਾਬ ਦੇ ਵਿੱਚ ਸਿੱਖਾਂ ਦੇ ਨੁਮਾਇੰਦੇ ਬਣਾ ਕੇ ਪ੍ਰੈਜ਼ੈਂਟ ਕੀਤੇ ਜਾ ਰਹੇ ਨੇ। ਡਾਇਸਪੋਰਾ ਸਿੱਖ ਇੱਕ ਵੱਡੀ ਤਾਕਤ ਨੇ। ਜਦੋਂ ਫਿਊਚਰ ਦੀ ਗੱਲ ਹੈ, ਬੇਸ਼ੱਕ ਇਹ ਕੰਸਰਨ ਬਿਲਕੁਲ ਜਾਇਜ਼ ਹੈ ਕਿ ਡੈਮੋਗ੍ਰਾਫੀਜ਼ ਜਦੋਂ ਬਦਲਦੀਆਂ ਨੇ, ਮਾਸ ਮਾਈਗ੍ਰੇਸ਼ਨਸ ਇੱਕ ਤਰੀਕੇ ਦੇ ਨਾਲ ਤੁਸੀਂ ਡਿਨਾਈ ਕਰਦੇ ਹੋ ਲੋਕਾਂ ਨੂੰ, ਨਾ ਇੰਡਸਟਰੀ ਲਾਉਂਦੇ ਹੋ, ਨਾ ਸਟੈਂਡਰਡ ਦੀ ਐਜੂਕੇਸ਼ਨ ਹੈ, ਨਾ ਕੋਈ ਇਨਵੈਸਟਮੈਂਟ ਹੈ, ਇੱਕੋ ਇੱਕ ਦੌਲਤ ਪਾਣੀ ਦੀ ਤੁਸੀਂ ਲੁੱਟ ਰਹੇ ਹੋ ਜਿਹੜਾ ਰਹਿੰਦਾ। ਆਉਣ ਵਾਲੇ ਦਿਨਾਂ 'ਚ ਸੁਪਰੀਮ ਕੋਰਟ ਨੇ 19 ਜਨਵਰੀ ਨੂੰ ਫੈਸਲਾ ਸੁਣਾਉਣਾ, ਰਹਿੰਦਾ ਪਾਣੀ ਵੀ ਉਹਨਾਂ ਨੇ ਲੁੱਟਣਾ। ਔਰ ਜ਼ਾਹਰ ਹੈ ਗੋਇੰਗ ਫॉर द ਗ੍ਰੀਨ ਪੈਸਚਰ, ਇਹ ਹਰ ਸਿਵਲਾਈਜੇਸ਼ਨ 'ਚ ਰਿਹਾ, ਇਵੇਂ ਹੋਇਆ। ਲੇਕਿਨ ਸਾਨੂੰ ਗੁਰੂਆਂ ਦੀ ਵਰਸਾਈ ਹੋਈ ਉਹ ਧਰਤੀ ਹਮੇਸ਼ਾ ਆਵਾਜ਼ਾਂ ਮਾਰਦੀ। 2 ਵੇਲੇ ਦੀ ਅਰਦਾਸ ਅਸੀਂ ਜਦੋਂ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਇਹ ਯਾਦ ਕਰਦੇ ਤਾਂ ਸਾਡੇ ਸਭ ਦੀਆਂ ਮਨ ਦੀਆਂ ਅੱਖਾਂ ਦੇ ਸਾਹਮਣੇ ਉਹ ਮੀਰੀ ਪੀਰੀ, ਉਹ ਸਾਡੀ ਧਰਤੀ ਸਾਨੂੰ ਯਾਦ ਦਹਾਨੀ ਕਰਵਾਉਂਦੀ ਹੈ। ਔਰ ਇਹ ਗੱਲ ਜੇ ਅਸੀਂ ਅੱਜ ਵੀ ਡਾਇਸਪੋਰਾ ਦੀ ਤਾਕਤ ਨੂੰ ਦੇਖੀਏ, ਕਿਸਾਨ ਮੂਵਮੈਂਟ ਦੀ ਸਕਸੈਸ 'ਚ ਬਹੁਤ ਵੱਡਾ ਰੋਲ ਡਾਇਸਪੋਰਾ ਸਿੱਖਾਂ ਦਾ ਹੈ। ਆਉਣ ਵਾਲੇ ਪੀਰੀਅਡ 'ਚ ਵੀ ਉਹ ਸਮਾਂ ਵੀ ਆ ਸਕਦਾ ਹੈ ਜਦੋਂ ਕਿ ਸਾਨੂੰ ਹੱਥੋਂ ਹੱਥ ਜਿਹੜੀ ਫਾਈਨਲ ਹੈ ਉਹ ਜੰਗ ਵੀ ਲੜਨੀ ਪਏਗੀ। ਲੇਕਿਨ ਸਭ ਤੋਂ ਵੱਡਾ ਜਿਹੜਾ ਦੁਸ਼ਮਣ ਹੁੰਦਾ ਉਹ ਅਗਿਆਨਤਾ ਹੁੰਦਾ ਹੈ। ਆਪਣੇ ਘਰਾਂ ਤੋਂ ਸ਼ੁਰੂ ਕਰੀਏ। ਵੀਰ ਮਨਿੰਦਰ ਸਿੰਘ ਨੇ ਠੀਕ ਕਿਹਾ ਸੀ, ਜਦੋਂ ਅਸੀਂ ਯਹੂਦੀਆਂ ਨਾਲ ਕੰਪੇਅਰ ਕਰਦੇ ਹਾਂ, ਹਾਲਾਂਕਿ ਬਹੁਤ ਕੁਝ ਆਪਸ 'ਚ ਮਿਲਦਾ ਵੀ ਨਹੀਂ ਹੈ, ਪਰ ਪਰਸੀਕਿਊਸ਼ਨ ਦੀ ਕਹਾਣੀ ਤਾਂ ਹਰ ਇੱਕ ਦੀ ਇੱਕੋ ਜਿਹੀ ਹੁੰਦੀ ਹੈ। ਤੇ ਉਹ ਜਦੋਂ ਹਰ ਮਾਂ ਸੌਣ ਲੱਗੇ ਆਪਣੇ ਬੱਚੇ ਦੇ ਕੰਨ 'ਚ ਕਹਿੰਦੀ ਸੀ ਕਿ ਪੁੱਤਰ ਬੱਚੀਏ, ਜਦੋਂ ਤੂੰ ਕੱਲ ਜਾਗੇਗਾ ਜਾਂ ਜਾਗੇਗੀ ਤੇਰਾ ਦੇਸ਼ ਆਜ਼ਾਦ ਹੋਏਗਾ। ਔਰ ਅੱਜ ਵੀ ਮੈਂ ਨਿਊਯਾਰਕ ਤੋਂ ਅਸੀਂ TV 84 ਪਿਛਲੇ 10 ਸਾਲ ਤੋਂ ਰਨ ਕਰਦੇ ਹਾਂ। ਜਦੋਂ ਪਾਸ ਓਵਰ ਆਉਂਦਾ ਹੈ ਦਿਨ, ਕਿਉਂਕਿ ਵਾਲ ਸਟਰੀਟ ਫੁੱਲੀ ਕੰਟਰੋਲ ਹੈ ਯਹੂਦੀਆਂ ਦੇ, ਸਾਰੀ ਇਕਨੋਮੀ ਨੂੰ ਇਹੀ ਰਨ ਕਰਦੇ ਨੇ, ਤੁਹਾਨੂੰ ਕੋਈ ਨਜ਼ਰ ਨਹੀਂ ਆਉਂਦਾ। ਟੈਕਸੀਆਂ ਵਾਲੇ ਵੀ ਘਰਾਂ 'ਚ ਬਹਿ ਜਾਂਦੇ ਨੇ ਕਿ ਕੰਮ ਨਹੀਂ ਹੈ। ਹੁਣ ਪਾਸ ਓਵਰ ਕੀ ਹੈ? 2-2.5 ਹਜ਼ਾਰ ਸਾਲ ਪਹਿਲਾਂ ਜਦੋਂ ਇਜਿਪਟ ਦੀ ਗੁਲਾਮੀ 'ਚੋਂ ਯਹੂਦੀ ਨਿਕਲੇ, ਮੌਜ਼ਿਸ ਲੈ ਕੇ ਨਿਕਲਿਆ, ਸਿਨਾਈ ਦੇ ਡੈਜ਼ਰਟ 'ਚ ਭਟਕਦੇ ਰਹੇ, ਕੋਰਸ ਬ੍ਰੈਡ ਖਾਧੀ, ਜ਼ਮੀਨ ਤੇ ਸੁੱਤੇ। ਉਹਨਾਂ ਦਿਨਾਂ ਦੇ ਅੰਦਰ ਉਹ ਕੋਈ ਕਾਰੋਬਾਰ ਨਹੀਂ ਕਰਦੇ, ਆਪਣੇ ਬੱਚੇ ਬੱਚੀਆਂ ਨੂੰ ਕਹਾਣੀ ਸੁਣਾਉਂਦੇ ਨੇ ਕਿ ਭਾਈ ਜੇ ਤੁਹਾਡਾ ਅੱਜ ਕੁਝ ਬਚਿਆ ਹੋਇਆ ਤੇ ਉਹਨਾਂ ਦਿਨਾਂ ਨੂੰ ਯਾਦ ਕਰੋ, ਤੁਸੀਂ ਕਿਹਨਾਂ 'ਚੋਂ ਗੁਜ਼ਰੇ ਹੋ। ਤੁਹਾਡਾ ਪ੍ਰਾਈਡ ਹੈ, ਤੁਹਾਡਾ ਟੋਰਾ ਦੇ ਨਾਲ ਜੁੜਨਾ, ਓਲਡ ਟੈਸਟਾਮੈਂਟ, ਤੁਹਾਡੀ ਨਸਲ, ਤੁਸੀਂ ਚੋਜ਼ਨ ਪੀਪਲ ਹੋ ਰੱਬ ਦੇ। ਹੁਣ ਇਹ ਸਾਰਾ ਸਾਡੇ ਘਰਾਂ 'ਚੋਂ ਲੈਕ ਹੋ ਰਿਹਾ। ਜਦੋਂ ਅਸੀਂ ਬਹੁਤ ਵਾਰ ਸ਼ਿਕਾਇਤ ਗੁਰਦੁਆਰਾ ਮੈਨੇਜਮੈਂਟਸ ਤੇ ਵੀ ਕਰਦੇ ਹਾਂ, ਜਿਵੇਂ ਕਿਉਂ ਨਹੀਂ ਹੁੰਦਾ, ਇਵੇਂ ਕਿਉਂ ਨਹੀਂ ਹੁੰਦਾ। ਪਹਿਲੀ ਨਰਸਰੀ ਘਰ ਹੈ। ਜਿਹੜੀਆਂ ਮਾਵਾਂ ਸਵੇਰੇ ਉੱਠਦੀਆਂ, ਜਪਜੀ ਪੜ੍ਹਦੀਆਂ, ਆਟਾ ਗੁੰਨਦੀਆਂ ਨੇ, ਬੱਚਿਆਂ ਨੂੰ ਤਿਆਰ ਕਰਕੇ ਸਕੂਲ ਤੋਰਦੀਆਂ ਨੇ, ਤੁਸੀਂ ਉਹਨਾਂ ਬੱਚਿਆਂ ਬੱਚੀਆਂ ਨੂੰ ਉਹ ਪੌੜੀਆਂ ਚੜ੍ਹਨਾ, ਰੂਹਾਨੀਅਤ ਦੀ ਦੁਨੀਆ ਦੀ, ਸਿੱਖੀ ਦੇ ਉਸ ਰਸਤੇ ਦੀ ਸਿਖਾ ਦਿੰਦੀਆਂ ਹੋ। ਜਿਨ੍ਹਾਂ ਘਰਾਂ ਦੇ ਵਿੱਚ ਸ਼ਾਮ ਨੂੰ ਪਰਿਵਾਰ ਜੁੜ ਕੇ ਬੈਠਦਾ ਹੈ, ਰਹਿਰਾਸ ਕਰਦੇ, ਗੁਰੂ ਚਰਨਾਂ 'ਚ ਅਰਦਾਸ, ਉਹਨਾਂ ਬੱਚਿਆਂ ਬੱਚੀਆਂ ਨੂੰ ਕਹਿਣ ਦੀ ਲੋੜ ਨਹੀਂ ਹੈ ਕਿ ਸਿੱਖੀ ਕੀ ਹੈ ਕੀ ਨਹੀਂ ਹੈ। ਤੁਸੀਂ ਜੋ ਜੀ ਰਹੇ ਹੋ ਜ਼ਿੰਦਗੀ, ਹਾਂ ਜੇ ਅਸੀਂ ਹਿਪੋਕ੍ਰੇਸੀ 'ਚ ਜਿਉਂਦੇ ਹਾਂ, ਜੇ ਸਾਡੀ ਕਿਰਤ 'ਚ ਇਮਾਨਦਾਰੀ ਨਹੀਂ ਹੈ, ਅਸੀਂ ਹੋਰ ਤਰ੍ਹਾਂ ਦੇ ਦੰਭੀ ਹਿਪੋਕਰਾਈਟ ਬਣੇ ਹੋਏ ਹਾਂ, ਫਿਰ ਅਸੀਂ ਜੋ ਮਰਜ਼ੀ ਗੱਲਾਂ ਕਰੀਏ, ਬੱਚੇ ਬੱਚੀਆਂ ਇੱਥੋਂ ਦੇ ਕਲਚਰ ਦੇ ਵਿੱਚ ਇਮਾਨਦਾਰ ਨੇ, ਉਹ ਸਮਝਦੇ ਨੇ ਕਿ ਹਕੀਕਤ ਕੀ ਹੈ। ਸੋ ਆਪਣੇ ਆਪਣੇ ਘਰਾਂ ਨੂੰ ਸੰਭਾਲੀਏ। ਜਦੋਂ ਤੁਹਾਡਾ ਇਸ ਲੈਵਲ ਦੇ ਦੁਸ਼ਮਣ ਨਾਲ ਵਾਹ ਹੁੰਦਾ ਹੈ, ਇੰਸਟੀਟਿਊਸ਼ਨ ਜਿਵੇਂ ਭਾਈ ਦਲਜੀਤ ਸਿੰਘ ਜੀ ਨੇ ਕਿਹਾ
ਅਕਾਲ ਤਖਤ ਹੋਏ, ਸ਼੍ਰੋਮਣੀ ਕਮੇਟੀ ਹੋਏ, ਉਹਨਾਂ ਨੇ ਇੱਕ ਇੱਕ ਕਰਕੇ ਸਾਡੀ ਹਰ ਇੰਸਟੀਟਿਊਸ਼ਨ ਡਿਸਟਰੋਏ ਕੀਤੀ ਹੈ। ਤੇ ਫਿਰ ਤੁਹਾਡਾ ਘਰ ਹੀ ਇੰਸਟੀਟਿਊਸ਼ਨ ਹੈ। ਆਪਣੇ ਬੱਚੇ ਬੱਚਿਆਂ ਨੂੰ ਜਿੱਥੇ ਤੁਸੀਂ ਰੂਹਾਨੀਅਤ ਦੀ ਤਰਬੀਅਤ ਦਿੰਦੇ ਹੋ, ਪ੍ਰਾਈਡ ਹਿਸਟਰੀ ਚੋਂ ਨਿਕਲਦਾ। ਇਹ ਗੱਲ ਬੜੀ ਇੰਪੋਰਟੈਂਟ ਹੈ। ਰੂਹਾਨੀਅਤ ਦਾ ਇੱਕ ਆਪਣਾ ਮੁਕਾਮ ਹੈ। ਉਹ ਰੱਬ ਨੂੰ ਪਾਉਣ ਲਈ ਪੜ੍ਹਿਆ ਅਨਪੜ੍ਹਿਆ ਕਰਮਗਤ ਪਾਵੇ, ਉਹਦੇ 'ਚ ਕੋਈ ਤਾਲੀਮ ਦੀ ਲੋੜ ਨਹੀਂ ਹੈ। ਪਰ ਜਦੋਂ ਅਸੀਂ ਪ੍ਰਾਈਡ ਦੇਣਾ ਕਿ ਉਹ ਕਿਉਂ ਸਿੱਖੀ ਸਰੂਪ 'ਚ ਹੋਣ, ਉਹਨਾਂ ਨੂੰ ਸਿੱਖ ਹੋਣ ਦਾ ਫਖਰ ਕਿਉਂ ਹੋਏ, ਉਹਨਾਂ ਦੇ ਸਿਰ ਤੇ ਦਸਤਾਰ ਕਿਉਂ ਹੋਏ। ਇਹ ਦਸਤਾਰ ਤਾਜ ਨਹੀਂ ਹੈ। ਤਾਜ ਤਾਂ ਆਉਂਦੇ ਜਾਂਦੇ ਰਹਿੰਦੇ ਨੇ, ਤਾਜ ਲੱਥ ਸਕਦਾ ਹੈ। ਇਹ ਦਸਤਾਰ ਸਿਰ ਦੇ ਉੱਤੇ ਤਾਜ ਨਾਲੋਂ ਵੀ ਵੱਡਮੁੱਲੀ ਹੈ, ਕਿਉਂਕਿ ਸਿਰ ਜਿਹੜਾ ਹੈ ਇਸ ਦੇ ਉੱਤੇ ਦਸਤਾਰ ਸਜੀ ਰਹੇਗੀ। ਉਹਨੂੰ ਹੀ ਕੋਈ ਹੱਥ ਪਾ ਸਕਦਾ ਜਦੋਂ ਧੌਣ ਲਾ ਦੇ, ਜਾਂ ਉਸ ਕਿਸਮ ਦਾ ਹੈ। ਜਦੋਂ ਤੁਸੀਂ ਇਹ ਪ੍ਰਾਈਡ ਦਿਓਗੇ, ਇੰਨਾ ਜ਼ਬਰਦਸਤ ਸਾਡਾ ਇਤਿਹਾਸ ਹੈ, ਦੂਸਰਿਆਂ ਦੀਆਂ ਅੱਖਾਂ 'ਚ ਅਥਰੂ ਆ ਜਾਂਦੇ ਨੇ। ਟਾਈਮ ਸਪੈਨ 3 ਸੈਂਚਰੀਜ਼ ਦੇ ਵਿੱਚ ਅਸੀਂ 4 ਪਾਵਰਫੁਲ ਪਾਤਸ਼ਾਹੀ ਹਾਂ। ਮੁਗਲਿਆ ਸਲਤਨਤ, ਦਰਾ ਖੈਬਰ ਪਾਰ, ਅੰਗਰੇਜ਼, ਔਰ ਅੱਜ ਦੇ ਹਿੰਦੂ ਤਵੀਆਂ ਨਾਲ ਪਿਛਲੇ 75 ਸਾਲਾਂ ਤੋਂ ਇੱਕ ਤੋਂ ਬਾਅਦ ਇੱਕ ਨਸਲ ਕੁਸ਼ੀ 'ਚੋਂ ਵੀ ਨਿਕਲ ਕੇ ਜੇ ਖੜੇ ਹੋਏ ਹੈ, ਫਿਰ ਇਸ ਗੱਲ ਦਾ ਸਾਨੂੰ ਫਖਰ ਹੋਏ कि क्या बात है कि हस्ती मिटती नहीं हमारी, सदियों रहा है दुश्मन दौरे जमा हमारा। कि गल ये नहीं है कि जी खालिस्तान की बन गया, इन्हें मरवा रहे की नहीं। गल ये है कि इन्हें चैलेंजेस के बावजूद दुश्मन ने सारे हथियार चाणक्य नीति के साम दाम दंड पे थोपे, ਅਸੀਂ ਕਿਵੇਂ ਸਟਰੋਂਗਰ ਹੋ ਕੇ ਨਿਕਲ ਰਹੇ ਹਾਂ। ਹਰ ਪਹਿਲੂ ਘਰ ਸਾਨੂੰ ਕੌਨਫੀਡੈਂਸ ਦਿੰਦਾ ਹੈ, ਔਰ ਇਹੀ ਸਾਡਾ ਭਵਿੱਖ ਹੈ। ਜੇ ਗੱਲ ਰਿਜ਼ੋਲਵ ਦੇ ਨਾਲ ਹੋਏਗੀ, ਅਸੀਂ ਕੱਲਾ ਕੱਲਾ ਪਰਿਵਾਰ ਇੱਕ ਯੂਨਿਟ ਵਾਂਗ, ਇੱਕ ਜਿਵੇਂ ਫੌਜੀ ਕਮਾਂਡ ਹੁੰਦੀ ਹੈ, ਇਵੇਂ ਆਪਣੇ ਘਰਾਂ ਨੂੰ, ਆਪਣੇ ਬੱਚਿਆਂ ਬੱਚੀਆਂ ਨੂੰ, ਔਰ ਬੇਮਤਲਬ ਡਿਬੇਟਸ 'ਚ ਪੈਣ ਦੀ ਲੋੜ ਨਹੀਂ ਹੈ। ਇਹ ਗੱਲ ਮੈਂ ਜ਼ਰੂਰ ਇਹ ਕਹਿਣੀ ਚਾਹੁੰਦਾ। ਬਹੁਤ ਸਾਰੇ ਮੈਂ ਪਲੇਟਫਾਰਮਸ ਤੋਂ ਇਹ ਦੁਹਰਾਉਂਦਾ ਵੀ ਹੈ। मुगलिया हुकूमत ने मीणे, पृथ्वीराज की औलाद, तीर मलिए, राम राइए, मसंद, ये सारिया जिहड़े गुरु घर के बराबर खड़े किए, इन्हां दे पिछे तुसीं देखोगे वही हुकूमत सी। लेकिन सिखां नूं एक गल दे उत्ते बिल्कुल फोकस वो इन्हां दे मगर नहीं गया, अदरवाइज तुसीं उसे काम 'च लग जांदे। जिवें साडा एक हिस्सा सिर्फ मर्यादा के इशू के उत्ते ही किस हद तक जिहड़ा वो कई बार चला जाता है। उन्होंने इस गल का यकीन सी कि जो पोलिटिकल पावर आएगी, ये सारिया मैटर जड़ियाँ ने ये मैटर नहीं करनगियां, ये जिहड़े ने ये आपे ही उड़ जाणगे। फोकस यही रहना चाहिए है। भाई गुरदास जी के अल्फाज दे विच, किस उद्यम ते राज मिले, शत्रु ते सब होवे मित्र। ऐसा की यतन किया जाए, ऐसे की एफर्ट होण, की व्योंतबंदी होए, किवें स्ट्रैटेजाइज किया, इस मतभेद हो सकते हैं, इनू डिस्कस किया जा सकता है। पर इस दे उत्ते हुण कोई डिस्कशन नहीं है कि पोलिटिकल पावर, सॉवरनिटी, खालिस्तान तो बिना सिखां दा कोई मसला हल हो सकता है। बिल्कुल नहीं होना है, ये निश्चयवाचक सच है। और 20वीं सदी के महान सिख शहीद सन जरनैल सिंह जी खालसा पिंडां वाले ਜਦੋਂ बार-बार यकीन दहानी करवाते सी पंथ नूं कि तुसीं गुरु की सवा लख ਨਾਲ ਲੜਨ ਵਾਲੇ ਤੁਸੀਂ ਸਿੱਖ ਹੋ, ਸ਼ੇਰਾਂ ਦੇ ਤੁਸੀਂ ਬੱਚੇ ਹੋ, ਤੁਸੀਂ ਆਪਣਾ ਮੂੰਹ ਦੇਖੋ, ਤੁਸੀਂ ਕਿਹਨਾਂ ਦੀ ਅਧੀਨਗੀ ਕਬੂਲ ਰਹੇ ਹੋ। ਤੇ ਇਹ ਵੀ ਯਾਦ ਦਹਾਨੀ ਸੀ ਕਿ ਸ਼ਹੀਦਾਂ ਦਾ ਖੂਨ ਪੀ ਕੇ, ਨਰਕਧਾਰੀਆਂ ਨੂੰ ਬਾਪੂ ਕਹਿ ਕੇ ਜੋ ਆਪਣੀ ਕੁਰਸੀ ਕਾਇਮ ਰੱਖਣਾ ਚਾਹੁੰਦਾ ਹੈ ਖਾਲਸਾ ਜੀ, ਉਸ ਨੂੰ ਤੁਸੀਂ ਪਛਾਣਨਾ। ਸੋ ਇਹ ਵੀ ਸਾਡੀਆਂ ਨਜ਼ਰਾਂ 'ਚ ਰਹਿਣੇ ਚਾਹੀਦੇ ਨੇ। ਮੀਣੇ, ਮਸੰਦ, ਧੀਰ ਮਲੀਏ, ਇਹਨਾਂ ਦਾ ਕੀ ਰੋਲ ਹੈ, ਅੱਜ ਦੇ ਕੌਣ ਨੇ। ਪਰ ਇਸ ਦੇ ਨਾਲ ਸਾਡੇ ਸਾਹਮਣੇ ਸਾਡਾ ਫੋਕਸ, ਜਿਵੇਂ ਕਿਸੇ ਅਮਰੀਕਨ ਜਨਰਲ ਨੇ ਕਿਹਾ ਸੀ, ਰਨ ਦਾ ਰੇਸ ਆਫ ਯੋਰ ਲਾਈਫ ਵਿਦ ਦਾ ਆਈਜ਼ ਫਿਕਸਡ ਔਨ ਯੋਰ ਗੋਲ। ਸਾਡਾ ਆਪਣੇ ਨਿਸ਼ਾਨੇ ਦੇ ਉੱਤੇ, ਖਾਲਿਸਤਾਨ ਦੇ ਉੱਤੇ ਫੋਕਸ ਵੀ ਰਹਿਣਾ ਚਾਹੀਦਾ ਹੈ। ਡਿਟਰਮੀਨੇਸ਼ਨ ਵੀ ਸਾਨੂੰ ਜਿਹੜੀ ਹੈ ਇਸ ਗੱਲ ਦੇ ਲਈ। ਔਰ ਜਦੋਂ ਅਸੀਂ ਇਹ ਲਫ਼ਜ਼ ਸਵੇਰੇ ਸ਼ਾਮ ਅਰਦਾਸ ਖਾਲਸਾ ਜੀ ਕੇ ਬੋਲ ਬਾਲੇ ਪੜ੍ਹਦੇ हैं, तो फिर ये बोल बाला लफज परशियन है। बाले का मतलब होंगे उच्चा, खालसे का बोल उच्चा, जिसको ट्रांसलेट किया सरदार कपूर सिंह होरां ने, द डिसीजन मेकिंग पावर इज वेस्टेड इन द खालसा, राइट ऑफ सेल्फ डिटर्मिनेशन, खालिस्तान, ये वेल विद इन द एम्बिट ऑफ UN चार्टर है, वेल विद इन द एम्बिट ऑफ इंटरनेशनल लॉ है। सिक्स फॉर जस्टिस ने जी मुहिम लंडन तो शुरू की, फ्रांस, इटली, टोरंटो और हुण
ਮੈਲਬਰਨ ਆਸਟ੍ਰੇਲੀਆ ਦੇ ਵਿੱਚ ਹੈ, ਇਹਨੇ ਇਹ ਵੀ ਦੱਸ ਦਿੱਤਾ ਜਿਹੜਾ ਇਹਨਾਂ ਦਾ ਕੂੜ ਪ੍ਰੋਪੇਗੈਂਡਾ ਸੀ ਕਿ ਐਵੇਂ ਥੋੜੇ ਜਿਹੇ 200-250 ਜਿਹੜੇ ਨੇ ਦੁਕਾਨਾਂ ਖੋਲੀਆਂ ਹੋਈਆਂ ਨੇ, ਆਪਣਾ ਸੌਦਾ ਵੇਚਦੇ ਨੇ, ਕੁਝ ਨਹੀਂ ਹੈ। ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ ਨਿੱਤਰਦੇ ਨੇ। ਸੋ ਇਹ ਭਾਵਨਾ ਔਰ ਇੱਕ ਵੀਰ ਜਿਹੜੇ ਮੈਨੂੰ ਸੁਜੈਸਟ ਕਰ ਰਹੇ ਸੀ ਕਿ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਇਹਨਾਂ ਇਸ ਮੁਲਕ 'ਚ ਵੀ ਆਏ ਨੇ ਕਿ ਉਹਨਾਂ ਨੂੰ ਵੀ ਸਾਨੂੰ ਸੰਭਾਲਣਾ ਚਾਹੀਦਾ ਹੈ। ਔਰ ਮੈਂ ਇਹ ਵੀ ਜਦੋਂ ਮੈਂ ਟੋਰਾਂਟੋ ਵਿਜ਼ਿਟ ਕੀਤਾ ਕੁਝ ਹਫ਼ਤੇ ਪਹਿਲਾਂ, ਉਸ ਰੈਫਰੈਂਡਮ ਤੋਂ ਪਹਿਲਾਂ, ਤੇ ਡਿਕਸੀ ਗੁਰਦੁਆਰਾ ਸਾਹਿਬ, ਦੂਸਰੇ ਗੁਰਦੁਆਰਾ ਸਾਹਿਬ 'ਚ ਵੀ ਐਡਰੈਸ ਕੀਤਾ, ਤੇ ਇੰਟਰਨੈਸ਼ਨਲ ਸਟੂਡੈਂਟਸ ਨੇ ਅਪਰੋਚ ਕੀਤਾ ਕਿ ਤੁਹਾਡੇ ਨਾਲ ਅਸੀਂ ਕਲੋਜ਼ ਡੋਰ ਸੈਸ਼ਨ ਕਰਨਾ ਚਾਹੁੰਦੇ ਹਾਂ। 70-80 ਵਿਦਿਆਰਥਣ ਆਏ। ਔਰ ਮੈਂ ਇਸ ਗੱਲ ਦੀ ਮੈਨੂੰ ਖੁਸ਼ੀ ਹੈ ਕਿ ਅੱਜ ਜਿਹੜਾ ਅਵੇਅਰਨੈਸ ਲੈਵਲ ਪੰਜਾਬ 'ਚ ਹੈ, 84 ਦਾ ਦੌਰ ਸਾਡਾ ਐਮੋਸ਼ਨਲ ਦੌਰ ਸੀ, ਉਹ ਐਮੋਸ਼ਨ ਦੀ ਸਪਿਨ ਨਹੀਂ ਅਗਲੇ 10 ਸਾਲ ਸਾਡੇ ਸੰਘਰਸ਼ ਨੂੰ ਜਾਰੀ ਰੱਖਿਆ। ਅੱਜ ਅਵੇਅਰਨੈਸ ਹੈ। ਟੋਰਾਂਟੋ ਦੇ ਰੈਫਰੈਂਡਮ 'ਚ ਬਹੁਤ ਵੱਡਾ ਸਕਸੈਸ ਦੇ ਲਈ ਇੰਟਰਨੈਸ਼ਨਲ ਸਟੂਡੈਂਟਸ ਹੁਮ ਆ ਕੇ ਆਏ। ਸੋ ਸਾਰੇ ਸਿੱਖਾਂ ਦੇ ਬੱਚੇ ਨੇ ਔਰ ਸਾਨੂੰ ਇਸ ਗੱਲ ਵੱਲ, ਔਰ ਮੈਂ ਗੁਰਦੁਆਰਾ ਕਮੇਟੀਆਂ ਜਿੱਥੇ ਤੁਸੀਂ ਬਹੁਤ ਉਸਾਰੂ ਕੰਮ ਕਰਦੇ ਹੋ, ਅਕੈਡਮੀਜ਼ ਨੇ, ਹੋਰ ਤੁਸੀਂ ਪਾਰਟ ਕਰ ਰਹੇ ਹੋ, ਉੱਥੇ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਇਹ ਵੀ ਸਾਡਾ ਸਰਮਾਇਆ ਨੇ। ਜਿਹੜੇ ਸਾਡੇ ਵਿਦਿਆਰਥੀ ਬੱਚੇ ਬੱਚੀਆਂ ਨੇ, ਉਹਨਾਂ 'ਚ ਥੋੜੇ ਬਹੁਤ ਕਮਜ਼ੋਰੀਆਂ ਵਾਲੇ ਵੀ ਹੋਣਗੇ, ਪਰ ਅਲਟੀਮੇਟਲੀ ਇਹਨਾਂ ਦੀ ਬਾਂਹ ਵੀ ਫੜੀਏ, ਕਿਉਂਕਿ ਇਹੀ ਕੱਲ੍ਹ ਨੂੰ ਸਾਡੇ ਨਾ ਸਿਰਫ ਇੱਥੋਂ ਦੇ ਸ਼ਹਿਰੀ ਜਾਂ ਦੂਜੇ ਨੇ, ਸਾਡੇ ਝੰਡਾ ਬਰਦਾਰ ਵੀ ਨੇ। ਔਰ ਇੱਕ ਵਾਰ ਫਿਰ ਸਾਰੇ ਤੁਹਾਡੇ ਲੋਅਰ ਮੇਨਲੈਂਡ ਦੇ ਗੁਰਦੁਆਰਾ ਸਾਹਿਬਾਨ, ਕਮੇਟੀਆਂ, ਆਪ ਸਮੂਹ ਸਿੱਖ ਸੰਗਤਾਂ, ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਈ ਵਾਰ ਲਿਖਦਾ ਰਹਿੰਦਾ, ਬੜੇ ਵਧੀਆ ਤਰੀਕੇ ਦੇ ਨਾਲ ਇਸ ਸਿੱਖ ਪੰਥ ਦੇ ਚਿੰਤਕਾਂ ਵਿੱਚੋਂ ਨੇ। ਸੋ ਇੱਕ ਹੈਗਾ ਮਾਨਯੋਗ ਇਹਨਾਂ ਨੂੰ ਡਾਕਟਰ ਸਾਹਿਬ ਨੂੰ ਸਲੂਪਾ ਵੀ ਦੇਣਾ, ਤੇ ਜਿਹੜਾ ਇੱਕ मैं क्लोज करके दे ਸਾਡੇ ਇੱਕ ਬਹੁਤ ਸਤਿਕਾਰਯੋਗ ਬਜ਼ੁਰਗ ਬਾਬਾ ਕੇਸਰ ਸਿੰਘ ਜੀ ਬਾਗੀ, ਸੋ ਹੁਣ ਆਪ ਜੀ ਨੂੰ ਸਮੁੱਚੀਆਂ ਜਿੰਨੀਆਂ ਵੀ ਸਿੱਖ ਸੰਗਤਾਂ ਆਈਆਂ ਨੇ, ਹਾਰਦਿਕ ਆਪ ਜੀ ਦਾ ਧੰਨਵਾਦ। ਇਸੇ ਤਰ੍ਹਾਂ ਮੈਂ ਭਾਈ ਮਨਿੰਦਰ ਸਿੰਘ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਆਪਣਾ ਜਿਹੜਾ ਹੈ ਪਲਾਕ ਉਹਨਾਂ ਦੀ ਵੀ ਬਣੀ ਪਈ ਆ, ਉਹ ਵੀ ਆਪ ਲੈ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਆਉਂਦੀ 26 ਜਨਵਰੀ ਨੂੰ ਆਪਾਂ ਕੌਂਸਲ ਦੇ ਦਫ਼ਤਰ ਕੇ ਮਿਆਰਾ ਕਰਨਾ, ਉੱਥੇ ਹੁਣ ਲੋਕੜਾ ਜਿਹਾ ਬਾਲੇ ਇੱਥੇ ਪਤੇ ਜਾਂਦੇ ਨਹੀਂ ਗਏ। ਜੇ ਆਪਾਂ ਗੁਰੂ ਗੋਬਿੰਦ ਸਿੰਘ ਪੁੱਤਰਾਂ ਦੇ ਹੱਥ ਨਾਲ ਜਿਉਂਗੇ ਦਾ ਨਾਲ ਖੜ ਗਏ ਉੱਥੇ, ਤੇ ਸਾਰੇ ਬੇਨਤੀ ਆ ਉੱਥੇ ਹਮ ਆ ਕੇ ਪਹੁੰਚਿਓ, ਤਾਂ ਜੋ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਨੂੰ ਪਤਾ ਲੱਗ ਸਕੇ ਵੀ ਸਿੱਖਾਂ ਵਾਲੇ ਦੁਨੀਆ ਜਿਉਂਦੇ ਆ, ਮਰੇ ਨਹੀਂ ਗਏ। ਇੰਨੀ ਮੇਰੀ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰੀ ਫਿਰ ਆਪਾਂ ਬੇਨਤੀ ਕਰਾਂਗੇ ਬੋਲੇ ਸੋ ਨਿਹਾਲ। ਸੋ ਇਹਦੇ ਨਾਲ ਇੱਕ ਵਾਰੀ ਫਿਰ ਸਿੱਖ ਸੰਗਤ ਦਾ ਧੰਨਵਾਦ। ਇੱਕ ਬੇਨਤੀ ਮੈਂ ਜ਼ਰੂਰ ਕਰਦਾ ਕਿ ਸਾਡੇ ਸਾਰੇ ਬੜੇ ਕਮਿਊਨਿਟੀ ਦੀਆਂ ਪ੍ਰਤਿਭਾਵਾਂ ਸ਼ਖਸੀਅਤਾਂ, ਸਾਰੇ ਗੁਰਸਿੱਖ ਵੀਰ ਸਾਡੇ ਬੈਠੇ ਨੇ। ਡਾਕਟਰ ਸਾਹਿਬ ਨੇ ਜਿਹੜੇ ਵਿਚਾਰ ਦਿੱਤੇ ਨੇ, ਉਹਨਾਂ ਦੇ ਵਿੱਚੋਂ ਸਾਨੂੰ ਇੱਕ ਹੈ ਜਿਹੜੀ ਗੁਰੂ ਸਾਹਿਬ ਨੇ ਦਿੱਤੀ ਸਾਨੂੰ ਮਰਜ਼ਾਦਾ, ਗੁਰੂ ਸਾਹਿਬ ਦਾ ਜਿਹੜਾ ਦਿੱਤਾ ਹੋਇਆ ਉਪਦੇਸ਼ ਹੈ ਕਿ ਸਾਰਿਆਂ ਨੂੰ ਇੱਕ ਮੁੱਠ ਹੋ ਕੇ ਇੱਕ ਕੇਸਰੀ ਨਿਸ਼ਾਨ ਦੇ ਹੇਠ ਸਾਰਿਆਂ ਦਾ ਸਤਿਕਾਰ ਤੇ ਮਾਣ
ਬਰਕਰਾਰ ਰੱਖਦੇ ਹੋਏ ਆਪਾਂ ਇਸ ਕੌਮੀ ਕੇਸਰੀ ਕਾਫਲੇ ਨੂੰ ਅੱਗੇ ਲਾ ਕੇ ਤੁਰਨਾ। ਜੋ ਕੋਈ ਵੀ ਗੱਲਬਾਤ ਕਿਤੇ ਹੋਵੇ ਆਪਾਂ ਨੂੰ ਬੈਠ ਕੇ ਸੁਲਝਾ ਲੈਣੀ ਚਾਹੀਦੀ ਹੈ। ਕਿਤੇ ਕੋਈ ਸਾਡੇ ਡਿਫਰੈਂਸ ਵਿਚਾਰ ਤਕਰਾਰ ਹੁੰਦੇ ਨੇ, ਪਰ ਜਿਹੜੀ ਸਾਡੇ ਪੁਰਾਤਨ ਸਾਡੀ ਰਵਾਇਤ ਹੈ ਸਾਡੇ ਖਾਲਸੇ ਦੀ, ਉਹ ਇਹੀ ਹੈ ਜਿਹੜੀ ਗੁਰਮਤਾ ਜਾਂ ਸਰਬੱਤ ਖਾਲਸਾ ਬੈਠ ਕੇ ਇਕੱਤਰਤਾ ਦੇ ਵਿੱਚ ਹੋ ਕੇ ਆਪਾਂ ਕੌਮ ਦੇ ਲਈ, ਪੰਥ ਦੇ ਲਈ, ਖਾਲਸੇ ਦੇ ਇਸ ਕੇਸਰੀ ਕਾਫਲੇ ਨੂੰ ਕੌਮ ਦੀ ਆਜ਼ਾਦੀ ਤੱਕ ਲੈ ਕੇ ਜਾਣਾ। ਸੋ ਮੈਂ ਸਾਰੀਆਂ ਸੁਸਾਇਟੀਆਂ ਨੂੰ ਇੱਕ ਵਾਰੀ ਫੇਰ ਵਧਾਈ ਦਿੰਦਾ, ਸਾਰਿਆਂ ਨੂੰ ਆਏ ਹੋਈਆਂ ਸਰਬੱਤ ਸਿੱਖ ਸੰਗਤਾਂ ਨੂੰ ਜੀ ਆਇਆਂ ਨੂੰ ਤਹਿ ਦਿਲੋਂ ਧੰਨਵਾਦ। ਹੁਣ ਆਪਾਂ ਇੱਕ ਜਿਹੜਾ ਮੈਂ ਪਹਿਲਾਂ ਬੇਨਤੀ ਕੀਤੀ ਸੀਗੇ, ਜਿਹੜਾ ਨਗਰ ਕੀਰਤਨ ਆ 22 ਅਪ੍ਰੈਲ ਦਾ, ਉਹ ਤੋਂ ਪਹਿਲਾਂ ਮੈਂ ਡਾਕਟਰ ਸਾਹਿਬ ਨੂੰ ਆਲਰੇਡੀ ਬੇਨਤੀ ਕਰਤੀ ਹੈ ਕਿ ਆਪਾਂ ਇੱਕ ਸੈਮੀਨਾਰ ਰੱਖਾਂਗੇ। ਡਾਕਟਰ ਸਾਹਿਬ ਦੀ ਉਹਦੇ ਵਿੱਚ ਸ਼ਮੂਲੀਅਤ ਵੀ ਹੋਵੇਗੀ, ਆਉਣਗੇ ਇਹ, ਤੇ ਉਹ ਆਪਾਂ ਰੱਖਾਂਗੇ ਸਿੱਖ ਸੋਵਰਨਟੀ ਦੇ ਉੱਤੇ, ਕਿਉਂਕਿ ਜਿਹੜੀ ਇਹ ਲੜਾਈ ਆਪਾਂ ਸ਼ੁਰੂ ਕੀਤੀ ਆ, ਸਾਲ 'ਚ 1-2 ਇੱਦਾਂ ਦੇ ਜਿਹੜੇ ਪ੍ਰੋਗਰਾਮ ਆ, ਮੈਂ ਸਮੁੱਚੀਆਂ ਬੇਨਤੀਆਂ ਕਰੂੰਗਾ ਸਾਰਿਆਂ ਨੂੰ ਕਿ ਆਪਾਂ ਇਹਨੂੰ ਲੜੀ ਨੂੰ ਗਾਂਹ ਚੱਲੀਏ। ਇਸੇ ਤਰ੍ਹਾਂ ਹੀ ਆਪਾਂ ਇਹਨੂੰ ਕੀਪ ਔਨ ਗੋਇੰਗ ਕੰਟੀਨਿਊਟੀਲੀ ਜਿਹੜਾ ਹੈਗਾ ਉਹਨੂੰ ਕੰਟੀਨਿਊਟਲੀ ਰੱਖੀਏ। ਸੋ ਇੱਕ ਵਾਰੀ ਫਿਰ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਤੇ ਤਦੇ ਕੌਮ ਦੇ ਵਿੱਚ ਏਕਤਾ ਤੇ ਕੌਮ ਦੇ ਵਿੱਚ ਗੁਰੂ ਪ੍ਰਤੀ ਸ਼ਰਧਾ ਤੇ ਸਦਕ, ਆਪਸ ਵਿੱਚ ਹੀ ਪਿਆਰ ਤੇ ਇਤਫਾਕ ਨਾਲ ਹੀ ਜਿਹੜੇ ਖਾਲਸਾ ਜੀ ਦੇ ਬੋਲ ਵਾਲੇ ਪੰਥ ਕੀ ਜੀਤ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਾਏ, ਔਰ ਖਾਲਸੇ ਦੇ ਝੰਡੇ, ਬੋਂਗੇ, ਚੌਂਕੀਆਂ, ਝੰਡੇ ਜੁਗੋ ਜੁਗ ਅਟਲ ਕਾਇਮ ਰਹਿਣਗੇ। ਇਹੀ ਸਾਡਾ ਜਿਹੜਾ ਹੈਗਾ ਆਪਣੇ ਗੁਰੂ ਪ੍ਰਤੀ ਸਾਡਾ ਫਰਜ਼ ਵੀ ਹੈ, ਕੌਮ ਪ੍ਰਤੀ ਸਾਡਾ ਫਰਜ਼ ਹੈ ਕਿ ਆਪਾਂ ਇਸ ਸੰਘਰਸ਼ ਨੂੰ, ਕੌਮ ਦੀ ਆਜ਼ਾਦੀ ਦੀ ਇਸ ਮਿਸਾਲ ਨੂੰ ਅੱਗੇ ਲਾ ਕੇ ਤੁਰਨਾ। ਹੋਈਆਂ ਬੋਲਦਿਆਂ ਤੇ ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਦੀ ਜਾਚਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ